अस्सलामुअलैकुम। ਤੁਸੀਂ ਸੁਣ ਰਹੇ ਹੋ FM 95 पंजाब रंग। मैं हाँ शाजिया सईद। ਉਮੀਦ ਕਰਨੇ ਆ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਤੁਹਾਡੀ ਤਬੀਅਤ ਜਿਹੜੀ ਹੈ ਉਹ ਸ਼ਾਦ ਹੋਏਗੀ, ਤੁਸੀਂ ਖੁਸ਼ਬਾਸ਼ ਹੋਵੋਗੇ। ਔਰ ਲਾਹੌਰ ਵਾਸੀਓ ਫਿਰ ਕਿੱਦਾਂ? ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੇ ਚਿਰ ਬਾਅਦ ਆ ਜਾਂਦੀ ਹੈ, ਕਦੀ ਕਦੀ ਆਪਣੀ ਆਵਾਜ਼ ਸੁਣਾਉਣ ਵਾਸਤੇ ਆ ਜਾਂਦੀ ਹੈ, ਕਦੀ ਸ਼ਕਲ ਵਿਖਾ ਦਿੰਦੀ ਹੈ, ਲੇਕਿਨ ਜਨਾਬ ਹੁਣ ਇਹ ਸਿਲਸਿਲਾ ਜਿਹੜਾ ਨਾ ਜਿੰਨੇ ਅਰਸੇ ਦੇ ਲਈ ਵੀ ਸਹੀ, ਜਦੋਂ ਤੱਕ ਸਾਵਾਂ ਚੱਲ ਰਹੀ ਹੈ ਨਹੀਂ ਹੈ, ਜਦੋਂ ਤੱਕ ਮੈਂ ਇੱਥੇ ਮੌਜੂਦ ਹੈਗੀ ਹਾਂ ਉਦੋਂ ਤੱਕ ਇਹ ਸਿਲਸਿਲਾ ਜਾਰੀ ਰਹੇਗਾ। ਔਰ ਤੁਹਾਡੇ ਲਈ ਇੱਕ ਬਹੁਤ ਹੀ ਮੁਨਫਰਿਦ ਕਿਸਮ ਦਾ ਮੈਂ ਪ੍ਰੋਗਰਾਮ ਲੈ ਕੇ ਆਈ ਹਾਂ, ਜਿਹਦਾ ਨਾਮ ਰਿਵੀਲ ਕਰ ਦਈਏ ਕਿ ਨਹੀਂ? ਜੀ ਜਨਾਬ, ਸਾਡੇ ਪ੍ਰੋਗਰਾਮ ਦਾ ਨਾਮ ਹੈਗਾ ਵੇ ਰਾਵੀ ਕਥਾ। ਔਰ ਇਹ ਕਥਾ ਸੁਣਾਉਣ ਦੇ ਲਈ ਮੈਂ ਇਕੱਲੀ ਨਹੀਂ ਹੈਗੀ, ਮੇਰੇ ਨਾਲ ਇੱਕ ਹੋਰ ਆਰਜੇ ਵੀ ਹੈਗੀਆਂ ਨੇ। ਉਹਨਾਂ ਦਾ ਤਾਰੁਫ ਕੀ ਹੈ ਉਹ ਖੁਦ ਕਰਵਾਉਣਗੀਆਂ, ਲੇਕਿਨ ਮੈਂ ਤੁਹਾਨੂੰ ਦੱਸਦੇ ਜਾਵਾਂ ਕਿ ਸਾਡੇ ਨਾਲ ਮੌਜੂਦ ਹੈਗੀਆਂ ਨੇ ਪ੍ਰੋਫੈਸਰ ਡਾਕਟਰ ਕੰਵਲ ਖਾਲਿਦ ਸਾਹਿਬਾ, ਜੋ ਕਿ ਕਲਚਰਲ ਤੇ ਹੈਰੀਟੇਜ ਦੀਆਂ ਹੈਗੀਆਂ ਨੇ ਸਪੈਸ਼ਲਿਸਟ। ਉਹ ਐਸੀ ਗੱਲਾਂ ਤੁਹਾਨੂੰ ਦੱਸਣਗੀਆਂ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਕਦੀ ਸੁਣੀਆਂ ਹੀ ਨਹੀਂ ਹੋਣਗੀਆਂ। ਅੱਜ ਦਾ ਟੌਪਿਕ ਕੀ ਹੈ ਉਹਦੇ ਉੱਤੇ ਵੀ ਅਸੀਂ ਚੰਨ ਪਾਉਂਦੇ ਹਾਂ, ਲੇਕਿਨ ਦੂਸਰੀ ਆਵਾਜ਼ ਜਿਹੜੀ ਤੁਸੀਂ ਸੁਣੋਗੇ ਹੁਣ ਡਾਕਟਰ ਸਾਹਿਬਾ ਦੀ। ਜੀ ਮੈਡਮ, ਕੀ ਹਾਲ ਚਾਲ? अस्सलाम वालेकुम लाहौर वालेओ ते अस्सलाम वालेकुम शाजिया, की हाल चाल जे? ਮੈਂ ਤੇ ਬਿਲਕੁਲ ਠੀਕ ਠਾਕ ਹਾਂ ਔਰ ਉਮੀਦ ਕਰਨੀ ਹੈ ਕਿ ਸਾਡੇ ਲਿਸਨਰਸ ਵੀ ਬਿਲਕੁਲ ਠੀਕ ਹੋਣਗੇ। ਸਾਡੇ ਲਿਸਨਰ ਤਾਂ ਠੀਕ ਹੋਣਗੇ, ਪਰ ਲਾਹੌਰ ਜਿਹੜਾ ਇਸ ਲਈ ਫਾਂਡੇ ਦੀ ਠੰਡ ਵੇਖਦੇ ਆ। ਆਏ ਹਾਏ ਹਾਏ ਹਾਏ। ਔਰ ਸਾਡੇ ਲਾਹੌਰੀਆਂ ਲਈ ਇਹ ਠੰਡ ਜਿਹੜੀ ਹੈ ਨਾ ਬੜੀ ਕੀਮਤੀ ਹੁੰਦੀ ਹੈ। ਐਵੇਂ ਥੋੜੇ ਜਿਹੇ ਦਿਨਾਂ ਲਈ ਆਂਦੀ ਹੈ ਤੇ ਅਸੀਂ ਇਹਨੂੰ ਸਾਂਭ ਕੇ ਜਿਹੜਾ ਨਾ ਅਸੀਂ ਸਰਦੀ ਨੂੰ ਬਕਾਇਦਾ ਸੈਲੀਬ੍ਰੇਟ ਕਰਨੇ ਆ। ਬਿਲਕੁਲ। ਤੇ ਮੇਰਾ ਤੇ ਖਿਆਲ ਹੈ ਕਿ ਅੱਜ ਕੱਲ ਸਾਡੇ ਸਾਰਿਆਂ ਦੇ ਸੈਲੀਬ੍ਰੇਸ਼ਨ ਦੇ ਦਿਨ। ਅੱਛਾ, ਸੈਲੀਬ੍ਰੇਸ਼ਨ ਦੀ ਸਭ ਤੋਂ ਵੱਡੀ ਚੀਜ਼ ਦੱਸਣਾ ਕੀ ਹੁੰਦੀ ਹੈ? ਸਾਗ। ਸਾਗ ਨਾ ਹੋਏ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਠੰਡ ਆਈ ਹੈ। ਇੱਕ ਸਾਗ ਤੇ ਦੂਜਾ ਗਲਾ ਖਰਾਬ। ਇਹ ਦੋਵੇਂ ਚੀਜ਼ਾਂ ਸਾਡੀਆਂ ਨਾਲ ਚੱਲਦੀਆਂ ਨੇ, ਲੇਕਿਨ ਗੱਲ ਹੈ ਕਿ ਚੰਦ ਦਿਨ ਦੇ ਮਹਿਮਾਨ ਜੇ ਇਹਦੀ ਇੱਜ਼ਤ ਕਦਰ ਕਰ ਲਓ, ਫੇਰ ਤੇ ਉਹੀ ਜੂਨ ਜੁਲਾਈ ਦੀਆਂ ਗਰਮੀਆਂ ਤੇ ਤੂੰ ਵੀ ਖਪਣਾ ਤੇ ਮੈਂ ਵੀ ਖਪਣਾ। ਫੇਰ ਠੰਡ ਪਾਉਣ ਵਾਸਤੇ ਸਾਨੂੰ ਖਰਚਾ ਕਰਨਾ ਪਈ। ਸਹੀ, ਇਹੀ ਠੰਡ ਇੰਜੋਏ ਕਰੀਏ ਜਿਹੜੀ ਸਾਡੇ ਹੱਥ 'ਚ ਹੈ ਇਸ ਲਈ। ਸਹੀ। ਅੱਛਾ ਮੈਡਮ, ਤੁਸੀਂ ਆਪਣਾ ਇੰਟਰੋਡਕਸ਼ਨ ਦੱਸ ਰਹੇ ਸੀ, ਕੁਝ ਤੇ ਮੈਂ ਦੱਸ ਦਿੱਤਾ, ਤੁਸੀਂ ਕਲਚਰ ਤੇ ਹੈਰੀਟੇਜ ਦੇ ਜਿਹੜੇ ਸਪੈਸ਼ਲਿਸਟ ਹੈਗੇ ਹੋ, ਸੋ ਕੀ ਕਹਿਣਾ ਚਾਹੋਗੇ ਆਪਣੇ ਬਾਰੇ ਵਿੱਚ? ਥੋੜਾ ਜਿਹਾ ਇੰਟਰੋਡਕਸ਼ਨ ਦਿਓ ਤਾਂ ਕਿ ਸਾਡੇ ਲਿਸਨਰਸ ਨੂੰ ਵੀ ਪਤਾ ਚੱਲੇ ਕਿ ਕੈਸੇ ਸਪੈਸ਼ਲਿਸਟ। ਸਭ ਤੋਂ ਪਹਿਲੀ ਗੱਲ ਹੈ ਤੇ ਜੀ ਕਿ ਮੈਂ ਬੁਨਿਆਦੀ ਤੌਰ ਤੇ ਫਾਈਨ ਆਰਟਿਸਟ ਹਾਂ। ਮੇਰਾ ਆਰਟ ਐਂਡ ਡਿਜ਼ਾਈਨ ਦੇ ਨਾਲ ਤਾਲੁਕ ਹੈ ਔਰ ਮਾਰਕੀਟਿੰਗ ਐਡਵਰਟਾਈਜ਼ਮੈਂਟ ਦੇ ਵਿੱਚ ਮੇਰੀ ਸਪੈਸ਼ਲਾਈਜੇਸ਼ਨ ਸੀ। ਔਰ ਉਸ ਤੋਂ ਬਾਅਦ ਟਾਈਮ ਦੇ ਨਾਲ ਪੜ੍ਹਾਈਆਂ ਕੀਤੀਆਂ, ਕੁਝ ਕਰਨੀਆਂ ਪਈਆਂ, ਕੁਝ ਸ਼ੌਕ ਨਾਲ ਕੀਤੀਆਂ। ਤੇ ਉਹ ਕਰਦੇ ਮੇਰਾ ਜਿਹੜਾ ਬਹੁਤ ਵੱਡਾ ਇੰਟਰਸਟ ਸੀ ਉਹ ਆਪਣੀ ਜ਼ਮੀਨ ਦੇ ਬਾਰੇ, ਕਿਉਂਕਿ ਸਾਨੂੰ ਜਦੋਂ MA ਤੱਕ ਪੜ੍ਹਾਉਂਦੇ ਰਹੇ ਯੂਰਪੀਅਨ ਆਰਟ ਪੜਾ ਮਾਰ ਛੱਡਿਆ ਤੇ ਫਿਰ ਅਚਾਨਕ ਪਤਾ ਚੱਲਿਆ ਕਿ ਨਹੀਂ ਵੀ ਸਾਡੀ ਆਪਣੀ ਜ਼ਮੀਨ ਦੇ ਵਿੱਚ ਬੜਾ ਕੰਮ ਹੁੰਦਾ ਹੈ। ਔਰ ਜਦੋਂ ਫਿਰ ਮੈਂ ਸਾਊਥ ਏਸ਼ੀਆ ਸਟੱਡੀ ਕਰਨਾ ਸ਼ੁਰੂ ਕੀਤਾ ਤੇ ਮੇਰਾ ਖਿਆਲ ਹੈ ਦੈਟ ਇਨਸਪਾਇਰਡ ਮੀ ਅ ਲੋਟ। ਔਰ ਉਸੇ ਇੰਸਪੀਰੇਸ਼ਨ ਨੂੰ ਲੈ ਕੇ ਮੈਂ ਆਪਣੇ MPhil 'ਚ ਕੀਤਾ ਤੇ ਫਿਰ PhD ਜਿਹੜੀ ਹੈ ਮੈਂ ਮਿਨੀਏਚਰ ਪੇਂਟਿੰਗ ਤੇ ਕੀਤੀ। ਔਰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਦੌਰ ਹੈ ਉਹ ਮੇਰਾ ਏਰੀਆ ਸੀ। ਔਰ ਉਸ ਤੋਂ ਬਾਅਦ ਤੋਂ ਸਮਝੋ ਇੱਕ ਮੁਹਿੰਮ ਦੇ ਤੌਰ ਤੇ ਮੈਂ ਲੈਣਾ ਸ਼ੁਰੂ ਕਰ ਦਿੱਤਾ ਕਿ ਆਪਣੀ ਜ਼ਮੀਨ ਦੇ ਬਾਰੇ ਪੜ੍ਹਨਾ, ਆਪਣੇ ਲੋਕਾਂ ਬਾਰੇ ਪੜ੍ਹਨਾ ਤੇ ਆਪਣੀ ਤਾਰੀਖ ਦੇ ਬਾਰੇ 'ਚ ਪੜ੍ਹਨਾ। ਤੇ ਹੁਣ ਬਹੁਤ ਸਾਰੀ ਚੀਜ਼ਾਂ ਦਾ ਕੰਬੀਨੇਸ਼ਨ ਹੋ ਗਿਆ, ਲੇਕਿਨ ਉਸ ਕੰਬੀਨੇਸ਼ਨ ਦੇ ਵਿੱਚ ਇੱਕ ਚੀਜ਼ ਮੁਸ਼ਤਰਕ ਹੈ, ਉਹਦਾ ਮੇਰਾ ਆਪਣਾ ਸ਼ੌਕ। ਔਰ ਖਸੂਸਨ ਜਿਸਲੇ ਮੈਂ ਤੇ ਸ਼ਾਜ਼ੀਆ ਨੇ ਬਹਿ ਕੇ ਰਾਵੀ ਕਥਾ ਨੂੰ ਡਿਸਕਸ ਕੀਤਾ ਤੇ ਬੁਨਿਆਦੀ ਤੌਰ ਤੇ ਸਾਡਾ ਸਾਰਿਆਂ ਦਾ ਫੋਕਸ ਜਿਹੜਾ ਸੀ ਉਹ ਕੁਝ ਹੋਰ ਸੀ, ਲੇਕਿਨ ਬਦਲਦਾ ਜਿਹੜਾ ਅਸੀਂ ਹੁਣ ਰਾਵੀ ਤੇ ਆ ਕੇ ਅਟਕ ਗਏ ਹਾਂ। ਬਿਲਕੁਲ ਜਨਾਬ, ਅਸੀਂ ਫਿਰ ਰਾਵੀ ਬਾਰੇ ਬਹੁਤ ਸਾਰੀਆਂ ਗੱਲਾਂ ਕਰਾਂਗੇ। ਬਿਲਕੁਲ ਜਨਾਬ, ਤੁਹਾਨੂੰ ਇੱਕ ਖੂਬਸੂਰਤ ਜਿਹਾ ਗਾਣਾ ਸੁਣਾਨੀ ਆ ਮੈਂ ਸਜਾਦ ਅਲੀ ਦਾ, ਉਹ ਸੁਣੋ ਔਰ ਇੰਜੋਏ ਵੀ ਕਰਨਾ ਤੇ ਨਾਲੇ ਗੈਸ ਵੀ ਕਰਨਾ ਕਿ ਅੱਜ ਅਸੀਂ ਬੇਸਿਕਲੀ ਗੱਲ ਕੀ ਕਰਨ ਵਾਲੇ ਹਾਂ। ਹੈਰੀਟੇਜ ਤੋਂ ਤੁਹਾਨੂੰ ਪਤਾ ਚੱਲ ਗਿਆ ਹੋਏਗਾ, ਕਲਚਰ ਦੇ ਬਾਰੇ ਤੁਹਾਨੂੰ ਪਤਾ ਹੈਗਾ ਕਿ ਸਾਡੀ ਦੀ ਬੇਸਿਕ ਕਲਚਰ ਹੈਗੀ ਹੈ, ਲੇਕਿਨ ਹੈਰੀਟੇਜ ਦੇ ਬਾਅਦ ਤੁਹਾਨੂੰ ਪਤਾ ਚੱਲ ਗਿਆ ਹੋਏਗਾ ਹਲਕਾ ਕਿ ਅਸੀਂ ਬੇਸਿਕਲੀ ਗੱਲ ਕਰਨੀ ਕੀ ਹੈ, ਕਿਹੜੇ ਜਿਹੜੇ ਹੈਗੇ ਨੇ ਖੁਦੀਆਂ ਹੋਈਆਂ ਚੀਜ਼ਾਂ ਅਸੀਂ ਕੱਢਣ ਵਾਲੇ ਹਾਂ। ਔਰ ਤੁਸੀਂ ਇਹ ਗਾਣਾ ਸੁਣੋ, ਉਸ ਤੋਂ ਬਾਅਦ ਤੁਹਾਨੂੰ ਥੋੜਾ ਅੰਦਾਜ਼ਾ ਹੋਏਗਾ ਕਿ ਸਾਡੀ ਬੇਸ ਕੀ ਹੈਗੀ ਹੈ ਅੱਜ ਦੇ ਪ੍ਰੋਗਰਾਮ ਦੀ। ਗਾਣਾ ਸੁਣੋ, ਇੰਜੋਏ ਕਰੋ, ਅਸੀਂ ਆਉਂਦੇ ਹਾਂ ਪਰਤ ਕੇ, ਕਿਧਰੇ ਜਾਣਾ ਨਹੀਂ। ਔਰ ਹਾਂ, ਜਾਂਦੇ ਤੁਹਾਨੂੰ ਮੈਂ ਦੱਸ ਦਿਆਂ ਕਿ ਤੁਸੀਂ ਸਾਨੂੰ ਮੈਸੇਜਿਸ ਕਰ ਸਕਦੇ ਹੋ 8881 ਦੇ ਉੱਤੇ ਵੀ, ਔਰ ਇਸ ਤੋਂ ਇਲਾਵਾ ਅਸੀਂ ਫੇਸਬੁੱਕ ਰਾਹੀਂ ਵੀ ਹੋ ਗਏ ਹਾਂ ਲਾਈਵ, ਤੁਸੀਂ ਉਹਦੇ ਉੱਤੇ ਵੀ ਸਾਨੂੰ ਸੁਣ ਸਕਦੇ ਹੋ। ਔਰ ਨਾ ਸਿਰਫ ਪਾਕਿਸਤਾਨ ਦੇ ਵਿੱਚ ਸੁਣ ਸਕਦੇ ਹੋ ਬਲਕਿ ਪਾਕਿਸਤਾਨ ਤੋਂ ਬਾਹਰ ਵੀ ਸੁਣ ਸਕਦੇ ਹੋ। ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਣਾ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਕੈਸਾ ਲੱਗ ਰਿਹਾ ਹੈ, ਔਰ ਪ੍ਰੋਗਰਾਮ ਦੇ ਹਵਾਲੇ ਨਾਲ ਕੋਈ ਗੱਲਬਾਤ ਕਰਨਾ ਚਾਹੋ ਤੇ ਉਹ ਜ਼ਰੂਰ ਕਰਨਾ। ਲੇਕਿਨ ਸਾਰੀ ਗੱਲ ਹੈ ਜਦੋਂ ਤੱਕ ਤੁਹਾਨੂੰ ਟੌਪਿਕ ਨਹੀਂ ਪਤਾ ਚੱਲਣਾ ਤੁਸੀਂ ਕਿਵੇਂ ਗੱਲ ਕਰੋਗੇ। ਚਲੋ ਅਸੀਂ ਪਹਿਲੇ ਗਾਣਾ ਸੁਣੋ, ਫਿਰ ਅਸੀਂ ਆਨੇ ਆ ਪਰਤ ਕੇ। ਜੀ ਜਨਾਬ, ਵੈਲਕਮ ਬੈਕ। ਤੁਸੀਂ ਸੁਣ ਰਹੇ ਹੋ ਰਾਵੀ ਕਥਾ ਔਰ ਮੇਰੇ ਨਾਲ ਮੌਜੂਦ ਨੇ ਡਾਕਟਰ ਕੰਵਲ ਖਾਲਿਦ ਸਾਹਿਬਾ ਔਰ ਮੈਨੂੰ ਕਹਿੰਦੇ ਨੇ ਸ਼ਾਜ਼ੀਆ ਸਈਦ।
ਔਰ ਆਵਾਜ਼ਾਂ ਆ ਰਹੀਆਂ ਨੇ ਸਾਡੀਆਂ ਜਨਾਬ FM 95 ਦੀ ਫ੍ਰੀਕੁਐਂਸੀ ਦੇ ਉੱਤੇ। ਕਹਿੰਦੇ ਨੇ ਨਾ ਜਨਾਬ, ਰੰਗ ਪੰਜਾਬ ਦੇ। FM 95 ਪੰਜਾਬ, ਰੰਗ ਰੰਗ ਪੰਜਾਬ ਦੇ। ਉਮੀਦ ਕਰਨੀ ਹੈ ਕਿ ਤੁਹਾਨੂੰ ਸਾਡੀਆਂ ਆਵਾਜ਼ਾਂ ਵੀ ਅੱਛੀਆਂ ਲੱਗ ਰਹੀਆਂ ਹੋਣਗੀਆਂ। ਸਾਡਾ ਟੌਪਿਕ ਜੋ ਕਿ ਹੁਣ ਅਸੀਂ ਦੱਸਣ ਜਾ ਰਹੇ ਹਾਂ ਉਹ ਵੀ ਅੱਛਾ ਲੱਗੇਗਾ। ਔਰ ਡਾਕਟਰ ਸਾਹਿਬਾ ਤੁਹਾਨੂੰ ਦੱਸਣਗੀਆਂ ਆਪਣਾ ਥੋੜ੍ਹਾ ਜਿਹਾ ਮਜ਼ੀਦ ਇੰਟਰੋਡਕਸ਼ਨ ਜਿਹੜਾ ਨਾ ਉਹ ਕਰਵਾਉਣਾ ਚਾਹ ਰਹੀਆਂ ਨੇ, ਅਤੇ ਉਹਨਾਂ ਕੋਲ ਸੁਣਨੇ ਆ ਉਹਨਾਂ ਦੇ ਝੋਲੀ ਦੇ ਵਿੱਚ ਕੀ ਹੀਗਾ ਵੇ ਮਜ਼ੀਦ ਦੱਸਣ ਵਾਸਤੇ। ਮੈਂ ਜੀ ਬੇਸਿਕਲੀ ਗਵਰਨਮੈਂਟ ਜੌਬ 'ਚ, ਅਤੇ ਉਸ ਤੋਂ ਬਾਅਦ ਜਿਹੜਾ ਮੈਂ ਮੁਖਤਲਿਫ ਜਗ੍ਹਾ 'ਤੇ ਕੰਮ ਕਰਦੀ ਰਹੀ, ਲਾਹੌਰ ਮਿਊਜ਼ੀਅਮ 'ਚ, ਫਿਰ ਮੈਂ ਪੰਜਾਬ ਯੂਨੀਵਰਸਿਟੀ, ਲਾਹੌਰ ਕਾਲਜ ਯੂਨੀਵਰਸਿਟੀ, ਔਰ ਡਾਇਰੈਕਟਰ ਪੰਜਾਬ ਆਰਕਾਈਵਸ ਦੇ, ਉੱਥੇ ਮੈਂ ਡਿਜੀਟਾਈਜੇਸ਼ਨ ਦੇ ਪ੍ਰੋਜੈਕਟ ਨੂੰ ਹੈਡ ਕਰਦੀ ਰਹੀ ਹਾਂ। ਅੱਜ ਕੱਲ੍ਹ ਜਿਹੜਾ ਮੈਂ ਹਾਇਰ ਐਜੂਕੇਸ਼ਨ 'ਚ ਫੁੱਲ ਟਾਈਮ ਪ੍ਰੋਫੈਸਰ ਹਾਂ, ਅਤੇ ਦੂਜਾ ਮੈਂ ਪੰਜਾਬ ਯੂਨੀਵਰਸਿਟੀ 'ਚ MPhil ਅਤੇ PhD ਦੇ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਪੜ੍ਹਾ ਰਹੀ ਹਾਂ। ਔਰ ਉਹਨਾਂ ਸਾਰਿਆਂ ਦੇ ਉੱਤੇ ਜਿਹੜੇ ਫੋਰਮ 'ਤੇ ਜਿਹੜੀ ਜਗ੍ਹਾ ਦੇ ਉੱਤੇ ਮੈਂ ਬਹਿੰਦੀ ਹਾਂ ਅਤੇ ਗੱਲ ਮੈਂ ਕਰਨੀ ਹੈ ਆਪਣੇ ਪਾਕਿਸਤਾਨ ਦੀ, ਅਤੇ ਆਪਣੇ ਪੰਜਾਬ ਦੀ, ਅਤੇ ਆਪਣੇ ਖਿੱਤੇ ਦੀ। ਸੋ ਇਹ ਮੁਖਤਸਰ 'ਚ ਜਿਹੜਾ ਮੇਰਾ ਤਾਰੁਫ ਹੈ। ਬਿਲਕੁਲ ਸਹੀ ਹੋ ਗਿਆ ਜਨਾਬ, ਹੈ ਹਾਲੇ ਮੁਖਤਸਰ ਹੈ। ਹਾਂ ਸਹੀ। ਸੋ ਜਨਾਬ ਤੁਹਾਨੂੰ ਦੱਸਦੇ ਚੱਲੀਏ ਕਿ ਜਿਸ ਤਰ੍ਹਾਂ ਕਿ ਨਾਮ ਤੋਂ ਹੀ ਜ਼ਾਹਿਰ ਹੈ ਕਿ ਸਾਡੇ ਪ੍ਰੋਗਰਾਮ ਦਾ ਨਾਮ ਹੈਗਾ ਵੇ ਰਾਵੀ ਕਥਾ, ਔਰ ਅਸੀਂ ਸ਼ੁਰੂ ਕਰਾਂਗੇ ਰਾਵੀ ਤੋਂ, ਕਿਉਂਕਿ ਅੱਜ ਕੱਲ੍ਹ ਪਿਛਲੇ ਦਿਨਾਂ 'ਚ ਕਾਫੀ ਰਾਵੀ ਦੇ ਚਰਚੇ ਵੀ ਰਹੇ ਨੇ। ਰਾਵੀ ਜਿਹੜਾ ਫੁੱਲ ਜੋਬਨ ਤੇ ਹੈਗਾ ਸੀ ਆਪਣੇ, ਔਰ ਐਸਾ ਜੋਬਨ ਤੇ ਹੈਗਾ ਸੀ ਨਾ ਕਿ ਬਸ ਕੀ ਦੱਸੀਏ ਤੁਹਾਨੂੰ, ਖੈਰ ਨਹੀਂ ਦੱਸਾਂਗੇ ਕਿਉਂਕਿ ਇਸ ਤਰ੍ਹਾਂ ਦੀ ਗੱਲਾਂ ਕਰਨ ਬੈਠੇ ਤੇ ਫਿਰ ਸਾਡਾ ਜਿਹੜਾ ਆਪਣਾ ਮਕਸਦ ਹੈਗਾ ਵੇ ਨਾ ਉਹ ਥੋੜਾ ਮਾਰਿਆ ਜਾਏਗਾ। ਤੇ ਰਾਵੀ ਦੇ ਬਾਰੇ 'ਚ ਗੱਲ ਕਰ ਰਹੇ ਹਾਂ, ਤੇ ਮੈਡਮ ਸਾਨੂੰ ਦੱਸੋ ਕਿ ਰਾਵੀ ਦੀ ਕੀ ਦਾਸਤਾਨ ਹੈਗੀ ਹੈ। ਦੇਖੋ ਜੀ, ਪਹਿਲੇ ਤੇ ਅਸੀਂ ਮੈਂ ਖਿਆਲ ਆਪਣੇ ਸੁਣਨ ਵਾਲਿਆਂ ਨਾਲ ਥੋੜ੍ਹੀ ਜਿੰਨੀ ਆਪਣਾ ਜਿਹੜਾ ਨਾ ਸ਼ੇਅਰ ਕਰ ਲਈਏ ਕਿ ਇਹ ਕਿੱਸਾ ਕਿੱਥੋਂ ਸ਼ੁਰੂ ਹੁੰਦਾ ਹੈ। ਅਸਲ ਤੇ ਸਾਡਾ ਜਿਹੜਾ ਪੈਸ਼ਨ ਹੈ ਉਹ ਤੇ ਹੈਗਾ ਜੀ ਸ਼ਹਿਰ ਲਾਹੌਰ ਦਾ। ਇਹ ਮੈਂ ਪਹਿਲੇ ਹੀ ਦੱਸ ਦੇਵਾਂ ਤਾਂ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਗਲਤਫਹਿਮੀ ਨਾ ਹੋਵੇ। ਲੇਕਿਨ ਜਦੋਂ ਅਸੀਂ ਲਾਹੌਰ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਇੱਕ ਸਵਾਲ ਇਹੀ ਉੱਠਦਾ ਹੈ ਕਿ ਲਾਹੌਰ ਜਿਹੜਾ ਇੱਥੇ ਆਇਆ ਤੇ ਇੱਥੇ ਆਇਆ ਕਿਉਂ, ਔਰ ਇਸ ਸ਼ਹਿਰ ਦੇ ਵਜੂਦ ਦੇ ਬੁਨਿਆਦੀ ਤੌਰ 'ਤੇ ਕਿਹੜਾ ਫੈਕਟਰ ਹੈ ਜਿਹੜਾ ਕਿ ਜ਼ਿੰਮੇਦਾਰ ਸੀ। ਜਿਸ ਉਸ ਫੈਕਟਰ ਦੇ ਉੱਤੇ ਅਸੀਂ ਸੋਚਣਾ ਸ਼ੁਰੂ ਕੀਤਾ ਤੇ ਪਤਾ ਚੱਲਿਆ ਕਿ ਭਾਈ ਜੇ ਰਾਵੀ ਨਾ ਹੁੰਦਾ ਤੇ ਫਿਰ ਤੇ ਲਾਹੌਰ ਵੀ ਨਾ ਹੁੰਦਾ। ਤੇ ਫਿਰ ਜਦੋਂ ਰਾਵੀ ਤੇ ਲਾਹੌਰ ਦਾ ਐਡਾ ਗਹਿਰਾ ਤਾਲੁਕ ਨਿਕਲਿਆ ਤੇ ਅਸੀਂ ਫਿਰ ਸੋਚਿਆ ਕਿ ਕਿਉਂ ਨਾ ਲਾਹੌਰ ਦੀ ਗੱਲ ਕਰਨ ਤੋਂ ਪਹਿਲੇ ਜ਼ਰਾ ਰਾਵੀ ਦੀ ਵੀ ਗੱਲਬਾਤ ਕਰ ਲਈਏ। ਜ਼ਾਹਿਰ ਗੱਲ ਹੈ, ਲਾਹੌਰ ਦੀ ਗੱਲ ਕਰੀਏ, ਰਾਵੀ ਨੂੰ ਛੱਡ ਦਈਏ, ਪੋਸੀਬਲ ਹੀ ਨਹੀਂ ਹੋ ਸਕਦਾ। ਇਹ ਪੋਸੀਬਲ ਹੀ ਨਹੀਂ ਹੈਗਾ। ਔਰ ਫਿਰ ਜਿਸਲੇ ਰਾਵੀ ਦੇ ਉੱਤੇ ਮੈਂ ਥੋੜਾ ਰਿਸਰਚ ਕਰਨੀ ਸ਼ੁਰੂ ਕੀਤੀ ਤੇ ਮੈਨੂੰ ਪਤਾ ਚੱਲਿਆ ਕਿ ਜੀ ਰਾਵੀ ਜਿਹੜਾ ਹੈ ਉਹ ਤੇ ਆਪਣੇ ਅੰਦਰ ਐਡੀ ਲੰਮੀਆਂ ਚੌੜੀਆਂ ਦਾਸਤਾਨਾਂ ਸਮੋ ਕੇ ਬੈਠਾ ਹੈ। ਤੇ ਫਿਰ ਅਸੀਂ ਜਿਹੜਾ ਬਜਾਏ ਅਸਤੇ ਕਿ ਲਾਹੌਰਨਾਮਾ ਦੀ ਗੱਲ ਕਰਦੇ, ਅਸੀਂ ਕਿਹਾ ਕਿਉਂ ਨਾ ਅਸੀਂ ਰਾਵੀ ਕਥਾ ਕਰੀਏ ਔਰ ਰਾਵੀ ਦੀ ਕਹਾਣੀ ਦੱਸੀਏ। ਉਦੋਂ ਉਸ ਕਹਾਣੀ ਦੇ ਵਿੱਚ ਫਿਰ ਮੈਂ ਦੱਸ ਦੇਵਾਂ ਸਭ ਤੋਂ ਪ੍ਰੋਮੀਨੈਂਟ ਫੀਚਰ ਜਿਹੜਾ ਨਾ ਉਹ ਲਾਹੌਰ ਦਾ ਹੀ ਹੋਏਗਾ। ਬਹੁਤਾ ਤੁਹਾਨੂੰ ਡਿਸਅਪੁਆਇੰਟ ਹੋਣ ਦੀ ਲੋੜ ਨਹੀਂ, ਲੇਕਿਨ ਉਹਦੇ ਨਾਲ ਨਾਲ ਜਿਹੜਾ ਲਾਹੌਰ ਦੇ ਇਲਾਵਾ ਇੱਥੇ ਬੜਾ ਕੁਝ ਹੋਇਆ, ਅਸੀਂ ਉਹਦੇ ਬਾਰੇ ਵੀ ਗੱਲ ਕਰਾਂਗੇ। ਸੋ ਬੇਸਿਕਲੀ ਵਿਲ ਬੀ ਟਾਕਿੰਗ ਅਬਾਊਟ ਲਾਹੌਰ, ਔਰ ਲਾਹੌਰ ਦੇ ਨਾਲ ਜਿਹੜੀਆਂ ਚੀਜ਼ਾਂ ਜੁੜੀਆਂ ਨੇ ਔਰ ਉਹਦੇ ਨਾਲ ਜਿਹੜਾ ਸਭ ਤੋਂ ਵੱਡੀ ਜੁੜਤ ਹੈ ਰਾਵੀ ਦੀ, ਤੇ ਅਸੀਂ ਗੱਲ ਕਰਾਂਗੇ ਰਾਵੀ ਦਰਿਆ ਦੀ। ਬਿਲਕੁਲ ਜਨਾਬ, ਰਾਵੀ ਦਰਿਆ ਦੀ ਅਸੀਂ ਗੱਲ ਕਰਨ ਬੈਠੇ ਹਾਂ। ਤੇ ਅੱਛਾ ਮੈਡਮ, ਮੈਨੂੰ ਇਹ ਦੱਸੋ ਕਿ ਰਾਵੀ ਦੀ ਗੱਲ ਕਰਨੇ ਆ ਤੇ ਰਾਵੀ ਇਹ ਸ਼ੁਰੂ ਕਿੱਥੋਂ ਹੁੰਦਾ ਵੇ? ਰਾਵੀ ਦਾ ਸਭ ਤੋਂ ਪਹਿਲਾਂ ਦੱਸੋ ਰਾਵੀ ਨਾਮ ਕਿਵੇਂ ਪਿਆ, ਫਿਰ ਉਸ ਤੋਂ ਬਾਅਦ ਚੱਲਨੇ ਆ ਜਨਾਬ ਕਿ ਰਾਵੀ ਸ਼ੁਰੂ ਕਿੱਥੋਂ ਹੁੰਦਾ ਵੇ ਤੇ ਇਹਦਾ ਅਖੀਰ ਕਿੱਥੇ ਹੁੰਦਾ ਵੇ। ਗੱਲ ਹੈ ਵੇ ਕਿ ਸ਼ਾਜ਼ੀਆ, ਮੇਰਾ ਇੱਕ ਆਪਣਾ ਤਰੀਕਾਕਾਰ ਹੈ ਕਿ ਮੈਂ ਕਿਸੇ ਵੀ ਚੀਜ਼ ਨੂੰ ਸਮਝਣ ਲਈ ਮੈਂ ਬੜੀ ਦੂਰ ਤੱਕ ਜਾਂਦੀ ਹਾਂ। ਜਿਸ ਲਈ ਮੈਂ ਇਹਦੇ ਬਾਰੇ 'ਚ ਕੰਮ ਕਰਨਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲੇ ਤੇ ਗੱਲ ਮੇਰੀ ਇਹੀ ਹੋਈ ਕਿ ਰਾਵੀ ਦਾ ਜਿਹੜਾ ਪੂਰਾ ਖਿੱਤਾ ਹੈ ਉਹਦੇ ਖਿੱਤੇ ਦੇ ਬਾਰੇ ਜਿਹੜੀ ਅਸੀਂ ਗੱਲ ਕਰੀਏ। ਤੇ ਜਦੋਂ ਖਿੱਤੇ ਦੇ ਬਾਰੇ ਗੱਲ ਕੀਤੀ ਤੇ ਮੇਰੀ ਫਿਰ ਸਾਊਥ ਏਸ਼ੀਆ ਤੇ ਪਈ, ਤੇ ਸਾਊਥ ਏਸ਼ੀਆ 'ਚ ਫਿਰ ਅਸੀਂ ਸਬ ਕੰਟੀਨੈਂਟ ਤੇ ਆਨੇ। ਤੇ ਜਦੋਂ ਸਬ ਕੰਟੀਨੈਂਟ ਤੇ ਦੇਖਿਆ ਤੇ ਮੈਨੂੰ ਜਿਹੜਾ ਪਹਿਲਾ ਇੱਕ ਲਫ਼ਜ਼ ਬੜਾ ਅਹਿਮ ਨਜ਼ਰ ਆਇਆ ਉਹ ਸੀ ਪੰਜਾਬ ਦਾ ਸਾਡਾ ਇਲਾਕਾ। ਪੰਜਾਬ ਦੇ ਇਲਾਕੇ ਦੇ ਬਾਰੇ ਇੰਟਰਸਟਿੰਗ ਗੱਲ ਇਹ ਹੈ ਕਿ ਸਾਨੂੰ ਬੜੇ ਕਦੀਮ ਦੌਰ ਤੋਂ ਇਹਦੀਆਂ ਰਵਾਇਤਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਅੱਛਾ, ਹੁਣ ਜਿਹੜਾ ਇੱਕ ਰਿਸਰਚਰ ਹੁੰਦਾ ਨਾ ਉਹਦੇ 'ਚ ਇੱਕ ਬੜੀ ਭੈੜ ਹੁੰਦੀ ਹੈ। ਉਹ ਭੈੜ ਇਹ ਹੁੰਦੀ ਹੈ ਕਿ ਉਹਨੂੰ ਕੋਈ ਨਾ ਕੋਈ ਬੇਸਿਕ ਸੋਲਿਡ ਐਵੀਡੈਂਸ ਮਿਲਣਾ ਚਾਹੀਦਾ, ਜਾਂ ਤੇ ਰਿਟਨ ਫਾਰਮ 'ਚ ਮਿਲੇ ਤੇ ਜਾਂ ਕਿਤੇ ਓਰਲ ਫਾਰਮ 'ਚ ਮਿਲੇ। ਉਹ ਉੱਡਦੀ ਪੁੱਟਦੀ ਗੱਲ ਨੂੰ ਨਹੀਂ ਫੜਦਾ। ਸੋ ਉਹਨੂੰ ਜਿਸਲੇ ਮੈਂ ਦੇਖਿਆ ਤੇ ਸਭ ਤੋਂ ਜਦ ਮੈਨੂੰ ਇੱਕ ਬੜਾ ਸਟਰੋਂਗ ਰੈਫਰੈਂਸ ਮਿਲਦਾ ਉਹ ਸਾਨੂੰ ਇੱਕ ਬੜੀ ਪੁਰਾਣੀ ਕਦੀਮ ਆਰੀਆਵਾਂ ਦੀ ਕਿਤਾਬ ਹੈ 1200-1400 ਸਾਲ BC ਦੀ ਰਿਗਵੇਦ। ਜਿਸ ਮੈਂ ਰਿਗਵੇਦ 'ਚ ਦੇਖਿਆ ਤੇ ਉਹਦੇ ਵਿੱਚ ਜਿਹੜਾ ਸਾਡਾ ਲਹਿੰਦਾ ਤੇ ਚੜ੍ਹਦਾ ਪੰਜਾਬ ਹੈ, ਈਸਟ ਵੈਸਟ ਪੰਜਾਬ, ਉਹਦੇ ਬਾਰੇ ਜਿਹੜਾ ਇੱਕ ਨਾਂ ਦਿੱਤਾ ਗਿਆ ਉਹਦੇ ਬਾਰੇ ਕਹਿੰਦੇ ਨੇ ਸਿਪਤਾ ਸਿੰਧਵਾ। ਸਪਤਾ ਸਿੰਧਵਾ ਜਿਹੜਾ ਹੈ ਇਹ ਦੋ ਸੰਸਕ੍ਰਿਤ ਦੇ ਲਫ਼ਜ਼ ਨੇ, ਇੱਕ ਸਪਤਾ ਜਿਹਦਾ ਮਤਲਬ ਹੈ ਸੱਤ ਤੇ ਦੂਜਾ ਹੈ ਸਿੰਧਵਾ ਜਿਹਦਾ ਮਤਲਬ ਹੈ ਦਰਿਆ। ਤੇ ਉਹਨਾਂ ਨੇ ਕਿਹਾ ਕਿ ਜੀ ਇਹ ਜ਼ਮੀਨ ਹੈ 7 ਦਰਿਆਵਾਂ ਦੀ। ਔਰ ਸਪਤਾ ਸਿੰਧਵਾ ਜਿਹੜਾ ਹੈ ਉਹ ਅੱਜ ਕੱਲ੍ਹ ਦੇ ਜਿਹੜਾ ਤੁਸੀਂ ਮਾਡਰਨ ਈਸਟ ਵੈਸਟ ਪੰਜਾਬ ਹੈ ਉਹਨੂੰ ਡਿਫਾਈਨ ਕਰਦਾ ਤਕਰੀਬਨ। ਥੋੜੀ ਅੱਗ ਪਿੱਛ ਹੋ ਜਾਵੇ ਤੇ ਇਹਦੇ 'ਚ ਜੀਓਗ੍ਰਾਫਿਕਲੀ ਜਿਹੜਾ ਹੈ ਉਹਨੂੰ ਅਸੀਂ ਇਗਨੋਰ ਕਰਨੀ ਹੈ।
ਔਰ ਸਵਾਲ ਫਿਰ ਇਹ ਪੈਦਾ ਹੋਇਆ ਕਿ ਜੀ ਉਸ ਬਾਕੀ ਜਿਹੜੇ ਇਸ 5 ਦਰਿਆਵਾਂ ਦੀ ਤੇ ਅਸੀਂ ਕਹਾਣੀ ਸੁਣਨੇ ਹਾਂ, ਸਾਂ, ਕਿਉਂਕਿ ਅਸੀਂ ਕਹਿੰਦੇ ਹਾਂ ਇਹ ਪੰਜ 2 ਦਰਿਆਵਾਂ ਦਰਿਆਵਾਂ ਦੀ ਦੀ ਕਹਾਣੀ ਬਿਲਕੁਲ, ਕਿਹੜੀ ਹੈ? ਹਾਂਜੀ। ਤੇ ਉਹ 2 ਦਰਿਆਵਾਂ ਦੀ ਕਹਾਣੀ ਤੋਂ ਪਹਿਲੇ ਜਿਹੜਾ ਫਿਰ ਮੈਂ 5 ਨੂੰ ਵੀ ਲੱਭਣਾ ਸ਼ੁਰੂ ਕੀਤਾ। ਅੱਛਾ। ਜਿਸਲੇ 5 ਨੂੰ ਮੈਂ ਲੱਭਿਆ ਤੇ ਮੈਨੂੰ ਪਤਾ ਚੱਲਿਆ ਕਿ ਇਹ ਜਿਹੜੇ 5 ਦਰਿਆ ਅਸੀਂ ਜਿਨ੍ਹਾਂ ਦੇ ਨਾਂ ਅੱਜ ਕੱਲ ਲੰਨੇ ਆ ਤੇ ਉਹਨਾਂ ਦੇ ਤੇ ਪੁਰਾਣੇ ਨਾਂ ਵੀ ਬੜੇ ਹੀ ਸੋਹਣੇ ਸਨ। ਤੇ ਮੈਂ ਫਿਰ ਕਿਹਾ ਕਿ ਮੈਂ ਕਿਹਾ ਚਲੋ ਜੀ ਆਪਣੇ ਸੁਣਨ ਵਾਲਿਆਂ ਨੂੰ ਅਸੀਂ ਉਹਨਾਂ ਦੇ ਨਾਂ ਵੀ ਦੱਸੀਏ। ਤੇ ਮੈਂ ਦੇਖਿਆ ਕਿ ਜੀ ਸਤਲੁਜ ਨੂੰ ਕਿਹਾ ਜਾਂਦਾ ਸੀ ਸਤਦਰਿਉ, ਤਾਦਰਿਓ। ਬਿਆਸ ਨੂੰ ਕਿਹਾ ਜਾਂਦਾ ਸੀ ਵਿਪਾਸਾ, ਰਾਵੀ ਨੂੰ ਕਹਿੰਦੇ ਸੀ ਜੀ ਆਰਿਆਵਤੀ ਜਾਂ ਇਰਾਵਤੀ, ਤੇ ਚਨਾਬ ਨੂੰ ਕਹਿੰਦੇ ਸੀ ਚੰਦਰਭਾਗਾ ਜਾਂ ਅਸਖਨੀ, ਔਰ ਜੇਲਮ ਨੂੰ ਕਹਿੰਦੇ ਸੀ ਵਿਤਾਸਤਾ। ਜੀ ਇਹ ਸਾਡਾ ਕਦੀਮ ਟੈਕਸਟ ਹੈ, ਉਹਨਾਂ 'ਚ ਇਹ 5 ਦਰਿਆ ਤੇ ਮਿਲਦੇ ਨੇ। ਤੇ ਹੁਣ ਜਿਹੜੇ ਨੇ ਗੱਲ ਕਰੀਏ ਬਾਕੀ 2 ਦਰਿਆਵਾਂ ਦੀ, ਤੇ ਉਸ ਤੋਂ ਪਹਿਲੇ ਮੇਰਾ ਖਿਆਲ ਹੈ ਸ਼ਾਜ਼ੀਆ ਕੋਈ ਗਾਉਣ ਸ਼ਾਉਣ ਲਾ ਦੇ ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਹੋਵੇ ਕਿ ਹਾਂ ਵੀ ਇਸ ਗਾਉਣ ਤੋਂ ਬਾਅਦ ਅਸੀਂ ਦੱਸਾਂਗੇ ਕਿ ਬਾਕੀ ਜਿਹੜੇ 2 ਦਰਿਆ ਸਨ ਉਹ ਕਿਹੜੇ ਸਨ। ਜੀ ਸਹੀ, ਕਿਉਂਕਿ ਰਾਵੀ ਦੇ ਬਾਰੇ ਚ ਗੱਲ ਕਰ ਰਹੇ ਹਾਂ, ਤੁਹਾਨੂੰ ਰਾਵੀ ਕਥਾ ਸੁਣਾ ਰਹੇ ਹਾਂ ਤੇ ਮਹਿਨਾਜ਼ ਦੀ ਆਵਾਜ਼ ਦੇ ਵਿੱਚ ਗਾਣਾ ਸੁਣਨੇ ਆ ਜਨਾਬ, ਰਾਵੀ ਦੀਆਂ ਛੱਲਾਂ। ਔਰ ਕੀ ਗਾਣਾ ਕਹਿੰਦਾ ਹੈ ਉਹਦੇ ਬਾਰੇ ਵਿੱਚ ਵੀ ਗੱਲ ਕਰਾਂਗੇ। ਸਾਡੇ ਕੋਲ ਕੁਝ ਮੈਸੇजेस ਵੀ ਆਏ ਨੇ ਜਾਂਦੇ ਜਾਂਦੇ, ਮੈਂ ਦੱਸਾਂ ਕਿ ਨੈਕਸਟ ਦੇ ਬਾਅਦ ਜਦੋਂ ਵੀ ਵਾਪਸ ਆਨੇ ਆ ਗਾਣੇ ਦੇ ਬਾਅਦ ਤੇ ਤੁਹਾਡੇ ਮੈਸੇजेस ਵੀ ਪੜ੍ਹ ਲੈਣੇ ਆ। ਲੇਕਿਨ ਮੈਂ ਚਾਹਾਂਗੀ ਕਿ ਤੁਸੀਂ ਰਾਵੀ ਦੇ ਨਾਲ ਜੁੜੀ ਹੋਈ ਆਪਣੀ ਕੋਈ ਕਥਾ ਅਗਰ ਹੋਵੇ ਉਹ ਸਾਨੂੰ ਸੁਣਾ ਸਕਦੇ ਹੋ। ਅਗਰ ਕੋਈ ਰਾਵੀ ਦੇ ਕੰਢੇ ਰਹਿੰਦਾ ਹੋਵੇ ਤੇ ਸਾਨੂੰ ਦੱਸ ਸਕਦਾ ਹੈ ਕਿ ਉਹਨਾਂ ਦੀ ਕੋਈ ਯਾਦ ਹੈਗੀ ਹੈ ਰਾਵੀ ਦੇ ਨਾਲ ਜੁੜੀ ਹੋਈ ਜਾਂ ਨਹੀਂ। ਔਰ ਐਸਾ ਤੁਸੀਂ ਵੀ ਆਪਣੀ ਸਾਂਝ ਸਾਡੇ ਨਾਲ ਪਾਲੋਗੇ ਔਰ ਨਾਲੇ ਜਿਹੜੀ ਸਾਡੀ ਇਨਫੋਰਮੇਸ਼ਨ ਹੈਗੀ ਹੈ ਜੋ ਤੁਹਾਨੂੰ ਅਸੀਂ ਨੌਲੇਜ ਦੇਣਾ ਚਾਹੁੰਦੇ ਹਾਂ ਉਹ ਵੀ ਤੁਹਾਡੇ ਤੱਕ ਅੱਪੜ ਜਾਏਗਾ। ਜਨਾਬ ਸੁਣਨੇ ਹਾਂ ਮਹਿਨਾਜ਼ ਨੂੰ ਰਾਵੀ ਦੀਆਂ ਛੱਲਾਂ, ਆਨਿਆ परत के एस गाने के बाद। जी जनाब तुम सुन रहे हैं FM 95 पंजाब रंग, मैं शाजिया सईद और मेरे नाल हैं जनाब डॉक्टर कवल खालिद। और आज तुम सुन रहे हो रावी कथा साडे मूँह साडी जुबानी, क्योंकि अगर किसी का एक तजर्बा होवे ना, कोई एक चीज़ दे पिछे असी लगी है ਉਹਨੂੰ ਫੜੀਏ ਫਿਰ ਉਹਦੀ ਜਿੱਥੋਂ ਦੀ ਸ਼ੁਰੂਆਤ ਹੋਈ ਹੁੰਦੀ ਹੈ ਨਾ ਉੱਥੇ ਤੱਕ ਨਾ ਆਪੜੀਏ, ਉੱਥੋਂ ਦੀ ਨਾ ਫਿਰ ਸ਼ੁਰੂ ਕਰੀਏ ਤੇ ਫਿਰ ਕਿਸੇ ਵੀ ਇਨਫੋਰਮੇਸ਼ਨ ਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ, ਉਹਨੂੰ ਅੱਗੇ ਲੰਘਾਈਏ ਜਾਂ ਪਹੁੰਚਾਈਏ। ਅਗਰ ਸਾਨੂੰ ਪਤਾ ਚੱਲ ਗਿਆ ਹੋਇਆ ਕਿ ਵੀ ਇਹਦੀ ਸ਼ੁਰੂਆਤ ਕਿੱਥੋਂ ਹੋਈ ਸੀ ਤੇ ਅਖੀਰ ਕਿੱਥੋਂ ਹੋਈ, ਉਹ ਫਿਰ ਅੱਗੇ ਸਾਡਾ ਪਹੁੰਚਾਉਣਾ ਵੀ ਜ਼ਿੰਮੇਵਾਰੀ ਬਣਦੀ ਹੈ। ਨਾ ਪਹੁੰਚਾਈਏ ਤੇ ਫਿਰ ਜ਼ਾਰੀ ਗੱਲ ਉਹ ਇਲਮ ਦਾ ਕੀ ਫਾਇਦਾ। ਤੇ ਜਨਾਬ ਗੱਲ ਕਰ ਰਹੇ ਸੀ ਰਾਵੀ ਦੀ ਔਰ ਦਰਿਆਵਾਂ ਦੀ, 5 ਦਰਿਆਵਾਂ ਦੀ ਕਹਾਣੀ ਸ਼ਾਇਦ ਸਾਰਿਆਂ ਨੂੰ ਹੀ ਪਤਾ ਹੋਏਗਾ, ਉਹਨਾਂ ਦੇ ਤੁਸੀਂ ਨਾਮ ਵੀ ਸੁਨੇ। ਔਰ ਅਗਰ ਕਿਸੇ ਨੂੰ ਕੋਈ ਇੱਕ ਨਾਮ ਵੀ ਯਾਦ ਹੋਵੇ, ਚਲੋ ਰਾਵੀ ਦਾ ਹੀ ਨਾਮ ਦੱਸ ਦਿਓ, ਜੋ ਰਾਵੀ ਦਾ ਨਾਮ ਦੱਸ ਕੇ ਗਈਆਂ ਸੀ ਡਾਕਟਰ ਸਾਹਿਬਾ, ਉਹ ਕੀ ਹੈਗਾ ਵੇ। ਔਰ ਫਿਰ ਜਨਾਬ ਤੁਹਾਨੂੰ ਦੱਸਾਂਗੇ ਅਗਲੀ ਕਹਾਣੀ ਕਿ ਜਿਹੜੇ 2 ਦਰਿਆ ਸਨ ਉਹ ਕਿਹੜੇ ਸਨ ਤੇ ਕਿੱਧਰ ਗਏ। ਉਸ ਤੋਂ ਪਹਿਲੇ ਸ਼ਾਮਿਲ ਕਰ ਲਈਏ ਮੈਡਮ ਇੱਕ ਮੈਸੇਜ ਸ਼ਾਮਿਲ ਕਰ ਲਈਏ ਨਾਲ ਮੈਸੇजेस ਪੜ੍ਹ ਲਈਏ ਸਾਡੇ ਨਾਲ ਕੌਣ ਸ਼ਾਮਿਲ ਹੋਏ ਨੇ। ਜਨਾਬ ਸ਼ੁਰੂਆਤੀਓਂ ਹੀ ਸਾਡੇ ਨਾਲ ਆਏ ਨੇ ਨਜ਼ੀਰ ਅਹਿਮਦ ਸਾਹਿਬ, और फिर हीगे ने जनाब नौशा अली खान, शफाकत अली खान, मुहम्मद जावेद साढ़े नाल आए हुए ने और मुहम्मद आमिर गोंदल साहब सानू सुन रहे ने, फेसबुक दे राही सुन रहे ने और सानू FM दे राही भी जो सुन रहे ने उन्होंने कहांगे कि प्लीज़ 8881 ते सानू मैसेज करके लाजमी यही दस दो कि तुसीं सुन रहे हो सानू। और जनाब इन्हां सारे ने मैडम सलाम क्या है। वालेकुम सलाम जी, जी आयां नू। मैं ते अज पहली दफ़ा सारिਆਂ ਨੂੰ जी आयां ਨੂੰ ਕਹਾਂਗੀ ਕਿ ਬੜੀ ਖੁਸ਼ੀ ਹੋਈ ਹੈ ਕਿ ਇੰਨੇ ਲੋਕਾਂ ਨੇ ਸਾਨੂੰ ਇੰਨਾ ਅੱਛਾ ਰਿਸਪੌਂਸ ਦਿੱਤਾ ਹੈ। ਤੇ ਅੱਗੇ ਦੱਸੋ ਜੀ ਹੋਰ ਕੀ ਗੱਲਾਂ ਕਰ ਰਹੇ ਨੇ ਲੋਕ। ਜਨਾਬ ਫਿਲਹਾਲ ਤੇ ਸਲਾਮ ਹੀ ਕਹਿ ਰਹੇ ਨੇ, ਕੋਈ ਮੁਲਤਾਨ ਤੋਂ ਹੈ ਤੇ ਕੋਈ ਜਨਾਬ ਹੈਗਾ ਵੇ ਪਤਾ ਨਹੀਂ ਲਾਹੌਰ ਤੋਂ ਵੀ ਕੁਝ ਹੈਗੇ ਨੇ, ਡਿਫਰੈਂਟ ਇਲਾਕਿਆਂ ਤੋਂ ਜਿਹਨਾਂ ਨਾਲ ਸਾਨੂੰ ਲੋਕ ਜੇ ਜੁਆਇਨ ਕਰਦੇ ਨੇ ਉਹ ਸਾਨੂੰ ਸੁਣਦੇ ਨੇ ਔਰ ਇਸ ਵੇਲੇ ਵੀ ਸੁਣ ਰਹੇ ਨੇ ਸਾਨੂੰ। ਔਰ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਜਨਾਬ ਰਾਵੀ ਦੇ ਬਾਰੇ ਵਿੱਚ ਜੇ ਤੁਹਾਡੇ ਕੋਲ ਕੋਈ ਐਸੀ ਕਥਾ ਹੈਗੀ ਹੈ, ਕੋਈ ਐਸੀ ਦਾਸਤਾਨ ਹੈਗੀ ਹੈ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਸ਼ੇਅਰ ਕਰਨਾ ਚਾਹੁੰਦੇ ਹੋ ਕਿ ਰਾਵੀ ਦੇ ਕੰਢੇ ਵਸਦੇ ਹੋਏ ਜਾਂ ਵੈਸੇ ਹੀ ਸੈਰ ਕਦੀ ਕਰਨ ਗਏ ਹੋਵੋ ਤੇ ਕੋਈ ਇੱਕ ਵਾਕਿਆ ਯਾਦ ਆ ਗਿਆ ਹੋਏ ਤੇ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ। ਫੇਸਬੁੱਕ ਦਾ ਜਿਹੜਾ ਸਾਡਾ ਵਿਹੜਾ ਤੁਹਾਡੇ ਲਈ ਓਪਨ ਹੀ ਗਾਵੇ, ਤੁਸੀਂ ਉੱਥੇ ਸ਼ੇਅਰ ਕਰੋ। ਜੀ ਮੈਡਮ ਤੁਸੀਂ ਦੱਸ ਰਹੇ ਸੀ ਜਨਾਬ 5 ਦਰਿਆਵਾਂ ਦੀ ਕਹਾਣੀ ਤੇ ਸਾਨੂੰ ਪਤਾ ਹੋਣੀ ਵੀ ਹੈ, ਲੇਕਿਨ ਉਹਦੇ ਬਾਰੇ ਵਿੱਚ ਮਜ਼ੀਦ ਇਨ ਡੈਪਥ ਵੀ ਅਸੀਂ ਪਤਾ ਕਰਾਂਗੇ ਕਿ ਕੀ ਚੀਜ਼ਾਂ ਹੈਗੀਆਂ ਨੇ। ਔਰ ਲੇਕਿਨ ਫਿਲਹਾਲ ਤੁਸੀਂ ਸਾਨੂੰ ਦੱਸੋ ਕਿ ਉਹ 2 ਦਰਿਆ ਕਿੱਧਰ ਗਏ। ਦੇਖੋ ਜੀ ਇਹ 2 ਦਰਿਆਵਾਂ ਦੀ ਜਿਹੜੀ ਹੈ ਨਾ ਇਹ ਬੜੀ ਮਿਸਟਰੀ ਹੈ, ਕਿਉਂਕਿ ਸਾਨੂੰ ਜਾ ਬਜਾ ਉਹਨਾਂ ਦਾ ਜ਼ਿਕਰ ਤੇ ਮਿਲਦਾ ਹੈ ਲੇਕਿਨ ਉਹਨਾਂ ਦੀ ਐਗਜ਼ਿਸਟੈਂਸ ਜਿਹੜੀ ਹੈ ਉਹਨੂੰ ਫਿਰ ਲੱਭਣਾ ਜਿਹੜਾ ਸੀ ਆਰਕੀਓਲੋਜਿਸਟ ਦਾ ਕੰਮ ਸੀ ਔਰ ਉਹ ਵਾਕਈ ਉਹ ਸਾਨੂੰ ਉਹਦੇ ਸਬੂਤ ਵੀ ਲੱਭੇ। ਔਰ ਉਹ ਜਿਹੜੇ 2 ਦਰਿਆ ਨੇ ਉਹਨਾਂ ਦੇ ਨਾਲ ਮੈਂ 4 ਨਾਂ ਜੁੜੇ ਨੇ। 4 ਨਾਂ ਜੁੜੇ ਨੇ ਵਾਹ। ਇੱਕ ਤੇ ਜੀ ਘੱਗਰ ਦਾ, ਦੂਜਾ ਹਾਕੜਾ ਦਾ, ਤੀਜਾ ਦਰਿਸ਼ਤਾਵਤੀ ਹੈ ਤੇ ਚੌਥਾ ਨਾਂ ਸਰਸਵਤੀ ਹੈ। ਸਰਸਵਤੀ। ਹਾਂ ਹੁਣ ਦਰਿਆਵਾਂ ਦੇ ਨਾਲ ਇੱਕ ਗੱਲ ਇਹ ਬੜੀ ਹੈ ਵੇ ਕਿ ਇਹ
ਇੱਕ ਦੂਜੇ ਨਾਲ ਮਿਲਦੇ ਵੀ ਨੇ ਤੇ ਇੱਕ ਦੂਜੇ ਨਾਲ ਅਲੱਗਾ ਵੀ ਹੁੰਦੇ ਨੇ ਤੇ ਉਹਨਾਂ ਦੇ ਨਾਂ ਐਸੇ ਤਰ੍ਹਾਂ ਅਦਲਦੇ ਬਦਲਦੇ ਰਹਿੰਦੇ ਨੇ। ਲੇਕਿਨ ਬੁਨਿਆਦੀ ਤੌਰ ਦੇ ਉੱਤੇ ਹੋਇਆ ਹੈ ਕਿ ਇਹ ਜਿਹੜੇ ਦਰਿਆ ਸਨ, ਜਿਹੜੇ ਦੋ ਬੇਸਿਕਲੀ, ਇਹ ਹੋ ਗਏ ਖੁਸ਼ਕ। ਅੱਛਾ। ਇਹਨਾਂ ਨੇ ਜਦੋਂ ਆਪਣਾ ਰਾਹ ਬਦਲਿਆ ਔਰ ਇਹਨਾਂ ਦੇ ਮੁਖਤਲਿਫ ਜਿਹੜੇ ਨੇ ਉਹ ਸਰਕਮਸਟੈਂਸਸ ਹੋਏ ਮੌਸਮੀ ਹਾਲਾਤ ਦੀ ਵਜ੍ਹਾ ਨਾਲ, ਇਹ ਜਿਹੜੇ ਅਸੀਂ ਅੱਜ ਕੱਲ੍ਹ ਜਿਹੜੇ ਮੌਸਮੀ ਅਜ਼ਾਬ ਭੁਗਤਦੇ ਆ ਨਾ, ਇਹ ਪਹਿਲੀ ਦਫਾ ਨਹੀਂ ਹੋਦੇ ਦੁਨੀਆ 'ਚ, ਹਮੇਸ਼ਾ ਤੋਂ ਹੁੰਦੇ ਆਏ ਨੇ। ਉਹਨਾਂ ਦੇ ਹੀ ਨਤੀਜੇ 'ਚ ਦੋ ਦਰਿਆ ਜਿਹੜੇ ਨੇ ਇਹ ਖੁਸ਼ਕ ਹੋ ਗਏ ਨੇ ਔਰ ਚੁਨਾਚੇ ਅੱਜ ਕੱਲ੍ਹ ਜਿਹੜਾ ਨਾ ਫਿਰ ਅਸੀਂ ਇੱਕੋ ਉਹਦੇ 'ਤੇ ਆ ਗਏ ਹਾਂ, ਜਿਹੜਾ ਕਿ ਪੰਜਾਬ ਦਾ ਇਲਾਕਾ। ਉਹਦੇ ਇਹਨਾਂ ਸਾਰੇ ਦਰਿਆਵਾਂ ਦੀ ਜਿਹੜੀ ਓਰੀਜਨ ਹੈ ਨਾ, ਉਹ ਤੁਹਾਨੂੰ ਮਿਲਦੀ ਹੈ ਮੈਜੋਰਿਟੀ ਦੀ ਹਿਮਾਲਿਆ ਤੋਂ। ਹਿਮਾਲਿਆ ਦੇ ਜਿਹੜੇ ਪਹਾੜ ਨੇ ਉਹਨਾਂ ਤੋਂ ਇਹਨਾਂ ਦਾ ਆਗਾਜ਼ ਹੁੰਦਾ ਹੈ ਔਰ ਜਿਹੜੇ ਵੱਡੇ ਵੱਡੇ ਸਾਡੇ ਪਹਾੜਾਂ ਦੇ ਸਿਲਸਿਲੇ ਹੈਗੇ ਨੇ ਉੱਥੋਂ ਇਹ ਦਰਿਆ ਫੁੱਟਦੇ ਨੇ। ਉਹਦੇ ਸਾਰੇ ਦਰਿਆ ਉੱਥੋਂ ਚੱਲਦੇ ਚੱਲਦੇ ਆ ਕੇ ਮਿਲਦੇ ਜੇ ਸਾਡੇ ਇੱਕ ਵੱਡੇ ਦਰਿਆ ਤੋਂ, ਜਿਹਨੂੰ ਕਹਿੰਦੇ ਆ ਦਰਿਆ ਸਿੰਧ। ਹੁਣ ਦਰਿਆ ਸਿੰਧ ਦੇ ਬਾਰੇ ਗੱਲ ਕਰ ਲਈਏ। ਦਰਿਆ ਸਿੰਧ ਦਾ ਜਿਹੜਾ ਨਾਂ ਹੈ ਉਹ ਇੰਡਸ ਹੈ। ਇੰਡਸ ਦਾ ਜਿਹੜਾ ਲਫ਼ਜ਼ ਹੈ ਉਹ ਬੇਸਿਕਲੀ ਫਿਰ ਇੱਕ ਸੰਸਕ੍ਰਿਤ ਦਾ ਲਫ਼ਜ਼ ਹੈ, ਸਿੰਧੂ। ਸਿੰਧੂ ਤੋਂ ਆਉਂਦਾ ਹੈ, ਜਿਹਦਾ ਮਤਲਬ ਹੁੰਦਾ ਹੈ ਦਰਿਆ ਜਾਂ ਸਮੁੰਦਰ ਜਾਂ ਬਹੁਤ ਵੱਡਾ ਪਾਣੀ, ਔਰ ਇਹਨੂੰ ਸਿੰਧੂ ਦਾ ਨਾਂ ਦਿੱਤਾ ਗਿਆ। ਔਰ ਬੜੀ ਦਿਲਚਸਪ ਗੱਲ ਹੈ ਕਿ ਜਦੋਂ ਗ੍ਰੀਕ ਐਸੇ ਇਲਾਕੇ 'ਚ ਆਏ ਤੇ ਉਹਨਾਂ ਨੇ ਇਹਨੂੰ ਦੇਖਿਆ, ਸਿੰਧ ਦਾ ਲਫ਼ਜ਼ ਸੁਣਿਆ ਔਰ ਉਹਨਾਂ ਨੇ ਕੁਛ ਰਲਾਮਤ ਲਾ ਕੇ ਉਹਨੂੰ ਇੰਡੋਸ ਕਿਹਾ। ਫਿਰ ਰੋਮਨ ਆਉਂਦੇ ਨੇ, ਉਹਨਾਂ ਨੇ ਇੰਡਸ ਕਿਹਾ। ਜਦੋਂ ਪਰਸ਼ੀਅਨ ਫਾਰਸੀ ਜ਼ੁਬਾਨ ਬੋਲਣ ਵਾਲੇ ਆਏ ਤੇ ਉਹਨਾਂ ਨੇ ਇਹਨੇ ਹਿੰਦੂ ਕਹਿ ਦਿੱਤਾ। ਤੇ ਉਹ ਰਲਦਾ ਮਿਲਦਾ ਜਿਹੜਾ ਹੈ ਉਹ ਸਿੰਧ ਦਾ ਇੱਕ ਲਫ਼ਜ਼ ਜਿਹੜਾ ਹੈ ਓਵਰ ਦਾ ਈਅਰਸ, ਬਲਕਿ ਓਵਰ ਦਾ ਥਾਊਜ਼ੈਂਡਸ ਆਫ ਈਅਰਸ ਡਿਵੈਲਪ ਹੁੰਦਾ ਹੈ। ਇਹਦੇ 'ਚ ਹੁਣ ਮੈਂ ਬੜੀ ਦਿਲਚਸਪ ਗੱਲ ਤੁਹਾਨੂੰ ਵੀ ਦੱਸਦੀ ਜਾਵਾਂ ਕਿ ਇਸ ਖਿੱਤੇ ਤੋਂ ਜਿੰਨੇ ਵੀ ਲੋਕ ਬਿਲੋਂਗ ਕਰਦੇ ਸਨ ਉਹ ਸਾਰੇ ਹਿੰਦੀ ਕਹਾਉਂਦੇ ਸਨ। ਅੱਛਾ। ਅ ਪਰਸਨ ਫਰੋਮ ਹਿੰਦੁਸਤਾਨ। ਇਹਦੇ 'ਚ ਰਿਲੀਜਨ ਦਾ ਕੋਈ ਤਾਲੁਕ ਨਹੀਂ ਸੀਗਾ। ਹਿੰਦੂ, ਮੁਸਲਿਮ, ਸਿੱਖ ਜਿਹੜੇ ਵੀ ਇੱਥੋਂ ਕਿਤੇ ਜਾਂਦੇ ਸਨ, ਕਿਤੇ ਯੂਰਪੀਅਨ ਮੁਲਕਾਂ 'ਚ ਜਾਂ ਕਿਤੇ, ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਹ ਹਿੰਦੀ ਹੈ, ਕਿ ਹਿੰਦੁਸਤਾਨ ਤੋਂ ਆਇਆ ਸੀ। ਔਰ ਉਹਦੀ ਬੁਨਿਆਦੀ ਇੰਸਪੀਰੇਸ਼ਨ ਜਿਹੜੀ ਹੈ ਉਹ ਤੁਹਾਡਾ ਦਰਿਆ ਸਿੰਧ ਹੈ। ਔਰ ਦਰਿਆ ਸਿੰਧ 'ਚ ਜਾ ਕੇ ਇਹ ਸਾਰੇ ਦੇ ਸਾਰੇ ਦਰਿਆ ਮਿਲਦੇ ਨੇ। ਔਰ ਹੁਣ ਗੱਲ ਇਹ ਆ ਜਾਂਦੀ ਹੈ ਕਿ ਦਰਿਆ ਸਿੰਧ ਫਿਰ ਇਹਨਾਂ ਦਰਿਆਵਾਂ ਨਾਲ ਕੀ ਸਲੂਕ ਕਰਦਾ ਹੈ, ਉਹ ਇੱਕ ਹੋਰ ਹੀ ਕਹਾਣੀ ਹੈ। ਔਰ ਇਹਦੇ ਨਾਲ ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੇ ਕਿੱਸੇ, ਬਹੁਤ ਸੇ ਵਾਕਿਏ ਜੁੜੇ ਨੇ। ਬਲਕਿ ਬਹੁਤ ਸਾਰੇ ਇਲਾਕਿਆਂ ਦੇ ਲੋਕ ਜਿਹੜੇ ਸਾਨੂੰ ਇਸ ਲਈ ਮੈਸੇਜ ਕਰਦੇ ਪਏ ਨੇ, ਉਹਨਾਂ ਨੂੰ ਅਸੀਂ ਤਸੱਲੀ ਦੇ ਦਈਏ ਕਿ ਅਸੀਂ ਜਿਹੜੀ ਆਪਣੀ ਰਾਵੀ ਕਥਾ 'ਚ ਕੋਈ ਪਤਾ ਨਹੀਂ, ਅਸੀਂ ਤੁਹਾਡੇ ਇਲਾਕੇ ਦੇ ਵੀ ਇੱਕ ਗੇੜਾ ਮਾਰੀਏ। ਬਿਲਕੁਲ ਸਹੀ। ਉਹ ਕਿਉਂਕਿ ਰਾਵੀ ਕਿਧਰੇ ਨਹੀਂ ਜਾਂਦੀ। ਰਾਵੀ ਸਾਰੀ ਗੱਲ ਹੈ ਜਿੱਥੋਂ ਦੀ ਸ਼ੁਰੂਆਤ ਹੁੰਦੀ ਹੈ, ਉਥੋਂ ਆਂਦੇ ਆਂਦੇ ਜਦੋਂ ਤੱਕ ਇੱਥੇ ਤੱਕ ਪੜਦੀ ਹੈ, ਇੱਥੋਂ ਵੀ ਫਿਰ ਅੱਗੇ ਜਾਂਦੀ ਹੈ। ਇਹ ਨਹੀਂ ਕਿ ਇੱਥੇ ਹੀ ਖਤਮ ਹੋ ਗਈ ਨਾ ਜੀ, ਉਹ ਅੱਗੇ ਵੀ ਜਾਂਦੀ ਹੈ। ਤੇ ਉਹ ਵੀ ਅਸੀਂ ਪੁੱਛਾਂਗੇ ਇਹਨਾਂ ਦੇ ਕੋਲੋਂ ਕਿ ਕਿੱਥੋਂ ਦੀ ਸ਼ੁਰੂ ਹੋ ਕੇ ਤੇ ਕਿੱਥੇ ਜਾਂਦੀ ਹੈ। ਵੈਸੇ ਰਾਵੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਰਾਵੀ ਦੀ ਸਾਨੂੰ ਥੋੜੀ ਦਾਸਤਾਨ ਸੁਣਾਓ। ਬਿਲਕੁਲ ਜਨਾਬ, ਅਸੀਂ ਹੁਣ ਰਾਵੀ ਦੇ ਆਂਦੇ ਆ, ਅਸੀਂ ਹੁਣ ਪੰਜਾਬ ਤੇ ਆ ਜਾਂਦੇ ਹਾਂ। ਪੰਜਾਬ ਤੇ ਆਉਂਦੇ ਹਾਂ ਤੇ ਪੰਜਾਬ ਜਦੋਂ 5 ਦਰਿਆਵਾਂ ਦੀ ਜ਼ਮੀਨ ਜਿਹਨੂੰ ਕਹਿੰਦੇ ਨੇ, ਤੇ ਉਹਨੂੰ ਪੈਂਟਾ ਪਟੋਮੀਆ ਕਿਹਾ ਗਿਆ। ਇਹ ਵੀ ਹੈ ਪੈਂਟਾ ਕਹਿੰਦੇ ਨੇ ਜੀ 5 ਨੂੰ, ਤੇ ਪਟੋਮੀਆ ਕਹਿੰਦੇ ਨੇ ਦਰਿਆ ਨੂੰ। ਤੇ ਫਿਰ ਮੁਸਲਿਮ ਹਿਸਟੋਰੀਅਨ ਨੇ ਫਾਰਸੀ 'ਚ ਇਹਦਾ ਨਾਂ ਪੰਜਾਬ ਲਿਖਿਆ, ਜਿਹਦਾ ਮਤਲਬ ਸੀ 5 ਪਾਣੀਆਂ ਦੀ ਜ਼ਮੀਨ। ਔਰ ਮਜ਼ੇ ਦੀ ਗੱਲ ਹੈ ਕਿ ਇਹ ਅਫਗਾਨਿਸਤਾਨ, ਈਰਾਨ 'ਚ ਵੀ ਸਾਨੂੰ ਪੰਜਾਬ ਮਿਲਦਾ ਹੈ। ਔਰ ਪੰਜਾਬ ਤੋਂ ਜਿਹੜੇ ਜੇ ਕਹਾਣੀ ਜਿਸ ਲਈ ਸ਼ੁਰੂ ਹੁੰਦੀ ਹੈ, ਹੁਣ ਹੁੰਦਾ ਹੈ ਜੀ ਕਿ ਇਹ ਜਿਹੜੇ ਦਰਿਆ ਪੰਜੇ ਫੁੱਟਦੇ ਨੇ ਤੇ ਫੁੱਟਣ ਤੋਂ ਬਾਅਦ ਇਹ ਇੱਕ ਜਗ੍ਹਾ ਤੇ ਆ ਕੇ ਮਿਲਦੇ ਨੇ, ਜਿਹਨੂੰ ਅਸੀਂ 5 ਨੰਦ ਕਹਿੰਦੇ ਆ। ਅੱਛਾ। ਇਹ ਤੁਹਾਡਾ ਜਿਹੜਾ ਬਹਾਵਲਪੁਰ ਡਿਸਟ੍ਰਿਕਟ ਦੇ ਵਿੱਚ ਜਗ੍ਹਾ ਹੈ ਜਿੱਥੇ ਜਾ ਕੇ ਇਹ ਮਿਲਦੇ ਨੇ। ਉਹਦੇ 'ਚ ਜੇਹਲਮ ਤੇ ਰਾਵੀ ਜਿਹੜਾ ਹੈ ਉਹ ਚਨਾਹ 'ਚ ਆ ਕੇ ਮਿਲਦਾ ਹੈ। ਬਿਆਸ ਤੇ ਸਤਲੁਜ ਜਿਹੜਾ ਹੈ ਉਹ ਆ ਕੇ ਮਿਲਦੇ ਨੇ ਅੱਗੇ ਜਾ ਕੇ, ਤੇ ਇਹ ਜਾਂਦੇ ਨੇ ਪੰਜਨਾਥ ਦੇ ਵਿੱਚ। ਔਰ ਇਹਨਾਂ ਸਾਰਿਆਂ ਦੀ ਜਿਹੜਾ ਇੱਕ ਮਿਲਾਪ ਹੁੰਦਾ ਹੈ, ਤੇ ਇਹ ਮਿਲਾਪ ਹੋ ਕੇ ਇੰਡਸ ਰਿਵਰ ਦੇ ਵਿੱਚ, ਜਿਹਨੂੰ ਦਰਿਆ ਸਿੰਧ ਕਹਿੰਦੇ। ਔਰ ਦਰਿਆ ਸਿੰਧ ਜਿਹੜਾ ਉਹ ਜਾ ਕੇ ਤੁਹਾਡਾ ਅਰੇਬੀਅਨ ਸੀ 'ਚ ਡਿੱਗਦਾ, ਬਹਿਰਾ ਅਰਬ ਦੇ ਵਿੱਚ। ਅੱਛਾ, ਮਜ਼ੇ ਦੀ ਗੱਲ ਹੈ ਵੀ ਦੱਸਾਂ, ਦਰਿਆ ਸਿੰਧ ਜਿਹੜਾ ਨਾ ਉਹਨੂੰ ਫਿਰ 7 ਦਰਿਆਵਾਂ ਦੀ ਜ਼ਮੀਨ, ਕਿਉਂਕਿ ਦਰਿਆ ਸਿੰਧ 'ਚ 5 ਦਰਿਆ ਪੰਜਾਬ ਦੇ ਡਿੱਗਦੇ ਜੇ, ਇੱਕ ਦਰਿਆ ਸਿੰਧ 'ਚ ਤੇ ਇੱਕ ਦਰਿਆ ਕਾਬੁਲ 'ਚ। ਕਾਬੁਲ ਦਾ ਦਰਿਆ ਵੀ ਤੇ ਐਸੇ ਲਈ ਜਿਸ ਲਈ ਇਸ ਦਰਿਆ ਨੂੰ ਪਹਿਲੇ ਯੂਨਾਨੀਆਂ ਨੇ ਆ ਕੇ ਵੇਖਿਆ ਤੇ ਉਹਨਾਂ ਨੇ ਕਿਹਾ ਇਹ ਦਰਿਆ ਨਹੀਂ ਹੈ ਤੇ ਸਮੁੰਦਰ ਹੈ। ਔਰ ਉਸ ਤੋਂ ਬਾਅਦ ਅਸੀਂ ਜਦੋਂ ਤੁਰਨੇ ਆ ਤੇ ਅਸੀਂ ਫਿਰ ਆ ਕੇ ਮਿਲਦੇ ਹਾਂ ਤੇ ਦੇਖਦੇ ਹਾਂ ਕਿ ਰਾਵੀ ਜਿਹੜਾ ਹੈ ਉਹ ਕੀ ਕਹਿਲਾਉਂਦਾ ਹੈ। ਰਾਵੀ ਦੇ ਸਾਨੂੰ ਤਾਰੀਖ 'ਚ ਬੜੇ ਨਾਮ ਮਿਲਦੇ ਨੇ। ਔਰ ਇਹਨਾਂ ਸਾਰੇ ਦਰਿਆਵਾਂ ਦੀ ਵਜ੍ਹਾ ਨਾਲ ਪੰਜਾਬ ਦਾ ਇਲਾਕਾ ਜਿਹੜਾ ਸੀ ਨਾ ਉਹ ਬੜਾ ਸ਼ਦੀਦ ਜ਼ਖੀਜ਼ ਹੋਇਆ।
ਔਰ ਇਸ ਇਲਾਕੇ ਦੇ ਬਾਰੇ ਮਸ਼ਹੂਰ ਹੋਇਆ ਕਿ ਠੰਡਾ ਤੇ ਮਿੱਠਾ ਪਾਣੀ ਜਿਹੜਾ ਹੈ ਉਹ ਤੁਹਾਨੂੰ ਇੱਥੇ ਹੀ ਮਿਲੇਗਾ। ਸਹੀ ਜਿੱਥੇ ਠੰਡਾ ਤੇ ਮਿੱਠਾ ਪਾਣੀ ਸੀ ਉੱਥੇ ਉਨੀਆਂ ਹੀ ਫਸਲਾਂ ਹੁੰਦੀਆਂ ਸਨ। ਸਹੀ ਸਹੀ ਬਲਕਿ ਬਾਹਰ ਜਗ੍ਹਾ ਦੇ ਉੱਤੇ ਤਾਂ ਇਹੀ ਲਿਖਿਆ ਜਾਂਦਾ ਹੈ ਕਿ ਤੁਹਾਡੀ ਜਿਹੜੀ ਕਣਕ ਹੈ ਤੇ ਜੌ ਹੈ ਤੇ ਗੰਨਾ ਹੈ ਉਹ ਸਭ ਤੋਂ ਪਹਿਲੇ ਇਹਨਾਂ ਇਲਾਕਿਆਂ 'ਚ ਹੀ ਉਗੇ ਔਰ ਫਿਰ ਕਹਿੰਦੇ ਨੇ ਦੁਨੀਆ 'ਚ ਫੈਲੇ। ਇਹ ਪੁਰਾਣੇ ਹਿਸਟੋਰੀਅਨ ਬਾਜ਼ੀ ਇਹ ਵੀ ਲਿਖਦੇ ਨੇ। ਔਰ ਇੱਕ ਬਹੁਤ ਵੱਡੀ ਇੱਥੋਂ ਦੀ ਜਿਹੜੀ ਫਸਲ ਸੀ ਉਹ ਤੁਹਾਡੀ ਕਾਟਨ ਸੀ, ਰੂਈ ਜਿਹੜੀ ਸੀ ਉਹ ਤੇ ਦੁਨੀਆ ਦੇ ਕਿਸੇ ਹੋਰ ਇਲਾਕੇ 'ਚ ਹੁੰਦੀ ਨਹੀਂ ਸੀ ਸਿਵਾਏ ਸਾਡੇ ਇਲਾਕੇ ਦੇ। ਔਰ ਮੈਂ ਗੱਲ ਕਰਦੀ ਸਾਂ ਰਾਵੀ ਦੀ, ਤੇ ਰਾਵੀ ਦੇ ਨਾਲ ਜੁੜੇ ਨਾਵਾਂ ਦੀ। ਤੇ ਨਾਵਾਂ ਨੂੰ ਜਿਸਲੇ ਮੈਂ ਪੜ੍ਹਨੀ ਹੈ ਤੇ ਜਿਹੜੇ ਜਿੰਨੇ ਸਾਡੇ ਗ੍ਰੀਕ ਫਿਲੋਸੋਫਰਸ ਨੇ, ਬੜੀ ਹੈਰਤ ਦੀ ਗੱਲ ਹੈ ਕਿ ਉਹਨਾਂ ਦੇ ਬਾਰ-ਬਾਰ ਉਹਨਾਂ ਨੇ ਰਾਵੀ ਦਾ ਜ਼ਿਕਰ ਕੀਤਾ, ਪਰ ਹਰ ਇੱਕ ਨੇ ਜਿਹੜਾ ਅਲੱਗਾ ਹੀ ਨਾਂ ਇਹਨੂੰ ਦਿੱਤਾ ਹੈ। ਇਹ ਹੁਣ ਲੱਗਦਾ ਕਿ ਸਦੀਆਂ ਦੇ ਵਿੱਚ ਨਾਂ ਹੀ ਅਤੇ ਬਦਲਦੇ ਰਹੇ। ਹਾਂ, ਪਟੋਲਮੀ ਜਿਹੜਾ ਹੈ ਉਹ ਆਦਰੀਸ ਕਹਿੰਦਾ ਹੈ, ਸਟਰਾਬੋ ਜਿਹੜਾ ਉਹ ਹਾਈਡਰੇਟ ਕਹਿੰਦਾ, ਤੇ ਪਲਾਈਨੀ ਕੋ ਸੀ ਉਹ ਕਹਿੰਦਾ ਜੀ ਫੋਰਟਿਸ। ਲੇਕਿਨ ਵੈਦਿਕ ਲਿਟਰੇਚਰ ਦੇ ਵਿੱਚ ਜਿਹੜਾ ਕਿ ਆਮ ਤੌਰ 'ਤੇ ਅਕਸਰ ਲੋਕ ਸੁਣਦੇ ਨੇ, ਉਹਨੂੰ ਕਹਿੰਦੇ ਨੇ ਪੁਦੁਸ਼ਨੀਆ ਜਾਂ ਪ੍ਰਦੂਸ਼ਣੀ ਕਹਿੰਦੇ ਸੀ ਰਾਵੀ ਨੂੰ। ਤੁਸੀਂ ਸੋਚ ਸਕਦੇ ਹੋ ਰਾਵੀ ਦੇ ਇੰਨੇ ਨਾਂ ਹੋਣਗੇ। ਅਸੀਂ ਤੇ ਆਪਣੀ ਰਾਵੀ ਕਹਿ ਕੇ ਫਾਦਕ ਹੋ ਜਾਂਦੇ, ਤੁਹਾਨੂੰ ਨਹੀਂ ਪਤਾ ਰਾਵੀ ਜਿਹੜੀ ਹੈ ਬੜੀ ਇੱਜ਼ਤਾਂ ਵਾਲਾ ਦਰਿਆ ਸੀ, ਉਹਦੇ ਬੜੇ ਨਾਂ ਹੁੰਦੇ ਸਨ। ਔਰ ਜਿਹੜਾ ਰਾਵੀ ਦਾ ਇੱਕ ਆਖਰੀ ਅਸੀਂ ਆਥੈਂਟਿਕ ਨਾਂ ਸੰਸਕ੍ਰਿਤ 'ਚ ਦੇਖਦੇ ਹਾਂ ਉਹ ਹੈ ਇਰਾਵਤੀ ਤੇ ਆਰੀਆਵਤੀ। ਇਹ ਬੁਨਿਆਦੀ ਤੌਰ 'ਤੇ ਇੱਕ ਕਹਿੰਦੇ ਨੇ ਨਾ ਕਿ ਗੋਡਸ ਦਾ ਨਾਂ ਕਹਿੰਦੇ ਨੇ। ਔਰ ਇਹ ਕਸ਼ਿਆਪਾ ਇੱਕ ਰਾਮਾਇਣ 'ਚ ਇੱਕ ਸ਼ਖਸ ਦਾ ਜ਼ਿਕਰ ਹੈ ਜਿਹੜਾ ਇੱਕ ਸਮਝੋ ਬੜਾ ਵੱਡਾ ਸਕਾਲਰ ਹੈ, ਤੇ ਉਹਦੀ ਧੀ ਜਿਹੜੀ ਹੈ ਉਹਦਾ ਨਾਂ ਹੈ। ਔਰ ਇਹਨੂੰ ਐਸੋਸੀਏਟ ਕੀਤਾ ਜਾਂਦਾ ਪਾਣੀਆਂ ਦੇ ਨਾਲ ਤੇ ਦਰਿਆਵਾਂ ਦੇ ਨਾਲ, ਦੇਵੀ ਔਰ ਪਾਣੀਆਂ ਦੀ ਰਾਖੀ ਹੈ। ਔਰ ਇਹਦੇ ਬਾਰੇ 'ਚ ਇਹ ਹੈ ਕਿ ਇਹ ਬੜੀ ਵਿਜ਼ਡਮ ਵਾਲੀ ਹੈ, ਇਹ ਬੜੀ ਅਕਲ ਮੱਤ ਵਾਲੀ ਹੈ। ਔਰ ਇਹ ਆਪਣੀ ਅਕਲ ਮੱਤ ਦੇ ਜ਼ਰੀਏ ਜਿਹੜਾ ਉਹ ਪਾਣੀਆਂ ਨੂੰ ਆਪਣੇ ਲੋਕਾਂ ਲਈ, ਉਹਨਾਂ ਲਈ ਖੁਸ਼ੀ ਲਈ, ਉਹਨਾਂ ਦੀ ਸਮਝੋ ਕਿ ਇੱਕ ਕਹਿੰਦੇ ਨਾ ਵੈਲਬੀਇੰਗ ਲਈ ਉਹ ਇਸਤੇਮਾਲ ਕਰਦੀ ਹੈ। ਤੇ ਜਨਾਬ ਆਇੰਦਾ ਕਦੀ ਰਾਵੀ ਦਾ ਨਾਂ ਲਿਆ ਜੇ ਤੇ ਜ਼ਰਾ ਇੱਜ਼ਤ ਨਾਲ ਲਿਆ ਜੇ, ਕਿਉਂਕਿ ਇਹ ਜੀ ਬੜੀ ਇੰਪੋਰਟੈਂਟ ਆਰੀਆਵਤੀ ਤੇ ਇਰਾਵਤੀ ਜਿਹੜੀ ਹੈ ਉਸ ਦੇਵੀ ਦੇ ਨਾਂ ਦੇ ਉੱਤੇ ਇਹਨੂੰ ਰੱਖਿਆ ਗਿਆ। ਵਕਤ ਦੇ ਨਾਲ ਗੁਜ਼ਰਦੇ ਹੋਇਆ ਇਹਦਾ ਨਾਮ ਬਦਲਿਆ ਤੇ ਹੁਣ ਅਸੀਂ ਅੱਜ ਕੱਲ੍ਹ ਇਹਨੂੰ ਰਾਵੀ ਦੇ ਨਾਂ ਤੋਂ ਯਾਦ ਕਰਨੇ ਆ। ਮੈਨੂੰ ਲੱਗਦਾ ਹੁਣ ਬਹੁਤ ਹੀ ਜ਼ਿਆਦਾ ਤਲੀਮ ਹੋ ਗਈ ਹੈ ਸ਼ਾਜ਼ੀਆ। ਹੁਣ ਨਾ ਤੂੰ ਮੈਂ ਦੋਵੇਂ ਥੋੜਾ ਜਿਹੜਾ ਨਾ ਮਿਊਜ਼ਿਕ ਇੰਜੋਏ ਕਰੀਏ ਤੇ ਸਾਡੇ ਆਡੀਅנס ਜਿਹੜੇ ਨੇ ਨਾ ਉਹ ਜ਼ਿਆਦਾ ਇਹਨਾਂ ਨਾਵਾਂ ਨੂੰ ਬਾਰੇ ਗੌਰ ਤੇ ਕਰਨ, ਗੌਰ ਕਰੋ ਤੇ ਅਗਰ ਹੋ ਸਕੇ ਤੇ ਰਿਸਰਚ ਵੀ ਕਰਕੇ ਵੇਖੋ ਕਿ ਜੋ ਅਸੀਂ ਗੱਲ ਕਹਿ ਰਹੇ ਹਾਂ ਵਾਕਿਆ ਆਥੈਂਟਿਕ ਹੈਗੀ ਹੈ ਕਿ ਨਹੀਂ ਹੈਗੀ ਹੈ। ਕਿਉਂਕਿ ਤੁਹਾਡੇ ਹੱਥਾਂ ਦੇ ਵਿੱਚ ਸਾਰੀ ਗੱਲ ਹੈ, ਇੰਟਰਨੈਟ ਹੈਗਾ ਵੇ, ਤੁਸੀਂ ਇੰਟਰਨੈਟ ਦੇ ਜ਼ਰੀਏ ਜਿਹੜੀ ਵੀ ਚੀਜ਼ ਹੈ ਉਹਦੇ ਬਾਰੇ 'ਚ ਜਾਣ ਸਕਦੇ ਹੋ। ਔਰ ਅਸੀਂ ਸਾਂਝ ਪਾਉਂਦੇ ਹਾਂ ਔਰ ਜਾਣਦੇ ਹਾਂ ਕਿ ਜਨਾਬ ਫਰੀਆ ਪਰਵੇਜ਼ ਕੀ ਕਹਿ ਰਹੀਆਂ ਨੇ। ਉਹਨਾਂ ਨੂੰ ਸੁਣਦੇ ਹਾਂ, ਕਹਿੰਦੀਆਂ ਨੇ ਛੱਲਾ। ਹੁਣ ਦੇਖਦੇ ਹਾਂ ਕਿ ਛੱਲੇ ਦੇ ਵਿੱਚ ਪਾਇਆ ਹੋਇਆ ਇਹਨਾਂ ਨੇ ਕੀ ਨਹੀਂ ਪਾਇਆ। ਛੱਲੇ ਵਾਲੀ ਮੁੰਦਰੀ ਪਾਈ ਹੋਈ ਹੈ, ਛੱਲੇ ਦੇ ਵਿੱਚ ਨਗੀਨਾ ਲਾਇਆ ਕਿ ਨਹੀਂ ਲਾਇਆ, ਕਿਉਂਕਿ ਅਸੀਂ ਜ਼ਿਕਰ ਕਰ ਰਹੇ ਹਾਂ ਕਸ਼ਾਪਾ ਦੀ, ਰਾਵੀ ਦੀ, ਇਰਾਵਤੀ ਦੀ, ਬਿਲਕੁਲ ਇਰਾਵਤੀ ਦੀ। ਔਰ ਜਨਾਬ ਨਵਾਂ ਨਾਮ ਹੈ ਤੁਹਾਡੇ ਲਈ ਤੇ ਯਕੀਨਨ ਤੁਸੀਂ ਹਰ ਕਿਸੇ ਨੂੰ ਜਾ ਕੇ ਕਹੋਗੇ ਕਸ਼ਾਪਾ ਵੇਖੀ, ਕਸ਼ਾਪਾ ਵੇਖੀ। ਚਲੋ ਕਸ਼ਾਪਾ ਵੇਖਣ ਚਲੀਏ। ਤੇ ਮੈਨੂੰ ਲੱਗਦਾ ਕਿ ਹੁਣ ਸਾਰਿਆਂ ਨੇ ਆਪਣੇ ਘਰਾਂ ਦੇ ਵਿੱਚ ਰੌਲਾ ਪਾ ਦੇਣਾ, ਚਲੋ ਕਸ਼ਾਪਾ ਤੇ ਚਲੀਏ। ਹਾਂ, ਕਸ਼ਿਆਪਾ ਜਿਹੜਾ ਉਹ ਦੂਜੀ ਗੱਲ, ਕਸ਼ਿਆਪਾ ਜਿਹੜਾ ਅੱਬਾ ਜੀ ਦਾ ਨਾਂ ਹੈ ਜੀ, ਅੱਬਾ ਜੀ ਦਾ ਕਸ਼ਿਆਪਾ ਅੱਬਾ ਜੀ ਦਾ ਨਾਂ ਨੇ। ਉਹ ਰਿਸਰਚ ਕਰਨ ਲੱਗੇ ਹਾਂ, ਇੱਕ ਗੱਲ ਹਮੇਸ਼ਾ ਚੇਤਾ ਰੱਖਿਆ ਜੇ ਕਿ ਰਿਸਰਚ ਦਾ ਕੋਈ ਐਂਡ ਨਹੀਂ ਹੁੰਦਾ। ਔਰ ਮੈਨੂੰ ਯਕੀਨ ਹੈ ਕਿ ਮੇਰੇ ਆਪਣੇ ਸੁਣਨ ਵਾਲੇ ਜਿਹੜੇ ਨੇ ਉਹਨਾਂ ਨੂੰ ਕੋਈ ਨਾ ਕੋਈ ਨਵੀਂ ਚੀਜ਼ ਜਾਂ ਕੋਈ ਨਾ ਕੋਈ ਐਸਾ ਨਜ਼ਰ ਆਏਗਾ। ਤੇ ਜੇ ਨਜ਼ਰ ਆਵੇ, ਜੇ ਤੁਸੀਂ ਕੁਝ ਫੈਕਟ ਤੁਹਾਨੂੰ ਮਿਲੇ ਤੇ ਸਾਡੇ ਨਾਲ ਜ਼ਰੂਰ ਸਾਂਝ ਪਾਓ, ਕਿਉਂਕਿ ਇਹ ਹਮੇਸ਼ਾ ਚੇਤਾ ਰੱਖਣਾ ਕਿ ਇਲਮ ਦਾ ਜਿਹੜਾ ਨਾ ਉਹ ਕੋਈ ਐਂਡ ਨਹੀਂ ਹੁੰਦਾ। ਬਿਲਕੁਲ ਜਨਾਬ, ਸ਼ੁਰੂ ਤੋਂ ਹੋ ਜਾਂਦਾ, ਇਹਦੀ ਕੋਈ ਅਖੀਰ ਨਹੀਂ ਹੈਗੀ। ਜਿੰਨਾ ਤੁਸੀਂ ਇਹਦੇ ਤੇ ਰਿਸਰਚ ਕਰੋ, ਜਿੰਨਾ ਪੜੋ, ਉਹ ਵੱਧਦਾ ਹੀ ਜਾਏਗਾ, ਘਟੇਗਾ ਨਹੀਂ। तो सुनने जनाब फ्रिया परवेज़ नूज़ सुन रहे हैं पंजाब रंग में शाजिया सईद और मेरे नाल हैं डॉक्टर कंवल खालिद। अस्सलाम वालेकुम जनाब, तुसीं सुन रहे हैं 95 पंजाब रंग में शाजिया सईद और मेरे नाल हैं जनाब डॉक्टर कंवल खालिद। अज जनाब असीं सुना रहे हैं तुहानूं रावी कथा और प्रोग्राम का नाम भी है रावी कथा। और रावी कथा क्यों तुहानूं सुना रहे हैं, तुहानूं अगले आने वाले कुछ प्रोग्रामां दा पता चल ही जाएगा कि अच्छा असी एक सिलसिला क्यों शुरू किया वे, ताकि एक तो तुहाडी नॉलेज दे विच इजाफा हो जाए। लाहौर दे विच रहिंदे हो और तुहानूं पता ही नहीं हैगा बेसिकली पंजाब की हैगा वे, लाहौर की हैगा वे, इहदी हिस्टरी की हैगी वे। और लाहौर तक अपड़न लई सब तो पहले सानूं यह जानना जरूरी है कि बई इहदा मुड़ कित्थों दी शुरू हुंदा वे, कित्थों दी पिया, कित्थों इहदी बुनियाद पई। ते जनाब तुसीं कहानी सुनी उन्हां दी कि रावी जिहड़ा नां ओह किस तरह पिया, रावी दे किहड़े-किहड़े नां हैगे सन, ते कशप्पा सी ते होर
ਨਹੀਂ ਉਹਦਾ ਕਸ਼ਯਪਾ ਨਹੀਂ, ਬਲਕਿ ਉਹਦਾ ਨਾਂ ਇਰਾਵਤੀ ਜਾਂ ਈਰਾਵਤੀ ਆਰਿਆਵਤੀ ਸੀ। ਆਰਿਆਵਤੀ ਔਰ ਕਸ਼ਯਪ ਉਹਨਾਂ ਦੇ father ਜਿਹੜੀ ਸਨ। ਡਾਟਰ ਹੈ ਉਹ ਕਸ਼ਯਪਾ ਕਸ਼ਯਪਾ, ਹਾਂਜੀ ਉਹਦੀ ਧੀ ਹੈ, ਹਾਂਜੀ, ਜਿਹੜਾ ਕਿ ਹਾਂਜੀ, ਇੱਕ ਹਾਂਜੀ। ਬਹੁਤ ਵੱਡਾ ਸਕਾਲਰ ਸੀ, ਔਰ ਉਹਦਾ ਰਾਮਾਇਣ ਚ ਸਾਨੂੰ ਜ਼ਿਕਰ ਦਿਖਾਈ ਦਿੰਦਾ ਹੈ। ਸਹੀ ਠੀਕ ਹੋ ਗਿਆ ਜਨਾਬ, ਠੀਕ ਹੈ, ਤੁਸੀਂ ਸੁਣ ਲਿੱਤਾ ਨਾ, ਔਰ ਇਹਨੂੰ ਬੰਨ ਲਓ ਪੱਲੇ ਆਪਣੇ। ਔਰ ਹੁਣ ਅਸੀਂ ਗੱਲ ਕਰਨੇ ਆ ਜਨਾਬ ਕਿ ਮੈਨੂੰ ਇਹ ਦੱਸੋ ਕਿ ਜਿਹੜਾ ਰਾਵੀ ਹੈਗਾ ਵੇ, ਇਹਦਾ ਜਿਹੜਾ ਸਫ਼ਰ ਹੈਗਾ ਵੇ ਪਹਾੜਾਂ ਤੋਂ ਸ਼ੁਰੂ ਹੁੰਦਾ ਹੈ। ਅੱਛਾ, ਇਹ ਮੈਨੂੰ ਪਤਾ ਕਿਸ ਤਰ੍ਹਾਂ ਪਤਾ ਚੱਲਿਆ ਕਿ ਪਹਾੜਾਂ ਤੋਂ ਉਹਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਔਰ ਕਿੱਥੋਂ ਦੀ ਆ ਕੇ ਚੱਲਦਾ ਹੈ। ਜਦੋਂ ਇਹ ਪਿਛਲੇ ਦਿਨੋਂ ਰਾਵੀ ਨੇ ਬੜੇ ਚਰਚੇ ਛੱਡੇ ਹੋਏ ਸਨ ਨਾ ਆਪਣੇ, ਤੇ ਫਿਰ ਮੈਂ ਸੋਚਿਆ ਕਿ ਮੈਂ ਪਤਾ ਤੇ ਕਰਾਂ, ਮੈਨੂੰ ਕਦੀ ਪਤਾ ਹੀ ਨਹੀਂ ਚੱਲਾ ਕਿ ਰਾਵੀ ਸ਼ੁਰੂ ਕਿੱਥੋਂ ਹੁੰਦਾ ਤੇ ਇਹਦਾ ਐਂਡ ਕਿੱਥੇ ਜਾਂਦਾ ਹੈ। ਉਹ ਜਦੋਂ ਮੈਂ ਚੱਲੀ ਨਾ, ਮੈਨੂੰ ਯਕੀਨ ਕਰੋ ਹਫਤਾ ਲੱਗ ਗਿਆ ਸਿਰਫ ਇਹ ਪਤਾ ਕਰਨ ਵਿੱਚ ਕਿ ਰਾਵੀ ਸ਼ੁਰੂ ਕਿੱਥੋਂ ਹੁੰਦਾ ਹੈ। ਦੇਖੋ ਗੱਲ ਹੈ ਵੇ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਜ਼ਿੰਦਗੀ 'ਚ ਰੂਟੀਨ 'ਚ ਸੁਣਦੇ ਰਹਿੰਦੇ ਆ, ਔਰ ਕਦੀ ਅਸੀਂ ਉਹਨੂੰ ਗੌਰ ਹੀ ਨਹੀਂ ਕੀਤਾ ਕਿ ਇਹ ਕੰਮ ਸ਼ੁਰੂ ਕਿੱਥੋਂ ਹੁੰਦੇ ਨੇ। ਬਿਲਕੁਲ। ਲੇਕਿਨ ਮੈਂ ਸਮਝਨੀ ਆ ਅਸੀਂ ਜਿਹੜੀ ਜ਼ਮੀਨ 'ਚ ਰਹਿੰਦੇ ਹਾਂ, ਜਿਸ ਜਗ੍ਹਾ ਤੇ ਉਹਦੇ ਬਾਰੇ ਜਾਣਨਾ ਤੁਹਾਨੂੰ ਬੜਾ ਜ਼ਰੂਰੀ ਹੈ, ਕਿਉਂਕਿ ਉਹਦੇ ਨਾਲ ਤੁਹਾਨੂੰ ਲੋਕਾਂ ਦੀ ਵੀ ਸਮਝ ਆਉਂਦੀ ਹੈ। ਬਿਲਕੁਲ। ਕਿਉਂਕਿ ਤੁਹਾਡਾ ਜਿਹੜਾ ਜੁਗਰਾਫੀਆ ਹੁੰਦਾ ਨਾ, ਤੁਹਾਡਾ ਜਿਹੜਾ ਮੌਸਮ ਹੁੰਦਾ ਹੈ, ਤੁਹਾਡੇ ਜਿਹੜੇ ਇਰਦ ਗਿਰਦ ਦੇ ਹਾਲਾਤ ਹੁੰਦੇ ਨੇ, ਉਹ ਤੁਹਾਡੇ ਇਨਸਾਨਾਂ ਦੀ ਬਕਾਇਦਾ ਜਿਹੜੀ ਨਾ ਇੱਕ ਕਹਿੰਦੇ ਨੇ ਕਿ ਸਰਿਸ਼ਤ ਜਿਹੜੀ ਹੈ, ਜਿਹੜੀ ਫਿਤਰਤ ਹੈ, ਉਹਨੂੰ ਫਾਰਮੂਲੇਟ ਕਰਦੇ ਨੇ। ਬਿਲਕੁਲ। ਤੇ ਜਨਾਬ ਜੇ ਤੁਸੀਂ ਆਪਣੇ ਇਰਦ ਗਿਰਦ ਦੇ ਲੋਕਾਂ ਨੂੰ ਸਮਝਣਾ ਹੈ ਨਾ, ਤੇ ਫਿਰ ਆਪਣੀ ਜ਼ਮੀਨ ਨੂੰ ਵੀ ਸਮਝੋ। ਔਰ ਐਸੇ ਲਈ ਅੱਜ ਤੁਹਾਨੂੰ ਥੋੜਾ ਜਿਹਾ ਇੱਕ ਔਖਾ ਰਾਹ ਅਸੀਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਔਖੇ ਰਾਹ ਤੋਂ ਤੁਸੀਂ ਘਬਰਾਉਣਾ ਨਹੀਂ, ਕਿਉਂਕਿ ਅੱਗੇ ਅਸੀਂ ਬੜੀਆਂ ਮਜ਼ੇਦਾਰ ਜਿਹੜੀਆਂ ਨੇ ਨਾ ਕਹਾਣੀਆਂ ਵੀ ਤੁਹਾਨੂੰ ਸੁਣਾਵਾਂਗੇ ਤੇ ਕਿੱਸੇ ਵੀ ਸੁਣਾਵਾਂਗੇ, ਔਰ ਇੱਥੋਂ ਦੇ ਲੋਕਾਂ ਦੇ ਜਿਹੜੇ ਨੇ ਬਹੁਤ ਸਾਰੇ ਜਿਹੜੇ ਕਾਰਨਾਮੇ ਨੇ ਉਹ ਵੀ ਤੁਹਾਨੂੰ ਦੱਸਾਂਗੇ। ਤੇ ਗੱਲ ਹੋ ਰਹੀ ਸੀ ਸ਼ਾਜ਼ੀਏ ਕਿ ਜੀ ਰਾਵੀ ਸ਼ੁਰੂ ਕਿੱਥੋਂ ਹੁੰਦਾ, ਤੇ ਵਾਕਈ ਤੂੰ ਸਹੀ ਕਰਨੀ ਹੈ ਕਿ ਜਿਸਲੇ ਮੈਂ ਉਹਨੂੰ ਖੰਗਾਲਣਾ ਸ਼ੁਰੂ ਕੀਤਾ ਤੇ ਇਹ ਵੀ ਪਤਾ ਚੱਲਿਆ ਕਿ ਜੀ ਰਾਵੀ ਵੀ ਜਿਹੜਾ ਉਹਦਾ ਵੀ ਜਿਹੜਾ ਆਗਾਜ਼ ਹੈ ਉਹ ਹਿਮਾਲਿਆ ਤੋਂ ਹੀ ਹੁੰਦਾ ਹੈ। ਔਰ ਹੁਣ ਜਿਹੜਾ ਕਰੰਟ ਹਿੰਦੁਸਤਾਨ ਦਾ, ਇੰਡੀਆ ਦਾ ਇਲਾਕਾ ਹੈ, ਹਿਮਾਚਲ ਪ੍ਰਦੇਸ਼ ਤੋਂ ਇਹਦਾ ਹੁੰਦਾ। ਔਰ ਤੁਸੀਂ ਹੁਣ ਜਰਾ ਇੱਕ ਤਸੱਵੁਰ 'ਚ ਲੈ ਕੇ ਆਓ ਕਿ ਉੱਥੇ ਇੱਕ ਗਲੇਸ਼ੀਅਰ ਹੈ, ਜਿਸ ਗਲੇਸ਼ੀਅਰ ਦੇ ਉੱਤੋਂ ਇਹਦਾ ਫੁੱਟਦਾ ਰਾਵੀ ਦਰਿਆ ਹੈ। ਹੁਣ ਇਹ ਸੋਚਣਾ ਬੜਾ ਔਖਾ ਜਿਹਾ ਨਹੀਂ ਲੱਗਦਾ ਕਿ ਰਾਵੀ ਜਿਹੜਾ ਉਹ ਕਿਤੇ ਬਰਫਾਂ 'ਚੋਂ ਨਿਕਲਦਾ ਹੋਏਗਾ, ਤੇ ਰਾਵੀ ਜਿਹੜਾ ਸੀ ਉਹ ਵਾਕਿਅਤਨ ਹਾਲੇ ਤੱਕ ਉਹਨਾਂ ਹੀ ਬਰਫਾਂ 'ਚੋਂ ਨਿਕਲਦਾ, ਉਹ ਅੱਜ ਦਾ ਨਹੀਂ, ਹਜ਼ਾਰਾਂ ਸਾਲਾਂ ਤੋਂ ਨਿਕਲ ਆਉਂਦੇ ਹੈ। ਔਰ ਫਿਰ ਉਸ ਤੋਂ ਬਾਅਦ ਅੱਛਾ ਮਜ਼ੇ ਦੀ ਗੱਲ ਹੈ, ਜਿਸ ਤੋਂ ਇਹਦਾ ਆਗਾਜ਼ ਹੁੰਦਾ ਹੈ ਉਦੋਂ ਇਹਦੇ ਦੋ ਹਿੱਸੇ ਨੇ, ਔਰ ਉਹ ਦੋ ਜਿਹੜੇ ਨੇ, ਇੱਕ ਦਾ ਨਾਂ ਬੁੱਢ ਹਿੱਲ ਹੈ ਤੇ ਇੱਕ ਦਾ ਨਾਂ ਟੰਟਕਾਰੀ ਹੈ। ਇਹ ਦੇਖੋ ਜੀ, ਇਹ ਤਾਂ ਨਾਲ ਯਾਦ ਕਰਨ ਦੀ ਕੋਈ ਲੋੜ ਨਹੀਂ ਜੀਗੀ, ਇਹ ਤੁਹਾਡੀ ਸਿਰਫ ਇਨਫੋਰਮੇਸ਼ਨ ਲਈ, ਤੁਸੀਂ ਕਿਹੜਾ ਕੱਲ ਨੂੰ ਕੋਈ ਇਮਤਿਹਾਨ ਦੇਣਾ ਹੈ। ਤੇ ਜੀ ਬਹਰਹਾਲ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਰਾਵੀ ਜਿਹੜਾ ਹੈ ਉਹ ਦੋ ਹਿੱਸਿਆਂ 'ਚ ਸ਼ੁਰੂ ਹੁੰਦਾ ਹੈ, ਔਰ ਉਸ ਤੋਂ ਬਾਅਦ ਇਹ ਚੰਬਾ ਡਿਸਟ੍ਰਿਕਟ ਜਿਹੜਾ ਹੈ ਉੱਥੇ ਆ ਕੇ, ਔਰ ਫਿਰ ਇਹ ਪੰਜਾਬ ਦੇ ਪਲੇਨਸ ਦੇ ਵਿੱਚ ਐਂਟਰ ਹੁੰਦਾ ਹੈ, ਔਰ ਉਸ ਤੋਂ ਬਾਅਦ ਇਹ ਪਾਕਿਸਤਾਨ 'ਚ ਆਉਂਦਾ ਹੈ। ਅੱਛਾ, ਬੜੇ ਮਜ਼ੇ ਦੀ ਗੱਲ ਹੈ, ਪਾਕਿਸਤਾਨ 'ਚ ਆਉਣ ਤੋਂ ਬਾਅਦ ਵੀ ਰਾਵੀ ਦਾ ਬੜਾ ਇੱਕ ਜ਼ਬਰਦਸਤ ਰੂਟ ਹੈ ਦਿੰਦਾ ਹੈ ਕਿ ਇਹ ਬਾਰ-ਬਾਰ ਜਿਹੜਾ ਨਾ ਦੋਵਾਂ ਮੁਲਕਾਂ ਦੇ ਵਿੱਚ ਟਰੈਵਲ ਕਰਦਾ ਰਹਿੰਦਾ, ਕਦੀ ਇੰਡੀਆ 'ਚ ਜਾ ਵੜਦਾ, ਕਦੀ ਪਾਕਿਸਤਾਨ 'ਚ ਆ ਜਾਂਦਾ ਹੈ, ਔਰ ਉਸ ਦੇ ਨਾਲ ਟਰੈਵਲ ਕਰਦਾ ਜਿਹੜਾ ਸਾਡੇ ਲਾਹੌਰ ਨੂੰ ਜਿਸ ਤੇ ਟੱਚ ਕਰਦਾ। ਲੇਕਿਨ ਉਸ ਤੋਂ ਪਹਿਲੇ ਕੁਝ ਡੈਮ ਬਣ ਗਏ ਨੇ, ਕੁਝ ਵਾਟਰ ਰਿਜ਼ਰਵੋਇਰਸ ਬਣ ਗਏ ਨੇ, ਜਿਹਦੀ ਵਜ੍ਹਾ ਨਾਲ ਕਿ ਪਾਣੀ ਜਿਹੜਾ ਉਹ ਕੰਟਰੋਲ ਹੁੰਦਾ ਹੈ। ਵੈਸੇ ਕਦੀ ਤੁਸੀਂ ਇਹਦਾ ਨਕਸ਼ਾ ਵੇਖੋ ਨਾ ਪਾਕਿਸਤਾਨ ਦਾ, ਔਰ ਸਿਰਫ ਦਰਿਆ ਰਾਵੀ ਨੂੰ ਤੁਸੀਂ ਟੱਚ ਕਰੋ, ਤੇ ਜਦੋਂ ਤੁਸੀਂ ਗਲੇਸ਼ੀਅਰ ਤੇ ਜਾਂਦੇ ਹੋ ਨਾ, ਉੱਥੇ ਦੀ ਯਕੀਨ ਕਰੋ ਇਹ ਰਾਵੀ ਜਿਹੜਾ ਨਾ ਚਾਈਨਾ ਨੂੰ ਵੀ ਨਹੀਂ ਛੱਡਿਆ ਉਹਨੇ। ਨਹੀਂ, ਚਾਈਨਾ ਵਿੱਚ ਉੱਥੇ ਹੋ ਕੇ ਆਉਂਦਾ, ਜਾਪਾਨ ਜਾਂ ਚਾਈਨਾ ਕਿਧਰੋਂ ਆਉਂਦਾ ਹੈਗਾ, ਫਿਰ ਇਹ ਬੜਾ ਘੁੰਮਦਾ ਫਿਰਦਾ, ਔਰ ਬੜੀਆਂ ਜਗ੍ਹਾ ਤੋਂ ਜਿਹੜਾ ਨਾ ਇਹਦਾ ਆਉਂਦਾ। ਲੇਕਿਨ ਜਿਹੜੀ ਮਨ ਕਨਫਰਮਡ ਮਿਲਦਾ ਨਾ, ਕਿਉਂਕਿ ਮੈਂ ਫੋਕਸ ਹੀ ਇੰਡੀਆ ਪਾਕਿਸਤਾਨ ਤੇ ਕਰਨ ਦੇ ਸਾਂ ਤੇ ਰਾਵੀ ਤੇ ਮੈਂ ਦੇਖਿਆ ਕਿ ਕਦੀ ਇਹ ਇੰਡੀਆ 'ਚ ਵੜਦਾ ਵੇ ਤੇ ਕਦੀ ਪਾਕਿਸਤਾਨ 'ਚ ਵੜਦਾ ਵੇ। ਗੁੰਝਲਕ ਜਿਹੀ ਹੈਗੀ ਹੈ, ਗੁੰਝਲਕ ਜਿਹਾ ਦਾ ਰਸਤਾ ਹੈ, ਔਰ ਉਹੀ ਗੁੰਝਲਕ ਜਿਹੜੀ ਹੈ ਨਾ ਤੁਹਾਨੂੰ ਰਾਵੀ ਦੇ ਕਿਨਾਰੇ ਰਹਿਣ ਵਾਲੇ ਲੋਕਾਂ 'ਚ ਵੀ ਮਿਲਦੀ ਹੈ। ਅਸੀਂ ਵੀ ਕੋਈ ਐਡੇ ਸਿੱਧੇ ਨਹੀਂ ਹੈਗੇ ਜਿੰਨੇ ਅਸੀਂ ਲੱਗਦੇ। ਤੇ ਮੈਂ ਕਿਹਾ ਸੀ ਨਾ ਕਿ ਦਰਿਆਵਾਂ ਦੇ ਪਾਣੀਆਂ ਦਾ ਲੋਕਾਂ ਦੇ ਉੱਤੇ ਬਹੁਤ ਅਸਰ ਹੁੰਦਾ ਹੈ, ਔਰ ਉਸ ਤੋਂ ਬਾਅਦ ਜਿਹੜਾ ਹੈ ਪਾਕਿਸਤਾਨ 'ਚ ਆਉਂਦਾ, ਤੇ ਪਾਕਿਸਤਾਨ 'ਚ ਆਉਣ ਤੋਂ ਬਾਅਦ ਫਿਰ ਚਨਾਬ 'ਚ ਜਾ ਕੇ ਮਿਲਦਾ ਹੈ, ਤੇ ਫਿਰ ਚਨਾਬ ਤੋਂ ਦਰਿਆ ਸਿੰਧ 'ਚ ਜਾ ਕੇ ਮਿਲਦਾ ਹੈ। ਔਰ ਜਿਸ ਵਕਤ ਇਹ ਆਉਂਦਾ ਹੈ ਤੇ ਇਹਨੂੰ ਮੈਂ ਜਦੋਂ ਇੱਕ ਪੁਰਾਣਾ ਗੈਜ਼ਟੀਅਰ ਪੜ੍ਹਨੀ ਪਈ ਸਾਂ, ਔਰ ਉਸ ਗੈਜ਼ਟੀਅਰ ਦੇ ਵਿੱਚ ਹਾਲੇ 1883-84 ਦੇ ਵਿੱਚ ਬ੍ਰਿਟਿਸ਼ ਗੈਜ਼ਟੀਅਰ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈ ਪੰਜਾਬ ਦਾ ਸਭ ਤੋਂ ਛੋਟਾ ਦਰਿਆ ਹੈ, ਉਸ ਦੌਰ 'ਚ ਸਮੋਲੈਸਟ ਰਿਵਰ ਕਿਹਾ ਗਿਆ। ਔਰ ਇਹਨਾਂ ਪਾਣੀਆਂ ਦੀ ਵਜ੍ਹਾ ਨਾਲ ਹੀ ਪੰਜਾਬ ਦੇ ਵਿੱਚ ਇਸ ਲਈ ਦੁਨੀਆ ਦਾ ਵੱਡਾ ਤਰੀਨ ਜਿਹੜੇ ਸਿਸਟਮਸ ਨੇ ਹਾਈਡ੍ਰੋਲਿਕ, ਉਹਨਾਂ ਸਿਸਟਮਸ 'ਚੋਂ ਇੱਕ ਸਿਸਟਮ ਜਿਹੜਾ ਉਹ ਸਟੈਬਲਿਸ਼ ਹੋ 'ਚ ਰਾਵੀ ਦਾ ਰੋਲ ਜਿਹੜਾ ਨਾ ਉਹ ਬੜਾ ਹੀ ਇੰਪੋਰਟੈਂਟ ਹੈ। ਅੱਛਾ, ਮਜ਼ੇ ਦੀ ਗੱਲ ਹੈ ਕਿ ਰਾਵੀ ਦੇ ਵਿੱਚ ਵੀ ਛੋਟੇ ਛੋਟੇ ਦਰਿਆ ਕੇ ਮਿਲਦੇ ਨੇ, ਔਰ ਉਹ ਦਰਿਆ ਜਿਹੜੇ ਨੇ ਉਹ ਵਕਤ ਦੇ ਨਾਲ ਨਾਲ ਮੁੱਕ ਗਏ, ਸੁੱਕ ਗਏ। ਇੱਕ ਦਾ ਮੈਂ ਤੁਹਾਨੂੰ ਦੇਣੀ ਹੈ ਨਾ, ਉਹ ਤੁਸੀਂ ਅਕਸਰ ਸੁਣਿਆਗਾ, ਨਾਲਾ ਡੇਕ ਸੁਣਿਆ ਇਹਨਾਂ,
ਨਾਲਾ ਡੇਕ ਦਾ ਜਿਹੜਾ ਨਾਂ ਅਸੀਂ ਲੈਂਦੇ ਆ ਤੇ ਉਹ ਬੇਸਿਕਲੀ ਇੱਕ ਨਿੱਕਾ ਜਿਹਾ ਦਰਿਆ ਸੀ ਜਿਹੜਾ ਰਾਵੀ ਨੂੰ ਆ ਕੇ ਮਿਲਦਾ ਸੀ। ਨਾਲਾ ਡੇਕ, ਅੱਛਾ, ਆਹੋ। ਉਹ ਹੁਣ ਜਿਹੜੇ ਨੇ ਉਹ ਜਿਹੜੇ ਦਰਿਆਵਾਂ ਦੇ ਰੂਟ ਸਨ ਉਹ ਸੁੱਕਦੇ ਸੁੱਕਦੇ ਨਾਲਿਆਂ ਦੇ ਰੂਟ ਹੋ ਗਏ ਨੇ। ਇਹ ਹੁਣ ਜੇ ਕਿਸੇ ਨੇ ਇੰਟਰਸਟ ਹੋਵੇ ਨਾ ਤੇ ਕਦੀ ਬਹਿ ਕੇ ਨਕਸ਼ੇ ਦੇ ਉੱਤੇ ਦੇਖਣਾ ਕਿ ਤੁਹਾਡੇ ਬਹੁਤ ਸਾਰੇ ਜਿਹੜੇ ਨਾਲੇ ਨੇ ਇਰਦ ਗਿਰਦ ਦੇ, ਉਹ ਬੇਸਿਕਲੀ ਵੱਡੇ ਦਰਿਆ ਨਹੀਂ ਮੈਂ ਕਹਿੰਦੀ, ਪਰ ਨਿੱਕੇ ਨਿੱਕੇ ਦਰਿਆਵਾਂ ਦੇ ਰੂਟ ਸਨ। ਉਦੋਂ ਆ ਕੇ ਵੱਡੀਆਂ ਦਰਿਆਵਾਂ 'ਚ ਮਿਲਦੇ ਸਨ, ਉਦੋਂ ਉਸ ਤੋਂ ਬਾਅਦ ਉਹ ਅੱਗੇ ਚੱਲਦੇ ਸਨ। ਔਰ ਫਿਰ ਇਹਨਾਂ ਦਰਿਆਵਾਂ ਦੇ ਕਿਨਾਰੇ ਆਬਾਦੀਆਂ ਪਈਆਂ। ਉਦੋਂ ਆਬਾਦੀਆਂ ਜਿਹੜੀਆਂ ਨੇ ਉਹਨਾਂ ਦੇ ਪੈਣ ਦੀ ਬੁਨਿਆਦੀ ਵਜ੍ਹਾ ਸੀ ਕਿ ਜ਼ਮੀਨ ਇੰਨੀ ਜ਼ਰਖੇਜ਼ ਸੀ ਕਿ ਉਸ ਜ਼ਰਖੇਜ਼ੀ ਦੀ ਵਜ੍ਹਾ ਨਾਲ ਫਿਰ ਲੋਕਾਂ ਨੇ ਇੱਥੇ ਰਹਿਣਾ ਸ਼ੁਰੂ ਕੀਤਾ। ਔਰ ਅਸੀਂ ਜਿਸਲੇ ਕਦੀਮ ਤਰੀਨ ਤਾਰੀਖ ਦੇਖੀਏ ਤਾਂ ਉਹਦੇ 'ਚ ਪਤਾ ਚੱਲਦਾ ਹੈ ਕਿ ਸਾਡਾ ਜਿਹੜਾ ਖਿੱਤਾ ਹੈ, ਜਿਹੜਾ ਪੰਜਾਬ ਦਾ ਖਿੱਤਾ ਹੈ, ਉੱਥੇ ਕਹਿੰਦੇ ਨੇ ਕਿ 27 ਕਿਸਮ ਦੀਆਂ ਹੁੰਦੀਆਂ ਸੀ ਫਸਲਾਂ ਜਿਹੜੀਆਂ ਕਿ ਖਾਧੀਆਂ ਜਾ ਸਕਦੀਆਂ ਨੇ। ਇਹਦੇ ਮੁਕਾਬਲੇ 'ਚ ਜੇ ਅਸੀਂ ਯੂਰਪ ਨੂੰ ਦੇਖਦੇ ਹਾਂ ਤਾਂ ਉੱਥੇ ਸਿਰਫ 11 ਕਿਸਮਾਂ ਹੁੰਦੀਆਂ ਸਨ। ਤੇ ਤੁਸੀਂ ਤਸੱਵੁਰ ਕਰ ਸਕਦੇ ਹੋ ਕਿ ਆਬਾਦੀ ਜਿਹੜੀ ਹੈ ਕਿਉਂ ਫਿਰ ਇਹਨਾਂ ਇਲਾਕਿਆਂ 'ਚ ਇੰਨੀ ਜ਼ਿਆਦਾ ਹੋਈ, ਕਿਉਂਕਿ ਇੱਥੋਂ ਦੇ ਉਹੀ ਮੈਂ ਕਹਿੰਦਾ ਪਾਣੀ ਮਿੱਠੇ ਸਨ, ਜ਼ਮੀਨ ਸੋਹਣੀ ਸੀ, ਜ਼ਰਖੇਜ਼ ਸੀ, ਤੇ ਲੋਕਾਂ ਲਈ ਇੱਥੇ ਆ ਕੇ ਰਹਿਣਾ ਜਿਹੜਾ ਸੀ ਉਹ ਬੜਾ ਆਸਾਨ ਹੋ ਗਿਆ ਸੀ। ਉਹ ਜਿਸਲੇ ਅਸੀਂ ਰਾਵੀ ਨੂੰ ਦੇਖਦੇ ਹਾਂ ਤੇ ਉਹਦੇ ਰੂਟ ਦੇ ਵਿੱਚ ਸਨ ਬੜੇ ਬੜੇ ਵੱਡੇ ਵੱਡੇ ਸ਼ਹਿਰ, ਬੜੀ ਵੱਡੀਆਂ ਜਗ੍ਹਾ ਜਿਹੜੀਆਂ ਨੇ ਮਿਲਦੀਆਂ ਨੇ। ਹੁਣ ਮਸਲਨ ਸਭ ਤੋਂ ਜਿਹੜਾ ਪ੍ਰੋਮੀਨੈਂਟ ਤਾਂ ਨਜ਼ਰ ਆਉਂਦਾ ਉਹ ਤੇ ਆਫ ਕੋਰਸ ਤਾਂ ਲਾਹੌਰ ਨਜ਼ਰ ਆਉਂਦਾ। ਲਾਹੌਰ ਦੇ ਨਾਲ ਤੁਸੀਂ ਦੇਖੋ ਤੇ ਫਿਰ ਇੱਕ ਹੜੱਪਾ ਵੀ ਦਿਖਾਈ ਦਿੰਦਾ, ਫਿਰ ਮੁਲਤਾਨਵੀ ਨੂੰ ਵੀ ਤੁਸੀਂ ਦੇਖੋ ਤੇ ਉਹ ਵੀ ਚਨਾਹ ਦੇ ਨਾਲ ਆ ਕੇ ਮਿਲਦਾ। ਔਰ ਇੱਕ ਹੋਰ ਉਕਾੜੇ ਦਾ ਇਲਾਕਾ, ਉੱਥੇ 7 ਕੜੇ ਦੇ ਨਾਂ ਤੋਂ ਜਗ੍ਹਾ ਜਿਹੜੀ ਕਿ ਐਸੇ ਦੇ ਨਾਲ ਸਾਲ ਮੁਤਾਲਿਕ ਮਿਲਦੀ ਹੈ। ਔਰ ਇਹ ਸਾਰੀਆਂ ਰੌਣਕਾਂ ਜਿਹੜੀਆਂ ਨੇ ਇਹ ਸਿਰਫ ਦਰਿਆ ਰਾਵੀ ਦੀ ਵਜ੍ਹਾ ਨਾਲ ਨੇ। ਤੇ ਰਾਵੀ ਨੂੰ ਜਿਹੜਾ ਸਮਝਣਾ ਕੋਈ ਐਡਾ ਆਸਾਨ ਕੰਮ ਨਹੀਂ ਜਾਏਗਾ। ਮੇਰੀ ਆਪਣੀ ਜਿਹੜੀ ਹੈ ਨਾ, ਮੈਨੂੰ ਬੜਾ ਟਾਈਮ ਲੱਗਾ ਸੀ ਕਿ ਮੈਂ ਸਮਝਾਂ ਤਾਂ ਕਿ ਮੈਂ ਅੱਗੇ ਸਮਝਾਵਾਂ ਕਿ ਆਇੰਦਾ ਕਦੀ ਜਦੋਂ ਇਸ ਦਰਿਆ ਤੇ ਜਾਓ ਨਾ ਤੇ ਇਹਨੂੰ ਬੜੇ ਅਦਬ ਦੇ ਨਾਲ ਸਲਾਮ ਕੀਤਾ ਜੇ, ਕਿਉਂਕਿ ਇਸ ਦਰਿਆ ਦੀ ਵਜ੍ਹਾ ਨਾਲ ਅਸੀਂ ਹੈ ਔਰ ਇਸੇ ਦੀ ਵਜ੍ਹਾ ਨਾਲ ਸਾਡੀਆਂ ਸਾਰੀਆਂ ਜ਼ਿੰਦਗੀਆਂ ਦੀਆਂ ਬਹਾਰਾਂ ਨੇ। ਬਿਲਕੁਲ ਜਨਾਬ, ਦੇਖ ਲਓ ਫਿਰ ਇੰਨੀ ਕੋਈ ਗੂੜੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਨਾ, ਤੁਹਾਨੂੰ ਹੋਰ ਕਿਧਰੋਂ ਵੀ ਨਹੀਂ ਲੱਭਣੀ ਹੈਗੀ, ਸਿਰਫ FM ਦੇ ਰਾਹੀਂ ਤੁਹਾਨੂੰ ਦੇ ਰਹੇ ਆ। ਵੈਸੇ ਤਾਂ ਪ੍ਰੋਫੈਸਰਾਂ ਦੇ ਕੋਲ ਹੁੰਦੀ ਹੈ, ਸਾਰੀ ਗੱਲ ਹੈ। ਪ੍ਰੋਫੈਸਰ ਅਬ ਜਦੋਂ ਇੱਕ ਚੀਜ਼ ਨੂੰ ਕਰਨਾ ਸ਼ੁਰੂ ਕਰਦੇ ਨੇ, ਕਿਸੇ ਵੀ ਚੀਜ਼ ਦੇ ਪਿੱਛੇ ਪੈ ਜਾਣ, ਕੋਈ ਇੱਕ ਟੌਪਿਕ ਲੱਭ ਲੈਣ, ਫਿਰ ਜਦੋਂ ਤੱਕ ਉਹਦੇ ਮੁੱਢ ਤੱਕ ਨਾ ਪਹੁੰਚਣ ਨਾ ਮਜ਼ਾ ਹੀ ਨਹੀਂ ਆਉਂਦਾ। ਅਸਲ 'ਚ ਸ਼ਾਜ਼ੀਆ ਮੇਰੇ ਨਾਲ ਇੱਕ ਬੜਾ ਵੱਡਾ ਮਸਲਾ ਹੈ ਕਿ ਜਦੋਂ ਮੈਂ ਕਿਸੇ ਟੌਪਿਕ ਤੇ ਕੰਮ ਕਰਨਾ ਸ਼ੁਰੂ ਕਰਨੀ ਹੈ ਨਾ ਤੇ ਥੋੜੀ ਦੇਰ ਬਾਅਦ ਮੈਂ ਆਪ ਵੀ ਉਹਨੂੰ ਇੰਜੋਏ ਕਰਨਾ ਸ਼ੁਰੂ ਕਰ ਦਿੰਦੀ। ਕਿਉਂਕਿ ਤੁਸੀਂ ਜਦੋਂ ਨਿਤ ਨਵੀਆਂ ਚੀਜ਼ਾਂ ਖੋਦ ਕੇ ਕੱਢਦੇ ਹੋ ਤੇ ਤੁਹਾਨੂੰ ਬੜੀਆਂ ਗੱਲਾਂ ਸਮਝ ਆਉਂਦੀਆਂ ਕਿ ਹੁਣ ਇਸ ਪ੍ਰੋਗਰਾਮ ਲਈ ਮੈਂ ਜਦੋਂ ਕੰਮ ਕਰਨੀ ਬੈਸਾਂ ਤੇ ਯਕੀਨ ਕਰ ਮੈਂ ਇੰਨਾ ਕੁਝ ਲੱਭਾ ਹੈ ਔਰ ਇੰਨਾ ਮੈਂ ਇੰਜੋਏ ਕੀਤਾ। ਔਰ ਫਿਰ ਜਿਸਲੇ ਤੁਹਾਡੇ ਕੋਲ ਕੋਈ ਚੀਜ਼ ਆਉਂਦੀ ਹੈ ਨਾ, ਫਿਰ ਤੁਹਾਡਾ ਦਿਲ ਕਰਦਾ ਕਿ ਹਾਂ ਜਦੋਂ ਨਾ ਨਵੀਂ ਚੀਜ਼ ਕੁਝ ਦੱਸਿਆ ਜਾਏ। ਹਾਂ, ਨਵੀਂ ਚੀਜ਼ ਪੜ੍ਹ ਲਈਏ, ਕੋਈ ਇੱਕ ਨਵਾਂ ਲਫ਼ਜ਼ ਹੀ ਪੜ੍ਹ ਲਈਏ ਨਾ, ਉਹ ਜਦੋਂ ਤੱਕ ਉਹਦੇ ਤੱਕ ਪਹੁੰਚ ਨਾ ਜਾਏ ਨਾ ਐਂਡ ਤੱਕ, ਮਜ਼ਾ ਹੀ ਨਹੀਂ ਆਉਂਦਾ। ਔਰ ਫਿਰ ਉਸ ਤੋਂ ਬਾਅਦ ਜਿਹੜਾ ਮਜ਼ੀਦ ਐਪਰੀਸੀਏਸ਼ਨ ਹੁੰਦੀ ਹੈ ਕਿ ਤੁਸੀਂ ਫਿਰ ਆਪਣੀ ਆਡੀਅנס ਨਾਲ, ਭਾਵੇਂ ਉਹ ਸਟੂਡੈਂਟ ਹੋਣ ਤੇ ਭਾਵੇਂ ਕਾਨਫਰੰਸ ਹੋਵੇ ਤੇ ਭਾਵੇਂ ਰੇਡੀਓ TV ਦੀ ਰਾਏ ਹੋਵੇ, ਤੇ ਫਿਰ ਉਹਨਾਂ ਨੂੰ ਉਹ ਚੀਜ਼ ਦੇਣੀ ਵੀ ਉਨੀ ਹੀ ਲਾਜ਼ਮ ਹੁੰਦੀ ਹੈ। ਕਿਉਂਕਿ ਇਲਮ ਜਦੋਂ ਅੱਲਾਹ ਤਾਲਾ ਤੁਹਾਨੂੰ ਦਿੰਦਾ ਤੇ ਫਿਰ ਤੁਹਾਡਾ ਫਰਜ਼ ਹੈ ਕਿ ਉਹਨੂੰ ਅੱਗੇ ਵੰਡਿਆ ਜਾਏ। ਔਰ ਮੈਂ ਤੇ ਜ਼ਿੰਦਗੀ 'ਚ ਅਜ਼ਮਾ ਕੇ ਵੇਖਿਆ ਭਾਈ ਕਿ ਜਿੰਨਾ ਦਵੋ ਉਹਨਾਂ ਵੱਧਦਾ। ਬਿਲਕੁਲ ਸਹੀ ਗੱਲ ਹੈਗੀ ਹੈ। ਔਰ ਇਲਮ ਜਦੋਂ ਤੱਕ ਵੰਡਾਂਗੇ ਨਹੀਂ, ਅੱਗੇ ਵਧੇਗਾ ਨਹੀਂ। ਔਰ ਇਹਨੂੰ ਵਧਾਉਣ ਦੇ ਲਈ ਜ਼ਰੂਰੀ ਹੈਗਾ ਕਿ ਜਿੰਨਾ ਇਲਮ ਅਸੀਂ ਆਪਣੀ ਝੋਲੀ ਦੇ ਵਿੱਚ ਪਾ ਰਹੇ ਹਾਂ ਉਹਨੂੰ ਅੱਗੇ ਵੀ ਵਧਾਈਏ। ਔਰ ਅਗਰ ਕੋਈ ਨਵੀਂ ਚੀਜ਼ ਤੁਸੀਂ ਸੁਣ ਰਹੇ ਹੋ ਜਾਂ ਤੁਹਾਨੂੰ ਪਤਾ ਲੱਗ ਰਹੀ ਹੈ ਤੇ ਤੁਸੀਂ ਰਿਸਰਚ ਕਰੋ, ਉਹਦੇ ਬਾਰੇ ਵਿੱਚ ਜਾਣੋ ਔਰ ਫਿਰ ਸਾਡੇ ਨਾਲ ਵੀ ਸਾਂਝ ਪਾਓ ਕਿ ਤੁਹਾਨੂੰ ਕੀ ਪਤਾ ਲੱਗ ਰਿਹਾ ਵੇ ਰਾਵੀ ਦੇ ਬਾਰੇ ਵਿੱਚ, ਔਰ ਰਾਵੀ ਦੇ ਬਾਰੇ 'ਚ ਤੁਹਾਨੂੰ ਕੀ ਚੀਜ਼ ਬੇਸਿਕਲੀ ਸਮਝ ਆ ਰਹੀ ਹੈ। ਤੁਸੀਂ ਸਾਨੂੰ ਸੁਣ ਰਹੇ ਹੋ FM 95 ਦੇ ਜਿਹੜਾ ਸਾਡਾ ਫੇਸਬੁੱਕ ਦਾ ਆਫੀਸ਼ੀਅਲ ਪੇਜ ਹੈਗਾ ਵੇ, ਉਹਦੇ ਰਾਹੀਂ ਵੀ ਤੁਸੀਂ ਸੁਣ ਰਹੇ ਹੋ, ਉੱਥੇ ਵੀ ਤੁਸੀਂ ਆਪਣੇ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗ ਰਿਹਾ ਵੇ। ਤੇ ਨਾਲੇ ਸਾਨੂੰ SMS ਵੀ ਕਰ ਸਕਦੇ ਹੋ। SMS ਕਰਨ ਦਾ ਤਰੀਕਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ, ਦੱਸਣ ਦੀ ਲੋੜ ਨਹੀਂ ਹੈਗੀ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਿਆਂ। ਤੁਸੀਂ ਆਪਣੇ ਜਨਾਬ ਮੈਸੇਜ ਦੀ ਰਾਈਟ ਆਪਸ਼ਨ ਦੇ ਵਿੱਚ ਜਾਣਾ ਵੇ, ਉੱਥੇ ਲਿਖਣਾ ਵੇ FM 95 ਪੰਜਾਬ ਰੰਗ, ਉੱਥੇ ਦੇਣੀ ਹੈ ਸਪੇਸ, ਫਿਰ ਆਪਣਾ ਨਾਂ ਲਿਖਣਾ ਹੈ, ਫਿਰ ਲਿਖਣਾ ਹੈ ਆਪਣਾ ਪੈਗਾਮ, ਤੇ ਫਿਰ ਤੁਸੀਂ ਸੈਂਡ ਕਰ ਦੇਣਾ ਹੈ 8881 ਦੇ ਉੱਤੇ, ਠੀਕ ਹੈ, 8881 ਤੇ। ਔਰ ਸੈਂਡ ਕਰਕੇ ਫਿਰ ਜਦੋਂ ਤੱਕ ਸਾਡੇ ਤੱਕ ਸੁਨੇਹਾ ਤੁਹਾਡਾ ਅਪੜੇਗਾ ਉਦੋਂ ਤੱਕ ਜਨਾਬ ਅਸੀਂ ਸੁਣ ਲੈਂਦੇ ਹਾਂ ਇੱਕ ਸੋਹਣਾ ਜਗ੍ਹਾ ਨਾ। ਕੀ ਖਿਆਲ ਹੈ ਮੈਡਮ? ਬਿਲਕੁਲ ਜਨਾਬ, ਗਾਣਾ ਸੁਣੋ ਔਰ ਵੱਡੇ ਵੱਡੇ ਲਫ਼ਜ਼ਾਂ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀਂ, ਕਿਉਂਕਿ ਜਿਹੜੇ ਮੇਰੇ ਕੁਝ ਸੁਣਨ ਵਾਲੇ ਨੇ ਉਹ ਚੰਗੀ ਤਰ੍ਹਾਂ ਸਮਝਦੇ ਹੋਣਗੇ ਕਿ ਇਹ ਰਿਸਰਚ ਇੱਕ ਲਫ਼ਜ਼ ਬੋਲੀ ਦਾ ਕੀਵਰਡ
ਤੇ ਅਸੀਂ ਤੁਹਾਨੂੰ ਕੀਵਰਡ ਦੇ ਰਹੇ ਹਾਂ ਤੇ ਫਿਰ ਉਸ ਤੋਂ ਬਾਅਦ ਅੱਜ ਸੇ ਰਾਤੀ ਖੋਲੋ ਲੈਪਟਾਪ ਤੇ ਇੰਸਟਾ ਤੇ ਜਾਣ ਤੋਂ ਪਹਿਲੇ ਜ਼ਰਾ ਇੱਕ ਨਜ਼ਰ ਵੇਖਿਆ ਤੇ ਸਹੀ ਕਿਹਾ ਅਸੀਂ ਗੱਲ ਕੀ ਕੀਤੀ ਹੈ ਅੱਜ। ਔਰ ਯਕੀਨਨ ਤੁਹਾਨੂੰ ਜਿਹੜੀ ਅਸੀਂ ਗੱਲ ਕੀਤੀ ਹੈ ਔਰ ਤੁਸੀਂ ਜਦੋਂ ਖੁਦ ਸਰਚ ਕਰਨਾ ਸ਼ੁਰੂ ਕਰੋਗੇ ਤੁਹਾਨੂੰ ਹੋਰ ਵੀ ਨਵੀਆਂ ਚੀਜ਼ਾਂ ਲੱਭਣਗੀਆਂ। ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈਗਾ ਕਿਉਂਕਿ ਮੈਂ ਬਹੁਤ ਹੋਲਡ ਕਰਕੇ ਚੀਜ਼ਾਂ ਦੇ ਰਹੀ ਹਾਂ। ਜਿਸਲੇ ਤੁਸੀਂ ਦੇਖਣਾ ਸ਼ੁਰੂ ਕਰੋ ਤੇ ਮੈਂ ਤੇ ਕਹਿੰਦੀ ਹਾਂ ਉਹ ਖਜ਼ਾਨੇ ਨੇ ਜਿਨ੍ਹਾਂ ਨੂੰ ਤੁਸੀਂ ਐਕਸਪਲੋਰ ਕਰੋਗੇ ਔਰ ਉਹ ਖਜ਼ਾਨਿਆਂ ਨੂੰ ਜਦੋਂ ਤੁਸੀਂ ਐਕਸਪਲੋਰ ਕਰਦੇ ਹੋ ਤੇ ਉਹ ਖਜ਼ਾਨੇ ਨੇ ਜਿਹੜੇ ਸ਼ਾਇਦ ਤੁਹਾਨੂੰ ਪੈਸਾ ਤੇ ਇੰਨਾ ਨਹੀਂ ਦਿੰਦੇ ਲੇਕਿਨ ਤੁਹਾਨੂੰ ਆਪਣੇ ਬਾਰੇ 'ਚ ਆਗਾਹੀ ਜ਼ਰੂਰ ਦਿੰਦੇ ਹੋ ਔਰ ਤੁਸੀਂ ਜਾਣ ਪਾਉਂਦੇ ਹੋ ਕਿ ਤੁਸੀਂ ਆਪ ਕੀ ਹੋ। ਯਕੀਨ ਕਰੋ ਕਿ ਐਸੀ ਇਨਫੋਰਮੇਸ਼ਨ ਤੇ ਤੁਹਾਡੀ ਝੋਲੀ ਜਿਹੜੀ ਹੈ ਨਾ ਕਦੇ ਵੀ ਖਾਲੀ ਨਹੀਂ ਰਹਿਣੀ ਹੈਗੀ। ਤੇ ਫੇਸਬੁੱਕ ਰਾਹੀਂ ਤੁਸੀਂ ਸਾਨੂੰ ਸੁਣਦੇ ਮੈਸੇਜ ਵੀ ਕਰਨੇ ਹੈਗੇ ਨੇ ਤੇ ਉਹ ਤੁਹਾਡੇ ਮੈਸੇजेस ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਲਾਜ਼ਮੀ ਸ਼ਾਮਿਲ ਕਰਾਂਗੀ। ਤੁਸੀਂ ਦੱਸਣਾ ਹੈਗਾ ਕਿ ਰਾਵੀ ਦੇ ਹਵਾਲੇ ਨਾਲ ਜਾਂ ਰਾਵੀ ਦੇ ਨਾਲ ਤੁਹਾਡੀ ਐਸੀ ਕਿਹੜੀ ਯਾਦ ਜਿਹੜੀ ਹੈਗੀ ਵਾਬਸਤਾ ਹੈਗੀ ਹੈ। ਫਿਲਹਾਲ ਜਨਾਬ ਇੱਕ ਸੋਨਾ ਜਿਹਾ ਟਰੈਕ ਸੁਣਨੇ ਹਾਂ, ਮਨਸੂਰ ਮਲੰਗੀ ਸੁਣ ਲਈਏ। ਬਿਲਕੁਲ ਜਨਾਬ, ਬਿਲਕੁਲ ਸੁਣੋ। ਮਨ ਤੇ ਵੈਸੇ ਪੰਜਾਬ ਤੇ ਪੰਜਾਬੀ ਦੇ ਵਿੱਚ ਜਿਹੜੀ ਵੀ ਚੀਜ਼ ਹੋਵੇ ਮੈਂ ਕੀ ਕਰਾਂ, ਮੈਂ ਬੜੀ ਇਸ ਮਾਮਲੇ 'ਚ ਜਿਹੜੀ ਨਾ ਬਾਇਸ ਹੈ। ਟੱਚੀ ਵੀ ਹੋਣੇ ਹੋ। ਓ ਯੈਸ, ਮਨ ਤੇ ਜੋ ਵੀ ਹੋਵੇ ਪੰਜਾਬ ਦਾ ਤੇ ਮਨ ਤੇ ਬੜਾ ਹੀ ਸੋਹਣਾ ਲੱਗਦਾ ਤੇ ਇਹ ਸਾਡੀ ਇੱਕ ਪ੍ਰੋਬਲਮ ਸਮਝੋ। ਲੇਕਿਨ ਨਹੀਂ, ਪੰਜਾਬੀਆਂ ਦੀ ਪ੍ਰੋਬਲਮ ਨਹੀਂ ਹੈਗੀ ਪਰ ਪੰਜਾਬੀਆਂ ਦੀ ਨਾ ਗੁੱਠੀ ਦੇ ਵਿੱਚ ਸਾਨੂੰ ਪਾ ਕੇ ਦਿੱਤੀ ਗਈ ਹੈ। ਆਹੋ, ਆਪਣੀ ਜ਼ੁਬਾਨ, ਆਪਣੀ ਜ਼ਮੀਨ, ਆਪਣੇ ਕਲਚਰ ਨਾਲ ਸਾਡਾ ਪਿਆਰ ਜਿਹੜਾ ਨਾ ਉਹ ਕਦੀ ਵੀ ਨਹੀਂ ਮੁੱਕਦਾ ਔਰ ਅੱਲਾ ਕਦੇ ਨਾ ਹੀ ਕਦੀ ਮੁੱਕੇ। ਸੋ ਤੁਸੀਂ ਸੁਣੋ ਰਾਵੀ ਦੇ ਕਿਨਾਰੇ, ਮਨਸੂਰ ਅਲੀ ਮਲੰਗੀ ਸਾਹਿਬ ਨੂੰ। ਅਸੀਂ ਆਨੇ ਫਿਰ ਪਰਤ ਕੇ ਇਸ ਗਾਣੇ ਦੇ ਬਾਅਦ ਔਰ ਫਿਰ ਤੁਹਾਡੇ ਮੈਸੇजेस ਵੀ ਸ਼ਾਮਿਲ ਕਰਾਂਗੇ, ਮਜ਼ੀਦ ਫਿਰ ਸਾਂਝ ਪਾਵਾਂਗੇ ਕਿ ਰਾਵੀ ਕੀ ਆਖਦਾ ਸਾਨੂੰ। ਜੀ ਜਨਾਬ, ਤੁਸੀਂ ਸੁਣ ਰਹੇ ਹੋ FM 95 ਪੰਜਾਬ ਰੰਗ। ਮੈਂ ਸ਼ਾਜ਼ੀਆ ਸਈਦ ਔਰ ਮੇਰੇ ਨਾਲ ਮੌਜੂਦ ਨੇ ਡਾਕਟਰ ਕਵਲ ਖਾਲਿਦ ਸਾਹਿਬਾ ਔਰ ਅੱਜ ਅਸੀਂ ਰਾਵੀ ਕਥਾ ਦੇ ਵਿੱਚ ਰਾਵੀ ਦੀ ਦਾਸਤਾਨ ਨੂੰ ਜਿਹੜਾ ਨਾ ਫੜਿਆ ਹੈ ਔਰ ਉਹਦੇ ਮੁੱਢ ਤੋਂ ਲੈ ਕੇ ਹੁਣ ਅਖੀਰਲੇ ਬੰਦੇ ਤੱਕ ਵੀ ਜਾਵਾਂਗੇ ਹੌਲੀ ਹੌਲੀ ਕਰਕੇ। ਲੇਕਿਨ ਮੈਡਮ, ਮੈਂ ਤੁਹਾਨੂੰ ਇੱਕ ਮੈਸੇਜ ਪੜ੍ਹ ਕੇ ਸੁਣਾ ਦਿਆਂ ਕਿ ਸਾਡੇ ਕੋਲ ਮੈਸੇਜ ਆਇਆ ਹੋਇਆ ਹੈ ਮੁਹੰਮਦ ਆਮਿਰ ਗੋਂਦਲ ਸਾਹਿਬ ਦਾ। ਉਹ ਕਹਿੰਦੇ ਨੇ ਜਨਾਬ ਕਿ ਜਿਹੜਾ ਲੈਕਚਰ ਹੁੰਦਾ ਜਾਂ ਅੱਛੀ ਇਨਫੋਰਮੇਸ਼ਨ ਕਵਾਂਗੀ ਮੈਨੂੰ ਕਿ ਜਿਹੜੇ ਪ੍ਰੋਫੈਸਰਸ ਹੁੰਦੇ ਨੇ ਉਹ ਸਿਰਫ ਤਾਲਿਬ ਇਲਮਾਂ ਦੀ ਹੱਦ ਤੱਕ ਹੀ ਮਹਿਦੂਦ ਰੱਖਦੇ ਨੇ। ਮਤਲਬ ਸਕੂਲ ਜਾਈਏ, ਕਾਲਜ ਜਾਈਏ ਤੇ ਉਦੋਂ ਹੀ ਸਾਨੂੰ ਸੁਣਨ ਨੂੰ ਲੱਭਦੀਆਂ ਨੇ। ਲੇਕਿਨ FM ਜਿਹੜਾ ਹੈਗਾ ਵੇ ਉਹਦੀ ਟੀਮ ਨੂੰ ਕਹਿੰਦੇ ਨੇ ਕਿ ਮੈਂ ਮੁਬਾਰਕਬਾਦ ਦਿਆਂਗਾ ਕਿ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਉੱਤੇ ਵੀ, ਕਿ ਬੜੇ ਪ੍ਰੋਫੈਸਰਸ ਨੂੰ ਬੁਲਵਾ ਕੇ ਉਹਨਾਂ ਨੂੰ ਦੱਸ ਰਹੇ ਨੇ ਕਿ ਉਹਨਾਂ ਦੀ ਕੀ ਰਿਸਰਚ ਹੈਗੀ ਹੈ, ਕੀ ਕੰਮ ਹੈਗਾ ਵੇ ਖਾਸ ਤੌਰ 'ਤੇ ਸਾਡੇ ਕਲਚਰ ਦੇ ਬਾਰੇ ਵਿੱਚ। ਤੇ ਉਹਨਾਂ ਨੇ ਸਾਨੂੰ ਕਿਹਾ ਜਨਾਬ ਥੈਂਕ ਯੂ ਵੈਰੀ ਮਚ। ਕੀ ਕਹੋਗੇ ਇਸ ਬਾਰੇ 'ਚ? ਦੇਖੋ, ਗੱਲ ਹੈ ਕਿ ਇਹ ਸਾਡੀ ਇੱਕ ਬੜੀ ਗਲਤਫਹਿਮੀ ਹੋ ਗਈ ਹੈ ਕਿ ਇਲਮ ਜਿਹੜਾ ਨਾ ਉਹ ਸਿਰਫ ਲੈਕਚਰਸ ਦੇ ਥਰੂ ਹੀ ਮਿਲਦਾ ਹੈ। ਇਲਮ ਤੁਹਾਨੂੰ ਮੁਖਤਲਿਫ ਅੱਜ ਕੱਲ੍ਹ ਦੁਨੀਆ ਦੇ ਇੰਨੇ ਜ਼ਰਾਏ ਹੋ ਗਏ ਨੇ ਔਰ ਉਹ ਜਿਹੜੇ ਗੈਰ ਰਿਵਾਇਤੀ ਤਰੀਕੇ ਨੇ ਉਹਨਾਂ ਦੇ ਜ਼ਰੀਏ ਵੀ ਤੁਹਾਨੂੰ ਇਲਮ ਲੈਣਾ ਚਾਹੀਦਾ। ਦੂਜੀ ਗੱਲ ਇਹ ਆ ਜਾਂਦੀ ਹੈ ਕਿ ਜਿਹੜੇ ਸਾਡੇ ਕਮਰੇ ਨੇ ਨਾ ਉਹਦੇ 'ਚ ਬਹਿ ਕੇ ਪੜ੍ਹਨਾ ਬੜਾ ਬੋਰਿੰਗ ਹੋ ਜਾਂਦਾ ਹੈ। ਸੋ ਮੇਰੀ ਹਮੇਸ਼ਾ ਤੋਂ ਇਹੀ ਰਹੀ ਹੈ ਕਿ ਮੈਂ ਗੈਰ ਰਿਵਾਇਤੀ ਤਰੀਕਿਆਂ ਦੇ ਨਾਲ ਨਾ ਮੈਂ ਜਿੱਥੇ ਵੀ ਬਵਾਂ, ਕਿਤੇ ਦੋਸਤਾਂ 'ਚ, ਕਿਤੇ ਕੋਈ ਐਸੀ ਫਾਰਮਲ ਨਹੀਂ ਹੁੰਦੀ ਕਿ ਜੇ ਤੁਸੀਂ ਬਹਿਣਾ ਹੀ ਹੈ ਕਲਾਸ 'ਚ ਤੇ ਫੇਰ ਹੀ ਕੋਈ ਪੜ੍ਹੇ ਲਿਖਿਆ ਵਾਲੀ ਗੱਲ ਕਰਨੀ ਹੈ। ਮੇਰੀ ਬੜੀ ਖਾਹਿਸ਼ ਹੈ ਕਿ ਅਸੀਂ ਬਾਹਰ ਜਾ ਕੇ ਵੀ ਇਹੋ ਜਿਹੀਆਂ ਗੱਲਾਂ ਕਰੀਏ, ਲੋਕਾਂ ਨੂੰ ਦੱਸੀਏ ਔਰ ਆਪਣੀ ਪਛਾਣ ਕਰਵਾਈਏ। ਦੂਜੀ ਗੱਲ ਇਹ ਹੈ ਕਿ ਸਾਡੇ ਜਿਹੜੇ ਯੰਗਸਟਰਸ ਨੇ ਹੁਣ ਇਹਨਾਂ 'ਚ ਬਹੁਤ ਸਾਰੀ ਇਨਫੋਰਮੇਸ਼ਨ ਐਸੀ ਹੈ ਜਿਹੜੀ ਕਿ ਅਸੀਂ ਜਦੋਂ ਘਰ ਬਹਿੰਦੇ ਸਾਂ ਤੇ ਸਾਡੇ ਵੱਡੇ ਸਾਡੇ ਨਾਲ ਸਾਂਝ ਕਰਦੇ ਸਨ, ਸਾਡੇ ਨਾਲ ਗੱਲਾਂ ਡਿਸਕਸ ਕਰਦੇ ਸਨ। ਉਹ ਜਿਹੜੀ ਸਾਂਝ ਹੈ ਵੱਡਿਆਂ ਵਾਲੀ ਉਹ ਹੁਣ ਥੋੜੀ ਕੁ ਘਟ ਗਈ ਹੈ। ਉਹਦੀਆਂ ਦੋ ਵਜੂਹਾਤ ਹੋਈ। ਇੱਕ ਤੇ ਵੱਡੇ ਜਿਹੜੇ ਨੇ ਨੌਕਰੀਆਂ ਕੰਮਾਂ 'ਚ ਬਹੁਤ ਮਸਰੂਫ ਹੋ ਗਏ। ਦੂਜਾ ਹੋਇਆ ਕਿ ਸਾਡੇ ਛੋਟੇ ਵੀ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਹੋ ਗਏ। ਮੈਂ ਕਿਸੇ ਵੀ ਚੀਜ਼ ਨੂੰ ਬੁਰਾ ਨਹੀਂ ਕਹਿੰਦੀ, ਦੋਵਾਂ ਦੀ ਮਸਰੂਫੀਅਤ ਆਪਣੀ ਜਗ੍ਹਾ ਜਾਇਜ਼ ਹੈ ਤੇ ਹੁਣ ਤਰੀਕੇ ਇਹ ਇਸਤੇਮਾਲ ਕੀਤੇ ਜਾਣ ਕਿ ਉਹਨਾਂ ਨੇ ਇਨਡਾਇਰੈਕਟ ਤਰੀਕਿਆਂ ਦੇ ਨਾਲ ਵੀ ਜਿਹੜਾ ਨਾ ਦੱਸਿਆ ਜਾਏ ਕਿ ਇਹ ਕਿਹੜੀਆਂ ਹਕੀਕਤਾਂ ਨੇ। ਔਰ ਇਹ ਇਨਫੋਰਮੇਸ਼ਨ ਜਿਹੜੀ ਹੈ ਨਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਇੱਕ ਐਸਾ 50 ਸਾਲ ਦਾ ਪੀਰੀਅਡ ਗੁਜ਼ਾਰ ਕੇ ਆਏ ਹਾਂ ਜਿਹਦੇ 'ਚ ਕਿਹਾ ਗਿਆ ਜੀ ਕਿ ਗਲੋਬਲਾਈਜੇਸ਼ਨ ਹੈ ਤੇ ਦੁਨੀਆ ਨੂੰ ਐਕਸਪਲੋਰ ਕਰੋ, ਸਭ ਕੁਝ ਕਰੋ। ਜ਼ਰੂਰ ਐਕਸਪਲੋਰ ਕਰੋ ਲੇਕਿਨ ਆਪਣੇ ਆਪ ਨੂੰ ਜਾਣ ਸਮਝ ਕੇ ਫਿਰ ਤੁਸੀਂ ਕੰਮ ਕਰੋ। ਔਰ ਰਵਾਇਤੀ ਤਰੀਕਾ ਤਾਲੀਮ ਜਿਹੜਾ ਹੈ ਉਹ ਹੁਣ ਕਾਫੀ ਹੱਦ ਤੱਕ ਜਿਹੜੇ ਨੇ ਉਹ ਸਮਝੋ ਬਦਲ ਗਿਆ ਹੈ। ਤੇ ਕਿਉਂ ਨਾ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦੂਸਰੇ ਤਰੀਕਿਆਂ ਨਾਲ ਇਨਫੋਰਮੇਸ਼ਨ ਦਈਏ। ਔਰ ਇੱਕ ਹੋਰ ਗੱਲ ਮੈਂ ਕਹਿੰਦੀ ਚਾਹਾਂ ਕਿ ਮੇਰਾ ਇੱਥੇ ਆਉਣ ਦਾ ਜਿਹੜਾ ਬੁਨਿਆਦੀ ਮਕਸਦ ਹੈ, ਕਿਉਂਕਿ ਮੇਰੇ ਸਭ ਜਿਹੜੇ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਮੇਰੀ ਮਸਰੂਫੀਅਤ ਜਿਹੜੀ ਹੈ ਉਹ ਕੁਛ ਨਾ ਪੁੱਛ ਕੀ ਹੁੰਦੀ ਹੈ। ਉਹਦੇ 'ਚ ਇਹ ਚੀਜ਼ ਕਰਨਾ ਮੈਂ ਇਸ ਲਈ ਜ਼ਰੂਰੀ ਸਮਝਦੀ ਹੈ ਕਿ ਬਹੁਤ ਸਾਰੇ ਸਾਡੇ ਲੋਕ ਜਿਹੜੇ ਨੇ ਉਹਨਾਂ ਨੂੰ ਨਹੀਂ ਇੰਨਾ ਟਾਈਮ ਹੈਗਾ। ਤੇ ਹੁਣ ਤੁਸੀਂ ਗੱਡੀ ਸੁਣਦਿਆਂ, ਕੰਮ ਕਰਦਿਆਂ, ਤੁਰਦਿਆਂ ਫਿਰਦਿਆਂ ਇਹੋ ਜਿਹੀਆਂ ਗੱਲਾਂ ਜੇ ਤੁਹਾਡੇ ਕੰਨ 'ਚ ਪੈ ਜਾਣ ਤੇ ਉਹਦੇ 'ਚ ਕੀ ਹਰਜ ਹੈ। ਔਰ ਜਿਸ ਲਈ ਇਹ ਗੱਲਾਂ ਤੁਹਾਡੇ ਕੰਨ 'ਚ ਪੈਣ ਤੇ ਕੋਸ਼ਿਸ਼ ਕਰੋ ਕਿ ਦੂਜਿਆਂ ਨੂੰ ਵੀ ਦੱਸੋ। ਤੇ ਦੂਜਿਆਂ ਨੂੰ ਦੱਸੋਗੇ ਤੇ ਫਿਰ ਤੇ ਮੈਂ ਕਹਿੰਦੀ ਹਾਂ ਨਾ ਕਿ ਇਲਮ ਜਿੰਨਾ ਵੰਡੋਗੇ ਓਨਾ ਵਧੇਗਾ। ਔਰ ਇਹ ਚੀਜ਼ਾਂ ਦਾ ਜਾਣਨਾ ਜਿਹੜਾ ਨਾ ਉਹ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਬਹੁਤ ਜ਼ਰੂਰੀ ਹੈ। ਔਰ ਸਪੈਸ਼ਲੀ ਮੇਰੇ ਜਿਹੜੇ ਜੈਨ ਜ਼ੀ ਔਰ ਜਿਹੜੇ ਯੰਗਸਟਰਸ ਨੇ
ਉਹਨਾਂ ਲਈ ਤੇ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਿਸਲੇ ਤੁਸੀਂ ਅੱਜ ਕੱਲ ਇੰਟਰਨੈਸ਼ਨਲ ਫੋਰਮ ਦੇ ਉੱਤੇ ਮੂਵ ਕਰਦੇ ਹੋ, ਜਿਸਲੇ ਜਾਂਦੇ ਹੋ, ਆਪਣੀ ਗੇਮਸ ਬਣਾਉਂਦੇ ਹੋ, ਡਿਜੀਟਲ ਮਾਰਕੀਟਿੰਗ ਤੇ ਕੰਮ ਕਰਦੇ ਹੋ, ਤੇ ਜੇ ਤੁਹਾਨੂੰ ਆਪਣੇ ਬਾਰੇ ਪਤਾ ਹੋਏਗਾ ਤੇ ਮੈਂ ਯਕੀਨਨ ਕਹਿ ਸਕਦੀ ਹਾਂ ਕਿ ਤੁਸੀਂ ਬਹੁਤ ਬਿਹਤਰ ਤਰੀਕੇ ਨਾਲ ਆਪਣੇ ਆਪ ਨੂੰ, ਆਪਣੇ ਕਲਚਰ ਨੂੰ, ਆਪਣੀ ਹੈਰੀਟੇਜ ਨੂੰ ਪ੍ਰੈਜ਼ੈਂਟ ਕਰ ਸਕੋਗੇ। ਬਿਲਕੁਲ ਸਹੀ ਗੱਲ ਹੈ। ਵੈਸੇ ਵੀ ਜੈਨਜ਼ੀ ਕਹਿੰਦੇ ਨੇ ਕਿ ਸਾਨੂੰ ਪਤਾ ਹੈਗਾ ਕਿ ਸਾਡਾ ਫੋਕਸ ਕੀ ਹੈਗਾ ਵੇ, ਅਸੀਂ ਆਪਣਾ ਕਿੱਥੇ ਹੈਗਾ ਵੇ, ਅਸੀਂ ਬੜੇ ਕਲੀਅਰ ਹੀ ਗਏ ਨੇ, ਇਹਨਾਂ ਦਾ ਮੰਨਣਾ ਹੈ ਔਰ ਮੈਂ ਬੜੀ ਇਸ ਗੱਲ ਨੂੰ ਐਪਰੀਸ਼ੀਏਟ ਵੀ ਕਰਨੀ ਹੈ ਕਿ ਉਹਨਾਂ ਨੂੰ ਬੜੀ ਯੰਗ ਏਜ ਤੋਂ ਉਹਨਾਂ ਨੂੰ ਅੰਦਾਜ਼ਾ ਹੁੰਦਾ ਹੈ ਕਿ ਅਸੀਂ ਕਿੱਥੇ ਜਾਣਾ ਹੈ, ਲੇਕਿਨ ਉਸ ਦੇ ਨਾਲ ਨਾਲ ਮੈਂ ਸਮਝਦੀ ਹਾਂ ਕਿ ਜਿਹੜੀ ਉਹਨਾਂ ਦੀ એનર્ਜੀ ਹੈ ਉਹਦੇ 'ਚ ਜੇ ਸਾਡੇ ਵੱਡਿਆਂ ਦੀ ਵਿਜ਼ਡਮ ਵੀ ਸ਼ਾਮਿਲ ਹੋ ਜਾਏ ਤੇ ਬੜਾ ਇੱਕ ਫੇਟਲ ਕੰਬੀਨੇਸ਼ਨ ਹੋਏਗਾ। ਔਰ ਫਿਰ ਮੈਂ ਉਹੀ ਗੱਲ ਕਰਨੀ ਹੈ, ਜਦੋਂ ਮੈਂ ਦੁਨੀਆ 'ਚ ਇੰਟਰਨੈਸ਼ਨਲ ਕਾਨਫਰੰਸਾਂ ਅਟੈਂਡ ਕਰਨੀ ਹੈ ਤੇ ਉੱਥੇ ਸਭ ਲੋਕ ਫਿਰ ਰਹੇ ਹੁੰਦੇ ਨੇ, ਸਭ ਨੇ ਹਰ ਕਿਸਮ ਦੇ ਕੱਪੜੇ ਪਾਏ ਹੁੰਦੇ ਨੇ, ਤੇ ਯਕੀਨ ਕਰੋ ਮੈਂ ਜਿਸਲੇ ਇੱਕ ਅਜਰਕ ਲੈ ਲਵਾਂ, ਇੱਕ ਫੁਲਕਾਰੀ ਦੀ ਚਾਦਰ ਉੱਤੇ ਲੈ ਲਾਂ, ਪੈਰਾਂ 'ਚ ਮੈਂ ਖੁੱਸਾ ਪਾ ਲਵਾਂ, ਤੇ ਮੈਨੂੰ ਨਹੀਂ ਯਾਦ ਪੈਂਦਾ ਕਿ ਮਨ ਕਮ ਅਜ਼ ਕਮ ਉਸ ਦਿਨ 50 ਲੋਕਾਂ ਨੇ ਨਾ ਪੁੱਛਿਆ ਹੋਵੇ ਕਿ ਇਹ ਕਿੱਥੋਂ ਦਾ, ਇਹ ਕਿਹੜਾ ਹੈ, ਤੇ ਸੈਂਕੜਿਆਂ ਹਜ਼ਾਰਾਂ ਦੇ ਵਿੱਚ ਆਪਣੀ ਪਛਾਣ ਕਰਵਾਣੀ। ਔਰ ਸਾਡੇ ਕੋਲ ਐਸੀਆਂ ਚੀਜ਼ਾਂ ਮੌਜੂਦ ਨੇ ਜਿਹਦੀ ਬੇਸ ਤੇ ਅਸੀਂ ਆਪਣੀ ਪਛਾਣ ਕਰਾ ਸਕਦੇ ਹਾਂ। ਤੇ ਜਨਾਬ ਇਹਨਾਂ ਚੀਜ਼ਾਂ ਨੂੰ ਜਿਹੜਾ ਨਾ ਦਿਲ ਨਾਲ ਅਪਣਾਓ, ਖੁਸ਼ੀ ਨਾਲ ਪਾਓ ਤੇ ਸਾਰੀ ਦੁਨੀਆ ਨੂੰ ਵੈਸੇ ਵੀ ਹੁਣ ਨਾ ਜਨਰੇਸ਼ਨ ਗੈਪ ਜਿਹੜਾ ਕਦੀ ਅਸੀਂ ਸੁਣਦੇ ਸੀ ਆਪਣੇ ਦੌਰ ਦੇ ਵਿੱਚ ਕਿ ਉਹ ਖਤਮ ਹੈਗਾ, ਜਨਰੇਸ਼ਨ ਗੈਪ ਹੈਗਾ ਵੇ, ਲੇਕਿਨ ਉਹ ਹੁਣ ਖਤਮ ਹੁੰਦਾ ਜਾ ਰਿਹਾ। ਉਹ ਇਸ ਤਰ੍ਹਾਂ ਦੇਖੋ, ਜਨਰੇਸ਼ਨ ਗੈਪ ਹੁੰਦਾ ਹੈ ਕਿ ਇੱਕ ਜਿਹੜੀ ਟੈਕਨੋਲੋਜੀ ਜਾਂ ਇੱਕ ਜਿਹੜੀ ਨੌਲੇਜ ਹੈ ਉਹ ਅਸੀਂ ਇੱਕ ਲੈਵਲ ਤੱਕ ਲਿੱਤੀ, ਸਾਡੇ ਬੱਚੇ ਅਗਲੇ ਲੈਵਲ ਤੱਕ ਲੈ ਰਹੇ ਨੇ, ਤੇ ਉਹ ਇੱਕ ਗੈਪ ਜ਼ਰੂਰ ਆਉਂਦਾ ਹੈ। ਲੇਕਿਨ ਉਸ ਗੈਪ ਨੂੰ ਨਾ ਅਸੀਂ ਦੋਵਾਂ ਨੇ ਮਿਲ ਕੇ ਹੀ ਬ੍ਰਿਜ ਕਰਨਾ ਹੈ। ਕੁਝ ਕਦਮ ਮੈਂ ਅੱਗੇ ਵਧਾਂਗੀ, ਕੁਝ ਕਦਮ ਜਿਹੜੇ ਨੇ ਮੇਰੇ ਜੈਨ ਜ਼ੀ ਦੇ ਜਾਂ ਉਸ ਤੋਂ ਵੀ ਛੋਟੇ ਜਿਹੜੇ ਬੱਚੇ ਨੇ ਉਹ ਆਣਗੇ, ਅਲਫਾ ਜੀ, ਅਲਫਾ ਬਿਲਕੁਲ, ਤੇ ਅਸੀਂ ਮਿਲ ਕੇ ਕੰਮ ਕਰਾਂਗੇ। ਕਿਉਂਕਿ ਦੇਖੋ ਤੁਹਾਡੇ ਬਗੈਰ ਸਾਡਾ ਗੁਜ਼ਾਰਾ ਨਹੀਂ ਜੇ, ਤੇ ਸਾਡੇ ਬਗੈਰ ਤੁਹਾਡਾ ਗੁਜ਼ਾਰਾ ਅੱਜ ਕੱਲ ਦੇ ਅਸੀਂ ਕਹਿ ਸਕਦੇ ਹਾਂ, ਵਰਨਾ ਕੁਝ ਅਰਸਾ ਪਹਿਲੇ ਜੇ ਸਾਡੇ ਦੌਰ ਵਿੱਚ ਜਦੋਂ ਅਸੀਂ ਛੋਟੇ ਸੀ ਉਦੋਂ ਨਹੀਂ ਕਹਿ ਸਕਦੇ ਸੀ, ਨਹੀਂ ਉਦੋਂ ਨਹੀਂ ਸੀ ਕਹਿ ਸਕਦੇ। ਹੁਣ ਦੇਖੋ ਨਾ, ਰਾਤ ਨੂੰ ਜਦੋਂ ਮੇਰਾ ਇੰਟਰਨੈਟ ਬੰਦ ਹੁੰਦਾ ਤੇ ਸਭ ਤੋਂ ਪਹਿਲੇ ਮੈਂ ਆਪਣੇ ਪੁੱਤਰ ਨੂੰ ਆਵਾਜ਼ ਦਿੰਦੀ ਹਾਂ, ਤੇ ਜਿਸਲੇ ਮੇਰੇ ਪੁੱਤਰ ਨੇ ਕੋਈ ਅਸਾਈਨਮੈਂਟ ਕਰਨੀ ਹੁੰਦੀ ਹੈ ਤੇ ਉਹ ਸਭ ਤੋਂ ਪਹਿਲੇ ਮੇਰੇ ਕੋਲ ਆਉਂਦਾ ਹੈ। ਤੇ ਜ਼ਿੰਦਗੀ ਹਮੇਸ਼ਾ ਵੱਡਿਆਂ ਔਰ ਛੋਟਿਆਂ ਦਾ ਕੰਬੀਨੇਸ਼ਨ ਹੁੰਦੀ ਹੈ। ਅਸੀਂ ਤੁਹਾਡੇ ਨਾਲ ਮਿਲ ਕੇ ਚੱਲਣਾ, ਤੁਸੀਂ ਸਾਡੇ ਨਾਲ ਚੱਲਣਾ। ਔਰ ਮੇਰੀ ਤੇ ਜ਼ਿੰਦਗੀ 'ਚ ਹਮੇਸ਼ਾ ਇੱਕ ਜਿਹੜਾ ਬਹੁਤ ਵੱਡਾ ਸੋਰਸ ਆਫ એનર્ਜੀ ਹੈ ਉਹ ਹਮੇਸ਼ਾ ਮੇਰੇ ਯੰਗਸਟਰਸ ਰਹੇ ਨੇ। ਤੇ ਜਨਾਬ ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਪਿਆਰ ਕਰਨੀ ਹੈ, ਤੇ ਇਸ ਦੇ ਵਿੱਚ ਇਹ ਜਿਹੜੀ ਮੈਂ ਜੋ ਇਨਫੋਰਮੇਸ਼ਨ ਦੇ ਰਹੀ ਹਾਂ ਨਾ, ਇਹਨੂੰ ਵੀ ਮੇਰੇ ਪਿਆਰ ਦਾ ਇਜ਼ਹਾਰ ਸਮਝੋ। ਬਿਲਕੁਲ, ਕਿਉਂਕਿ ਅਗਰ ਪਿਆਰ ਦਾ ਇਜ਼ਹਾਰ ਨਹੀਂ ਸਮਝਾਂਗੇ ਤੇ ਫਿਰ ਸਾਡੇ ਪੱਲੇ ਵੀ ਨਹੀਂ ਪੈਣੀ। ਸੋ ਪੱਲੇ ਪਾਉਣ ਦੇ ਲਈ ਜ਼ਰੂਰੀ ਹੈਗਾ ਕਿ ਇਹਨੂੰ ਲੈਕਚਰ ਨਾ ਸਮਝਣਾ, ਬਿਲਕੁਲ ਇਹਨੇ ਸਮਝੋ ਕਿ ਦੇਖੋ ਤੁਹਾਨੂੰ ਕਿੰਨੀਆਂ ਗੱਲਾਂ ਦਾ ਪਤਾ ਚੱਲਦਾ ਹੈ। ਜਦੋਂ ਤੁਸੀਂ ਪੜ੍ਹਾਈ ਨੂੰ ਇੰਜੋਏ ਕਰਨਾ ਸ਼ੁਰੂ ਕਰ ਦੋਗੇ ਫਿਰ ਪੜ੍ਹਾਈ ਸ਼ੁਰੂ ਹੁੰਦੀ ਹੈ, ਉਸ ਤੋਂ ਪਹਿਲੇ ਤੇ ਜ਼ੁਲਮ ਹੀ ਹੁੰਦਾ ਹੈ। ਸਹੀ ਸਹੀ। ਮੇਰੇ ਨਾਲ ਜੁੜਨ ਦਾ ਮਕਸਦ ਵੀ ਐਸਾ ਕਿ ਜਿਹੜੇ ਲੋਕ ਕੀ ਕਹਿੰਦੇ ਨਾ ਉਹ ਐ ਨਾ ਸਮਝਣ ਕਿ ਵਾਕਈ ਕੋਈ ਪ੍ਰੋਫੈਸਰ ਆ ਕੇ ਲੈਕਚਰ ਦੇ ਰਿਹਾ ਵੇ। ਨਹੀਂ ਨਹੀਂ ਨਹੀਂ, ਇਹਦੇ ਚ ਜਨਾਬ ਤੁਸੀਂ ਫਿਕਰ ਨਾ ਕਰੋ, ਅਸੀਂ ਬੜੇ ਲਤੀਫੇ ਬੜੇ ਕਿੱਸੇ ਵੀ ਸੁਣਾਵਾਂਗੇ। ਇਹ ਅੱਜ ਜਿਹੜਾ ਨਾ ਕਿ ਬੇਸ ਬਣਾ ਲਈਏ, ਠੰਡੀ ਕਰਕੇ ਖਾਓ, ਠੰਡੀ ਕਰਕੇ ਖਾਓ। ਸਹੀ। ਅੱਛਾ, ਰਾਵੀ ਦੀ ਗੱਲ ਕਰ ਰਿਹਾ ਮੈਡਮ, ਤੇ ਮੈਨੂੰ ਇਹ ਦੱਸੋ ਕਿ ਰਾਵੀ ਦੇ ਜਿਹੜੇ ਇਰਦ ਗਿਰਦ ਦੇ ਇਲਾਕੇ ਨੇ, ਜਦੋਂ ਉਹ ਸਾਰੀ ਗੱਲ ਆਉਂਦਾ ਜਾਂਦਾ ਤੇ ਕਿਹੜੇ ਇਲਾਕਿਆਂ ਦੇ ਵਿੱਚੋਂ ਤੇ ਕਿਹੜੇ ਸ਼ਹਿਰਾਂ ਦੇ ਵਿੱਚੋਂ ਤੇ ਕਿਹੜੇ ਪਿੰਡਾਂ ਥਾਵਾਂ ਦੇ ਵਿੱਚੋਂ ਲੰਘਦਾ ਹੋਇਆ ਆਉਂਦਾ? ਦੇਖੋ ਉਹ ਤੇ ਬੇਸ਼ੁਮਾਰ ਨੇ, ਬੇਸ਼ੁਮਾਰ ਨੇ, ਮੈਂ ਕਹਿੰਦੀ ਹਾਂ। ਔਰ ਜਿਸ ਲਈ ਅਸੀਂ ਇਸ ਇਲਾਕੇ ਨੂੰ ਰਿਸਰਚ ਕਰਦੇ ਹਾਂ ਤੇ ਵੇਖਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ, ਔਰ ਇਹਦੇ 'ਚ ਮੈਂ ਸਮਝਦੀ ਹਾਂ ਕਿ ਸਾਡੇ ਜਿੰਨੇ ਸੁਣਨ ਵਾਲੇ ਨੇ ਉਹਨਾਂ ਨੂੰ ਬੜੀ ਪ੍ਰਾਈਡ ਲੈਣੀ ਚਾਹੀਦੀ ਹੈ। ਦੁਨੀਆ ਦੇ ਜਿਹੜੇ ਕਦੀਮ ਤਰੀਨ ਖਿੱਤਿਆਂ 'ਚੋਂ ਇੱਕ ਖਿੱਤਾ ਜਿੱਥੇ ਕਿ ਇਨਸਾਨੀ ਆਬਾਦੀ ਪਲੀ ਵਧੀ ਔਰ ਉਹਨੇ ਬੜੇ ਸ਼ਾਨਦਾਰ ਕਾਰਨਾਮੇ ਅੰਜਾਮ ਦਿੱਤੇ, ਉਹਨਾਂ 'ਚ ਰਾਵੀ ਜਿਹੜਾ ਨਾ ਉਹ ਇੱਕ ਬੜੀ ਅਹਿਮ ਜਗ੍ਹਾ ਦੇ ਉੱਤੇ ਹੈ। ਇਹ ਸਾਡੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਏਗਾ ਕਿ ਅੱਜ ਤੋਂ 5000 ਸਾਲ ਪਹਿਲੇ ਵੀ ਰਾਵੀ ਜਿਹੜਾ ਸੀ ਇਸ ਤਰ੍ਹਾਂ ਹੀ ਹੱਸਦਾ ਵਸਦਾ ਸੀ। ਉਦੋਂ ਦੇ ਇਰਦ ਗਿਰਦ ਇੰਨੀਆਂ ਵੱਡੀਆਂ ਵੱਡੀਆਂ ਆਬਾਦੀਆਂ ਹੈਗੀਆਂ ਸੀ ਕਿ ਜਿਨ੍ਹਾਂ ਨੇ ਦੁਨੀਆ ਦੀ ਜਿਹੜੀ ਇੱਕ ਸਮਝਦੇ ਨਾ ਕਿ ਸਕਾਫਤ ਉਹਦੇ ਉੱਤੇ ਬੜਾ ਅਹਿਮ ਰੋਲ ਅਦਾ ਕੀਤਾ। ਔਰ ਜਿਸ ਲਈ ਮੈਂ ਖਾਲੀ ਚਲੋ ਰਾਵੀ ਦੀ ਗੱਲ ਕਰਨੀ ਹੈ, ਤੇ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਲਾਹੌਰ ਸ਼ਹਿਰ ਤੇ ਜੀ ਹੈ ਹੀ ਹੈ, ਲਾਹੌਰ ਨੂੰ ਅਸੀਂ ਜ਼ਿਆਦਾ ਬਾਹਰਲੀ ਰੱਖਿਆ ਹੈ। ਫਿਰ ਉਸ ਤੋਂ ਬਾਅਦ ਸੱਤਗੜੇ ਦਾ ਇੱਕ ਜਗ੍ਹਾ ਆਉਂਦੀ ਹੈ, ਫਿਰ ਅੱਗੇ ਚੱਲ ਜਾਂਦੀਆਂ ਤੇ ਮੁਲਤਾਨ ਤੱਕ ਤੁਹਾਨੂੰ ਲਾਹੌਰ ਦੇ ਜਿਹੜੇ ਨੇ ਨਾ ਬਾਕੀਆਤ ਨਜ਼ਰ ਆਉਂਦੇ ਨੇ। ਲੇਕਿਨ ਇੱਕ ਬੜੀ ਹੀ ਅਹਿਮ ਜਗ੍ਹਾ ਜਿਹਨੂੰ ਕਿ ਅਕਸਰ ਮੇਰੇ ਜਾਣਨ ਵਾਲੇ ਜਾਣਦੇ ਨੇ, ਔਰ ਉਹ ਹੈ ਹੜੱਪਾ ਦੀ ਜਗ੍ਹਾ।
ਹੜੱਪਾ ਦਾ ਜਿਹੜਾ ਇਲਾਕਾ ਹੈ ਇਹਨੂੰ ਅਸੀਂ ਬੜਾ ਅੰਡਰ ਐਸਟੀਮੇਟ ਕੀਤਾ, ਇਹਦੇ ਬਾਰੇ ਅਸੀਂ ਬਹੁਤੀ ਗੱਲ ਨਹੀਂ ਕਰਦੇ। ਆਈ ਵਿਸ਼ ਕਿ ਅਸੀਂ ਇਹਦੇ ਬਾਰੇ ਬਹੁਤੀ ਗੱਲ ਕਰੀਏ। ਤੇ ਦੁਨੀਆ ਦੇ ਚੰਦ ਕਦੀਮ ਤਰੀਨ ਜਿਹੜੀ ਤਹਿਜ਼ੀਬਾਂ ਨੇ ਉਹਨਾਂ ਚੋਂ ਇੱਕ ਤਹਿਜ਼ੀਬ ਹੈ। ਔਰ ਸਮਝੋ ਕਿ ਅਸੀਂ ਇਜਿਪਟ, ਚਾਈਨਾ, ਈਰਾਨ, ਇਰਾਕ, ਬਾਬਲੋਨ, ਨੈਨਵਾ ਦੀਆਂ ਜਿਹੜੀਆਂ ਤਹਿਜ਼ੀਬਾਂ ਨੇ ਉਹਨਾਂ ਦੇ ਨਾਲ ਅਸੀਂ ਜਿਸੇ ਚੁੱਕ ਕੇ ਖਲੋਨੇ ਹੈ ਤੇ ਉਹ ਹੜੱਪਾ ਦੀ ਵਜ੍ਹਾ ਨਾਲ। ਹੜੱਪਾ ਦਾ ਇਲਾਕਾ ਸਾਈਵਾਲ ਦੇ ਨੇੜੇ ਹੈ ਔਰ ਉਹਦਾ ਜਿਹੜਾ ਉਹਦੀ ਹੋਣ ਦੀ ਜਿਹੜੀ ਵਜ੍ਹਾ ਹੈ ਉਹ ਵੀ ਡੈਫੀਨੇਟਲੀ ਦਰਿਆਏ ਰਾਵੀ ਸੀ, ਕਿਉਂਕਿ ਰਾਵੀ ਦੇ ਕੰਢੇ ਜਿਹੜਾ ਹੈ ਸ਼ਹਿਰ ਆਬਾਦ ਹੋਇਆ। ਔਰ ਬੜੀ ਇੰਟਰਸਟਿੰਗ ਸ਼ਾਜ਼ੀਆ ਇਹਨੂੰ ਲੱਭਣ ਦੀ ਕਹਾਣੀ ਵੀ ਬੜੀ ਮਜ਼ੇਦਾਰ ਹੀ। ਹਾਂ, ਹੜੱਪਾ ਨੂੰ ਇਹ ਸਦੀਆਂ ਤੋਂ ਐਸੇ ਤਾਂ ਹਜ਼ਾਰਾਂ ਸਾਲਾਂ ਤੋਂ ਖੰਡਰ ਪਿਆ ਸਨ ਤੇ ਕਦੀ ਕਿਸੇ ਨੇ ਦੇਖਿਆ ਹੀ ਨਹੀਂ ਸੀ ਕਿ ਕੀ ਹੈ ਸਾਡੇ ਵਰਗਾ ਕੋਈ ਨਹੀਂ। ਬੜੇ ਤਮਾਸ਼ੇ ਹੋਏ ਇਹਦੇ ਨਾਲ। ਤਮਾਸ਼ੇ ਇਹ ਹੋਏ ਕਿ 1850-56 ਦੇ ਵਿੱਚ ਨਾ ਉਹ ਅੰਗਰੇਜ਼ਾਂ ਨੇ ਇੱਕ ਰੇਲਵੇ ਲਾਈਨ ਵਿਛਾਣੀ ਸੀ ਲਾਹੌਰ ਤੇ ਮੁਲਤਾਨ ਦੇ ਵਿਚਕਾਰ। ਤੇ ਕਹਿੰਦੇ ਨੇ ਕਿ ਉਹਦਾ ਇੱਕ ਹਿੱਸਾ ਜਿਹੜਾ ਸੀ ਉਹ ਸਾਈਵਾਲ ਦੇ ਨੇੜਿਓਂ ਵੀ ਲੰਘਦਾ ਪਿਆ ਸੀ। ਤੇ ਉਥੋਂ ਦਾ ਜਿਹੜਾ ਖੈਨਾ ਅੰਗਰੇਜ਼ ਇੰਜੀਨੀਅਰ ਸੀ ਨਾ, ਉਹਦਾ ਨਾਂ ਸੀ ਜੀ ਵਿਲੀਅਮ ਬਾਉਂਟਨ ਸਾਹਿਬ। ਵਿਲੀਅਮ ਸਾਹਿਬ ਨੇ ਕੀ ਕੀਤਾ ਕਿ ਉਹਨਾਂ ਨੇ ਦੇਖਿਆ ਤੇ ਪਰਲੇ ਪਾਸੇ ਕੁਝ ਇਮਾਰਤਾਂ ਟੁੱਟੀਆਂ ਭੱਜੀਆਂ ਸਨ। ਉਹ ਮਜ਼ਦੂਰਾਂ ਨੇ ਕਿਹਾ ਕਿ ਜਾ ਉੱਥੋਂ ਜਾ ਕੇ ਤੇ ਇੱਟਾਂ ਲੈ ਕੇ ਆਓ। ਤੇ ਟਰੈਕ ਦੇ ਹੇਠਾਂ ਨਾ ਉਹ ਇੱਟਾਂ ਲਾਣੀਆਂ ਸ਼ੁਰੂ ਕਰਤੀਆਂ। ਉਹ ਜਿਸ ਲਈ ਇੱਟਾਂ ਖੋਦ ਕੇ ਲਿਆਏ ਤੇ ਨਾਲ ਕੁਝ ਹੋਰ ਵੀ ਚੀਜ਼ਾਂ ਨਿਕਲ ਆਈਆਂ। ਜਿਸ ਲਈ ਕੁਝ ਹੋਰ ਚੀਜ਼ਾਂ ਨਿਕਲੀਆਂ ਤੇ ਉਹਨੇ ਕਿਹਾ ਇਹ ਤੇ ਕੋਈ ਮੈਨੂੰ ਲੱਗਦਾ ਕੋਈ ਵਕਤਾ ਪੈਣ ਲੱਗਾ ਮੈਨੂੰ। ਤੇ ਉਹਨੇ ਉਸ ਵਕਤ ਜਿਹੜਾ ਨਾ ਉਹਨੂੰ ਚੈੱਕ ਕਰਨਾ ਸ਼ੁਰੂ ਕੀਤਾ। ਤੇ ਉਸ ਦੌਰ ਦੇ ਵਿੱਚ ਜਿਹੜੇ ਕੁਝ ਆਰਕੀਓਲੋਜਿਸਟ ਹਨ ਉਹਨਾਂ ਨੇ ਉਹਦੇ ਤੇ ਜਦੋਂ ਰਿਸਰਚ ਕੀਤੀ, ਉਹਨਾਂ ਦਾ ਖਿਆਲ ਸੀ ਕੋਈ 200-400 ਸਾਲ ਪੁਰਾਣੀ ਜਗ੍ਹਾ ਹੋਏਗੀ। ਇਹਨੂੰ ਕੀ, ਕਿਉਂਕਿ ਅੰਗਰੇਜ਼ਾਂ ਨੇ ਅਜੇ ਤੱਕ ਸਾਨੂੰ ਕਿਸੇ ਕਾਬਲ ਤੇ ਸਮਝਿਆ ਹੈਗਾ ਨਹੀਂ। ਆ ਗਿਆ ਇਹਨਾਂ ਦੀ ਕਿੱਥੇ ਔਕਾਤ ਹੈ ਕਿ ਕੋਈ ਕਦੀਮ ਸਿਵਲਾਈਜੇਸ਼ਨ ਹੋਵੇ। ਤੇ ਜਿਸ ਲਈ ਉਹਦੇ ਤੇ ਰਿਸਰਚ ਹੋਈ ਔਰ ਜਦੋਂ ਉਹਨੂੰ ਇਨਵੈਸਟੀਗੇਟ ਕੀਤਾ ਗਿਆ ਤੇ ਪੂਰੀ ਦੁਨੀਆ ਦੰਗ ਰਹਿ ਗਈ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਇੱਕ ਐਸੇ ਸ਼ਹਿਰ ਦੀ ਬਾਕੀਆਤ ਸਨ ਜਿਹੜੇ ਕਿ ਅੱਜ ਉਸ ਦੌਰ ਤੋਂ ਸਮਝੋ ਕੋਈ 2,500-3,000 ਸਾਲ, ਔਰ ਅਗਰ ਮੈਂ BC ਔਰ ਅਗਰ ਮੈਂ 2000 ਸਾਲ ਅੱਜ ਦੇ ਪਾ ਦੇਵਾਂ ਤੇ ਇਹ ਕਹਾਣੀ ਬਣਦੀ ਕੋਈ 4,500-4,500 ਸਾਲ ਪੁਰਾਣੀ। ਔਰ ਜਿਸ ਵਕਤ ਇਹ ਹੋਇਆ ਤੇ ਪਹਿਲੇ ਤੇ ਕਿਸੇ ਨੂੰ ਯਕੀਨ ਨਾ ਆਇਆ। ਉਹਨਾਂ ਨੇ ਕਿਹਾ ਇਹ ਕਿੱਥੋਂ ਐਡੇ ਪੁਰਾਣੇ ਹੋ ਗਏ। ਲੇਕਿਨ ਜਿਸ ਵਕਤ ਉਹ ਕਨਫਰਮ ਹੋਇਆ ਤੇ ਹੜੱਪਾ ਜਿਹੜਾ ਨਾ ਉਹ ਸਾਡੀ ਇੱਕ ਜਿਹਨੂੰ ਅਸੀਂ ਹੁਣ ਪਹਿਲੇ ਨਾਂ ਦਿੱਤਾ ਗਿਆ ਸੀ ਜੀ, ਉਹਨੂੰ ਕਹਿੰਦੇ ਸੀ ਇੰਡਸ ਵੈਲੀ ਸਿਵਲਾਈਜੇਸ਼ਨ, ਵਾਦੀ ਸਿੰਧ ਦੀ ਤਹਿਜ਼ੀਬ। ਔਰ ਫਿਰ ਉਹਨੂੰ ਕਿਹਾ ਜੀ ਹੜੱਪਾਈ ਤਹਿਜ਼ੀਬ। ਲੇਕਿਨ ਮੈਂ ਸਮਝਦੀ ਹਾਂ ਕਿ ਰਾਵੀ ਦਾ ਨਾਂ ਨਾਲ ਜ਼ਰੂਰ ਜੁੜਨਾ ਚਾਹੀਦਾ ਤੇ ਉਹਨੂੰ ਹੜੱਪਾਈ ਤਹਿਜ਼ੀਬ ਦਾ ਨਾਂ ਦਿੰਦੇ। ਔਰ ਮੈਂ ਤੁਹਾਨੂੰ ਇੱਕ ਬੜੀ ਮਜ਼ੇ ਦੀ ਗੱਲ ਦੱਸਾਂ, ਦੁਨੀਆ ਦੀਆਂ ਜਿੰਨੀਆਂ ਕਦੀਮ ਤਹਿਜ਼ੀਬਾਂ ਸਾਨੂੰ ਮਿਲੀਆਂ ਨੇ ਉਸੇ ਵਕਤ ਦੀਆਂ ਅੱਜ ਤੋਂ ਸਮਝ 4 ਤੋਂ 5,000 ਸਾਲ ਪੁਰਾਣੀਆਂ, ਉਹਨਾਂ ਚੋਂ ਜਿਹੜੀ ਸਾਡੀ ਹੜੱਪਾਈ ਤਹਿਜ਼ੀਬ ਹੈ ਉਹ ਜੁਗਰਾਫੀਏ ਦੇ ਅਤਬਾਰ ਨਾਲ ਸਭ ਤੋਂ ਵੱਡੀ ਹੈ। ਕਿਉਂਕਿ ਇਹਦੇ ਜਿਹੜੇ ਮੁਖਤਲਿਫ ਸ਼ਹਿਰ ਨੇ ਔਰ ਇਹਨਾਂ ਦੇ ਕਸਬੇ ਜਿਹੜੇ ਨੇ ਉਹ ਸਾਨੂੰ ਇੰਨੇ ਵੱਡੇ ਇਲਾਕੇ ਤੋਂ ਮਿਲੇ ਨੇ ਕਿ ਕੋਈ ਹੱਦ ਨਹੀਂ। ਦੁਨੀਆ ਦੀ ਕੋਈ ਤਹਿਜ਼ੀਬ ਇੰਨੀ ਜ਼ਿਆਦਾ ਨਹੀਂ ਸੀ ਫੈਲੀ ਜਿੱਡੀ ਸਾਡੀ ਹੜੱਪਾਈ ਤਹਿਜ਼ੀਬ ਫੈਲੀ ਹੋਈ ਸੀ। ਔਰ ਹੜੱਪੇ ਦੇ ਵਿੱਚੋਂ ਕੀ ਮਿਲਿਆ ਉਹਦੇ ਬਾਰੇ ਚ ਅਸੀਂ ਥੋੜੀ ਦੇਰ ਬਾਅਦ ਗੱਲ ਕਰਾਂਗੇ। ਸੁਣਨੇ ਹੈ ਗਾਣਾ ਤਾਂ ਕਿ ਤੁਸੀਂ ਵੀ ਬੋਰ ਨਾ ਹੋਵੋ, ਤੁਹਾਨੂੰ ਲੱਗੇ ਕਿ ਵਾਕਈ ਲੈਕਚਰ ਸ਼ੁਰੂ ਹੋ ਗਿਆ। ਲੈਕਚਰ ਬਿਲਕੁਲ ਵੀ ਸ਼ੁਰੂ ਨਹੀਂ ਹੋਇਆ ਜਨਾਬ, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਰਾਵੀ ਕਥਾ ਦੀ। ਰਾਵੀ ਕਥਾ ਤੁਹਾਨੂੰ ਸੁਣਾ ਰਹੇ ਹਾਂ ਤੇ ਫਿਰ ਸਭ ਤੋਂ ਪਹਿਲੇ ਤੁਹਾਨੂੰ ਰਾਵੀ ਦੇ ਬਾਰੇ 'ਚ ਹੀ ਨਾ ਦੱਸੀਏ ਤੇ ਉਹ ਫਿਰ ਜ਼ਿਆਦਤੀ ਜੀ ਗੱਲ ਹੁੰਦੀ ਹੈ। ਤੇ ਜਨਾਬ ਸੁਣਨੇ ਆ ਹੁਮੈਰਾ ਚੰਨਾ ਨੂੰ, ਕਿਉਂਕਿ ਅੱਗੇ ਆ ਰਿਹਾ ਵੇ ਚੇਤ ਛੇਤੀ ਜਿਹੜਾ ਨਾ ਉਹ ਚੜ ਜਾਣਾ ਵੇ। ਸਾਡੇ ਨਾਲ ਮੈਸੇजेस ਵੀ ਸ਼ੇਅਰ ਕਰ ਰਹੇ ਨੇ। ਅਬਦੁਲ ਗਫਾਰ ਸਾਹਿਬ ਵੀ ਗਏ ਨੇ, ਸ਼ਫਾਕਤ ਅਲੀ ਖਾਨ ਮਾਇਓ ਸਾਹਿਬ ਆਏ ਨੇ ਸਾਡੇ ਨਾਲ ਔਰ ਉਹ ਸਲਾਮ ਕਹਿ ਰਹੇ ਨੇ। ਵਾਲੇਕਮ ਸਲਾਮ ਜਨਾਬ। ਔਰ ਮੈਨੂੰ ਲਾਜ਼ਮੀ ਦੱਸਣਾ ਕਿ ਅਗਰ ਕੋਈ ਰਾਵੀ ਦੇ ਕੰਢੇ ਰਹਿੰਦਾ ਹੋਵੇ ਜਾਂ ਰਾਵੀ ਦੇ ਨਾਲ ਵਬਸਤਾ ਕੋਈ ਦਾਸਤਾਨ ਹੋਵੇ ਤੁਹਾਡੀ, ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਔਰ ਮੈਸੇਜ ਕਰ ਸਕਦੇ ਹੋ ਸਾਨੂੰ ਤੁਸੀਂ 8881 ਦੇ ਉੱਤੇ। ਔਰ ਨਾਲ ਫੇਸਬੁੱਕ ਦੇ ਜ਼ਰੀਏ ਵੀ ਅਸੀਂ ਲਾਈਵ ਹੀ ਗਏ ਹਾਂ, ਤੁਸੀਂ ਸਾਨੂੰ ਉੱਥੇ ਸੁਣ ਵੀ ਸਕਦੇ ਹੋ, ਨਾਲੇ ਆਪਣੇ ਮੈਸੇਜ ਵੀ ਸਾਂਝੇ ਕਰ ਸਕਦੇ ਹੋ। ਸੁਣਿਆ ਜਨਾਬ ਹੁਮੈਰਾ ਚੰਨਾ ਨੂੰ ਚੇਤ ਚੜਿਆ ਔਰ ਛੇਤੀ ਫਿਰ ਚੇਤ ਵੀ ਚੜ੍ਹ ਹੀ ਜਾਣਾ ਵੇ ਇਨਸ਼ਾਅੱਲਾ। ਪਰਤ ਕੇ ਆਨੇ ਆ ਇਸ ਗਾਣੇ ਦੇ ਬਾਅਦ ਕਿਧਰੇ ਜਾਣਾ ਵੇ ਜੀ ਜਨਾਬ। ਇੰਤਜ਼ਾਰ ਥੋੜਾ ਕੁਝ ਜ਼ਿਆਦਾ ਹੀ ਲੰਮਾ ਹੋ ਗਿਆ, ਉਹਦੇ ਲਈ ਮਾਜ਼ਰਤ। ਔਰ ਤੁਸੀਂ ਸੁਣ ਰਹੇ ਹੋ ਪੰਜਾਬ ਪੰਜਾਬ ਰੰਗ। ਮੈਂ ਹਾਂ ਸ਼ਾਜ਼ੀਆ ਸਈਦ, ਮੇਰੇ ਨਾਲ ਹਨ ਡਾਕਟਰ ਕਵਲ ਖਾਲਿਦ ਸਾਹਿਬਾ ਔਰ ਰਾਵੀ ਕਥਾ ਤੁਹਾਨੂੰ ਸੁਣਾ ਰਹੇ ਹਾਂ। ਤੁਸੀਂ ਸੁਣ ਰਹੇ ਹੋ ਆਪਣੀ ਸਮਾਤਾਂ ਨੂੰ ਜਿਹੜਾ ਹੈ ਨਾ ਸਰਸ਼ਾਦ ਕਰ ਰਹੇ ਹੋ ਔਰ ਯਕੀਨਨ ਤੁਸੀਂ ਬਹੁਤ ਹੀ ਅੱਛੀ ਇਨਫੋਰਮੇਸ਼ਨ ਜਿਹੜੀ ਨਾ ਆਪਣੇ ਗੱਲੇ ਦੇ ਵਿੱਚ ਪਾਓਗੇ ਔਰ ਅਗਲੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਲਾਜ਼ਮੀ ਦਿਓਗੇ। ਸੋ ਅਸੀਂ ਰਾਵੀ ਕਥਾ ਦੇ ਬਾਰੇ ਗੱਲ ਕਰ ਰਹੇ ਸੀ ਔਰ ਸਿਵਲਾਈਜੇਸ਼ਨ ਦੀ ਗੱਲ ਕਰ ਰਹੇ ਸੀ ਕਿ ਕਿਹੜੇ ਜਿਹੜੇ ਇਲਾਕੇ ਨੇ ਰਾਵੀ ਦੇ
ਇਰਦ ਗਿਰਦ ਜਿਹੜੇ ਸਾਨੂੰ ਉਹ ਮਿਲਦੇ ਨੇ। ਇਸ ਬਾਰੇ ਕੁਝ ਹੋਰ ਕੁਝ ਗੱਲ ਸਾਂਝੀ ਕਰਨਾ ਚਾਹੋਗੇ ਮੈਡਮ? ਬਿਲਕੁਲ ਜਨਾਬ, ਅਸੀਂ ਗੱਲ ਕਰ ਰਹੇ ਸਾਂ ਹੜੱਪਾ ਦੀ, ਔਰ ਹੜੱਪਾ ਦੀ ਜਿਸ ਲਈ ਅਸੀਂ ਗੱਲ ਕਰਦੇ ਹਾਂ ਤੇ ਪਹਿਲੀ ਤੇ ਗੱਲ ਮੈਂ ਹੀ ਤੁਹਾਨੂੰ ਦੱਸੀ ਕਿ ਵੀ ਜੋਗਰਾਫੀਏ ਤੋਂ ਬਾਅਦ ਨਾ ਦੁਨੀਆ ਦੀ ਸਭ ਤੋਂ ਵੱਡੀ ਤਹਿਜ਼ੀਬ ਜਿਹੜੀ ਹੈ ਉਹ ਇਹਨੂੰ ਮੰਨਿਆ ਜਾਂਦਾ ਹੈ, ਕਿਉਂਕਿ ਸਾਨਾਂ ਦੇ ਆਸਾਰ ਜਿਹੜੇ ਨੇ ਹਿਮਾਲਿਆ ਤੋਂ ਲੈ ਕੇ ਤੇ ਅਰੇਬੀਅਨ ਸੀ ਤੱਕ ਜਾ ਬਜਾ ਮਿਲਦੇ ਨੇ, ਔਰ ਇਹਨਾਂ ਦਾ ਨੰਬਰ ਇਤਨਾ ਜ਼ਿਆਦਾ ਹੈ ਔਰ ਅਸੀਂ ਇਹਨਾਂ ਨੂੰ ਕਦੀ ਵੀ ਪ੍ਰੋਪਰਲੀ ਐਕਸਕੇਵੇਟ ਨਹੀਂ ਕਰ ਸਕੇ। ਔਰ ਸਭ ਤੋਂ ਪਹਿਲਾ ਜਿਹੜਾ ਇਹਦਾ ਫੇਜ਼ ਆਉਂਦਾ ਹੈ, ਜਿਹੜਾ ਕਿ ਅੱਜ ਤੋਂ ਤਕਰੀਬਨ 5,500 ਸਾਲ ਪੁਰਾਣਾ, ਉਹ ਰਾਵੀ ਦੇ ਨਾਲ ਹੀ ਜੁੜਿਆ ਹੈ। ਔਰ ਉਸ ਤੋਂ ਬਾਅਦ ਜਿਸ ਲਈ ਇੱਥੋਂ ਖੁਦਾਈਆਂ ਕੀਤੀਆਂ ਗਈਆਂ ਤੇ ਫਿਰ ਤੇ ਸਮਝੋ ਕਿ ਖਜ਼ਾਨਿਆਂ ਦੇ ਮੂੰਹ ਖੁੱਲ ਗਏ ਕਿ ਸਾਨੂੰ ਪਤਾ ਚੱਲਿਆ ਕਿ ਇਹ ਜਿਹੜੇ ਤੁਸੀਂ ਵੱਟੇ ਯੂਜ਼ ਕਰਦੇ ਹੋ ਨਾ, ਜਿਹੜਾ ਕੁਛ ਮਯਰ ਕਰਨ ਲਈ, ਇਹ ਸਾਰੇ ਜਿਹੜੇ ਸਨ ਇਹ ਇੰਡਸ ਵੈਲੀ ਤੋਂ ਹੀ ਇਹਨਾਂ ਦਾ ਆਗਾਜ਼ ਹੋਇਆ ਸੀ, ਹੜੱਪਾ ਦੇ ਇਲਾਕੇ ਔਰ ਮੁਖਤਲਿਫ ਜਗ੍ਹਾ ਤੋਂ। ਦੂਜੀ ਗੱਲ ਹੈ ਕਿ ਵੀ ਇਹਨਾਂ ਦੇ ਇੱਥੇ ਸਾਨੂੰ ਬਿਤਹਾਸ਼ਾ ਜਿਹੜੇ ਨੇ ਗ੍ਰੀਨ, ਮਤਲਬ ਜੋ ਕਣਕ ਕੋਈ ਔਰ ਇਸ ਕਿਸਮ ਦੀਆਂ ਜਿੰਨੀਆਂ ਸਨ ਉਹ ਬਹੁਤ ਜ਼ਿਆਦਾ ਫਸਲਾਂ ਸਨ। ਫਿਰ ਇੱਕ ਹੋਰ ਗੱਲ ਸਾਨੂੰ ਤੇ ਪਤਾ ਚੱਲਦੀ ਹੈ ਕਿ ਇਹ ਲੋਕ ਜਿਹੜੇ ਨੇ ਤਿਜਾਰਤ ਕਰਦੇ ਸਨ। ਇਹ ਬੜੀ ਹੈਰਤ ਦੀ ਗੱਲ ਲੱਗਦੀ ਹੈ ਕਿ ਜੀ ਤਿਜਾਰਤ ਜਿਹੜੀ ਹੈ ਉਦੋਂ ਕਿਸ ਤਰ੍ਹਾਂ ਅੱਛਾ, ਅੱਜ ਕੱਲ੍ਹ ਇੱਕ ਬੜਾ ਵੱਡਾ ਮਸਲਾ ਹੈ ਕਿ ਸਾਡੇ ਜਿਹੜੇ ਯੰਗਸਟਰ ਜਦੋਂ ਗੱਲ ਕਰਦੇ ਨੇ ਤੇ ਉਹ ਇਹ ਸਮਝਦੇ ਨੇ ਕਿ ਕਦੀਮ ਜ਼ਮਾਨੇ ਦੇ ਲੋਕ ਜਿਹੜੇ ਸਨ ਵਿਚਾਰੇ ਉਹਨਾਂ ਕੋਲ ਮੋਬਾਈਲ ਤੇ ਹੈਗਾ ਨਹੀਂ ਸੀ, ਤਾਂ ਨਾ GPS ਸੀ, ਤੇ ਉਹ ਕਿਤੇ ਆਉਂਦੇ ਜਾਂਦੇ ਨਹੀਂ ਸੀ। ਐਸੀ ਕੋਈ ਗੱਲ ਨਹੀਂ ਸਨ। ਜਿਹੜੇ ਟ੍ਰੇਸਿਸ ਮਿਲਦੇ ਨੇ ਆਪਣੀ ਹੜੱਪਾ ਦੇ ਇੰਡਸ ਵੈਲੀ ਦੇ ਲੋਕਾਂ ਦੀ, ਉਹ ਸਾਨੂੰ ਆਸਟ੍ਰੇਲੀਆ ਤੱਕ ਮਿਲਦੇ ਨੇ। ਔਰ ਇੱਕ ਰਿਸਰਚ ਦੇ ਮੁਤਾਬਕ ਤੇ ਤੁਹਾਡੇ ਜਿਹੜੇ ਨੇ ਈਸਟਰ ਆਈਲੈਂਡ, ਹਵਾਈ ਦੇ ਇਲਾਕੇ ਤੱਕ, ਉੱਥੋਂ ਤੱਕ ਇਹ ਲੋਕ ਜਿਹੜੇ ਨੇ ਸਫ਼ਰ ਕਰਦੇ ਸਨ। ਲੇਕਿਨ ਇਰਾਕ ਦੇ ਇਲਾਕੇ 'ਚ ਇਹਨਾਂ ਦੀ ਬੜੀ ਜ਼ਬਰਦਸਤ ਤਿਜਾਰਤ ਹੈਗੀ ਸੀ, ਜਿੱਥੇ ਇਹ ਲੋਕ ਔਰ ਪਾਣੀ ਦੇ ਰਾਹ ਜਾਂਦੇ ਸਨ। ਔਰ ਇੱਥੋਂ ਦੀਆਂ ਜਿਹੜੀਆਂ ਬੜੀਆਂ ਇੱਕ ਚੀਜ਼ਾਂ ਅਹਿਮ ਸਨ ਉਹਦੇ 'ਚ ਇੱਥੋਂ ਦੇ ਜ਼ੇਵਰਾਤ। ਕੋਈ ਸੋਚ ਸਕਦਾ ਹੈ ਕਿ ਜੀ ਹੜੱਪਾ ਦੇ ਇਲਾਕੇ ਤੇ ਵੀ ਜਿਹੜੇ ਜ਼ੇਵਰ ਸਨ ਪੂਰੀ ਦੁਨੀਆ 'ਚ ਉਹਨਾਂ ਨੂੰ ਬੜਾ ਪਸੰਦ ਕੀਤਾ ਜਾਂਦਾ ਸੀ। ਇੱਕ ਉਹ ਤੁਹਾਨੂੰ ਬੜੀ ਮਜ਼ੇ ਦੀ ਗੱਲ ਦੱਸਾਂ ਕਿ ਹਰ ਘਰ ਆਪਣੇ ਘਰ ਦੇ ਵਿੱਚ ਇੱਟਾਂ ਲਾਉਂਦਾ। ਜਦੋਂ ਘਰ ਬਣਦੇ ਨੇ ਇੱਟਾਂ ਲੱਗਦੇ ਨੇ। ਅੱਜ ਤੱਕ ਕਦੀ ਅਸੀਂ ਗੌਰ ਨਹੀਂ ਕੀਤਾ ਕਿ ਜਿਹੜਾ ਇੱਟਾਂ ਦੀ ਇੱਕ ਖਾਸ ਸਾਈਜ਼ ਹੁੰਦਾ ਹੈ, ਉਹਦੀ ਦੀ ਖਾਸ ਡਾਇਮੈਂਸ਼ਨਸ ਨੇ, ਉਹਦੀ ਲੰਬਾਈ, ਚੌੜਾਈ, ਹਾਈਟ ਜਿਹੜੀ ਹੈ ਇੱਕ ਬੜੀ ਡਿਸਾਈਡਡ ਹੁੰਦੀ ਹੈ। ਉਹ ਜਿਹੜੀ ਪੂਰੀ ਮੇਜਰਮੈਂਟਸ ਨੇ ਉਹ ਸਾਨੂੰ ਇੱਥੋਂ ਹੀ ਹੜੱਪਾ ਤੋਂ ਮਿਲਣੀ ਸ਼ੁਰੂ ਹੁੰਦੀ ਹੈ। ਉਹਨਾਂ ਨੇ ਬੇਸਿਕਲੀ ਸਾਈਜ਼ ਡਿਫਾਈਨ ਕੀਤਾ। ਔਰ ਮੈਂ ਸਮਝਦੀ ਹਾਂ ਕਿ ਕਿੰਨੇ ਬਹੁਤ ਸਾਰੇ ਉਹਨਾਂ ਨੇ ਤਜਰਬੇ ਕਰਕੇ ਤੇ ਉਹ ਇੱਕ ਐਸੇ ਸਾਈਜ਼ ਦੇ ਉੱਤੇ ਆਏ ਹੋਣਗੇ, ਤੇ ਅਸੀਂ ਤਾਂ ਇੱਕੋ ਟਾਈਪ ਦੀ ਇੱਟ ਯੂਜ਼ ਕਰਦੇ ਹਾਂ ਨਾ। ਉਸ ਤੌਰ 'ਚ ਜਦੋਂ ਜਾਓ ਤੇ ਉੱਥੇ ਤੁਹਾਨੂੰ ਇੰਨੀਆਂ ਕੁ ਮੁਖਤਲਿਫ ਕਿਸਮਾਂ ਦੀਆਂ ਇੱਟਾਂ ਨਜ਼ਰ ਆਉਂਦੀਆਂ ਨੇ ਕਿ ਬੰਦਾ ਹੈਰਾਨ ਰਹਿ ਜਾਂਦਾ। ਲੇਕਿਨ ਸਭ ਤੋਂ ਜ਼ਿਆਦਾ ਜਿਹੜੀ ਇੱਟ ਇਸਤੇਮਾਲ ਹੋਈ ਹੈ ਉਹ ਉਹੀ ਹੈ ਜਿਹੜੀ ਅਸੀਂ ਅੱਜ ਕੱਲ੍ਹ ਇਸਤੇਮਾਲ ਕਰਦੇ ਹਾਂ। ਤੇ ਜਨਾਬ ਜੇ ਆਇੰਦਾ ਕਦੀ ਇੱਟ ਵੇਖੋ ਨਾ ਤੇ ਉਹਨਾਂ ਦੇ ਬਾਰੇ ਜ਼ਰੂਰ ਯਾਦ ਕਰਨਾ ਜਿਨ੍ਹਾਂ ਨੇ ਇਹਨੂੰ ਬਣਾਇਆ ਸੀ। ਇੱਕ ਹੋਰ ਜਿਹੜੀ ਗੱਲ ਇੱਥੇ ਨਜ਼ਰ ਆਉਂਦੀ ਹੈ ਹੜੱਪਾ ਦੇ ਨਾਲ ਨਾਲ, ਉਸ ਤੋਂ ਬਾਅਦ ਜਿਸ ਲਈ ਹੜੱਪਾ ਦੀ ਡਿਸਕਵਰੀ ਹੁੰਦੀ ਹੈ ਤੇ ਸ਼ਾਜ਼ੀਆ 60-70 ਸਾਲ ਤੇ ਕਿਸੇ ਨੇ ਇਹਨੂੰ ਪੁੱਛਿਆ ਹੀ ਨਾ ਫਿਰ ਮੋਹਨਜੋਦਾੜੋ ਨਿਕਲਦਾ ਤੇ ਫਿਰ ਲੋਕਾਂ ਨੇ ਸੋਚਿਆ ਕਿ ਹਾਂ ਇੱਥੇ ਵੀ ਕੁਝ ਹੋਏਗਾ। ਤੇ ਜਿਸ ਲਈ ਉਹ ਸਾਰੀਆਂ ਜਗ੍ਹਾ ਮਿਲਦੀਆਂ ਤੇ ਇੱਕ ਹੋਰ ਚੀਜ਼ ਸਾਨੂੰ ਮਿਲਦੀ ਹੈ ਉੱਥੇ ਖੂਹ। ਇਹ ਇਲਾਕੇ ਜਿਹੜੇ ਨੇ ਇਹਨਾਂ ਜਗ੍ਹਾ ਦੇ ਉੱਤੇ ਇੰਨੇ ਕੁ ਖੂਹ ਬਣੇ ਸਨ ਜਿਸ ਤੋਂ ਪਤਾ ਚੱਲਦਾ ਕਿ ਇਹ ਲੋਕ ਜਿਹੜੇ ਨੇ ਉਹ ਪਾਣੀ ਦਾ ਬਹੁਤ ਇਸਤੇਮਾਲ ਕਰਦੇ ਸੀ। ਉਹ ਸਫਾਈ ਸੁਥਰਾਈ ਇੱਥੇ ਜਿਹੜੀ ਸੀ ਬੇਤਹਾਸ਼ਾ ਹੁੰਦੀ ਸੀ। ਔਰ ਜਿਸ ਲਈ ਅਸੀਂ ਇਹਨਾਂ ਸਾਰੀਆਂ ਜਗ੍ਹਾ ਨੂੰ ਦੇਖਦੇ ਹਾਂ, ਉਹਨਾਂ ਸਾਰਿਆਂ ਨੂੰ ਜਾਇਜ਼ਾ ਲੈਂਦੇ ਹਾਂ ਤੇ ਇੱਕ ਚੀਜ਼ ਇਹ ਪਤਾ ਚੱਲਦੀ ਹੈ ਕਿ ਉਹ ਜਿਹੜੀ ਕੌਮ ਸੀ ਉਹ ਬੜੀ ਸੋਫਿਸਟੀਕੇਟਡ ਸੀ ਔਰ ਉਹਨਾਂ ਨੇ ਜ਼ਿੰਦਗੀ 'ਚ ਬਹੁਤ ਸਾਰੇ ਕੰਮ ਕੀਤੇ ਸੀ। ਬਹੁਤ ਸਾਰੀਆਂ ਜਿਹੜੀਆਂ ਐਗਰੀਕਲਚਰ ਦੀਆਂ, ਜ਼ਰਾਅਤ ਦੀਆਂ ਟੈਕਨੀਕਸ ਜਿਹੜੀਆਂ ਨੇ ਉਹ ਇਸ ਇਲਾਕੇ 'ਚੋਂ ਨਿਕਲ ਕੇ ਦੁਨੀਆ 'ਚ ਗਈਆਂ। ਔਰ ਮੈਂ ਜਿਸ ਤਰ੍ਹਾਂ ਪਹਿਲੇ ਕਿਹਾ ਸੀ ਕਿ ਰੂਈ ਦਾ ਪੌਦਾ ਦੁਨੀਆ 'ਚ ਕਿਤੇ ਨਹੀਂ ਸੀ ਹੈਗਾ, ਉਹ ਇਸ ਇਲਾਕੇ 'ਚੋਂ ਨਿਕਲ ਕੇ ਫਿਰ ਜਿਹੜਾ ਇੱਥੇ ਕੱਪੜਾ ਕਿ ਜ਼ਿਆਦਾ ਰੂਈ ਸੀ ਤੇ ਉਹਦੇ ਤੋਂ ਫਿਰ ਅਸੀਂ ਕੱਪੜਾ ਵੀ ਬੁਣਿਆ ਔਰ ਉਹ ਕੱਪੜਾ ਮਿਸਰ ਤੱਕ ਜਿਹੜਾ, ਜਿਹਨੂੰ ਪੰਜਾਬੀ ਜ਼ੁਬਾਨ 'ਚ ਕਪਾਹ ਕਹੀਦਾ, ਕਪਾਹ ਜਿਹੜੀ ਹੈ ਉਹ ਕਪਾਹ ਦਾ ਪੌਦਾ ਜਿਹੜਾ ਹੈ ਉਹ ਤੁਹਾਨੂੰ ਸਭ ਤੋਂ ਪਹਿਲੇ ਇਸ ਇਲਾਕੇ 'ਚ ਨਜ਼ਰ ਆਉਂਦਾ ਹੈ। ਔਰ ਉਹਨੂੰ ਕਹਿੰਦੇ ਸੀ ਚਾਂਦੀ ਦੇ ਫੁੱਲ। ਉਦੋਂ ਜ਼ਮਾਨਾ 'ਚ ਚਾਂਦੀ ਦੇ ਫੁੱਲ ਕਿਹਾ ਜਾਂਦਾ ਸੀ। ਇੱਕ ਬੜੀ ਸਾਡੀ ਬਦਕਿਸਮਤੀ ਹੈ ਕਿ ਅਸੀਂ ਅੱਜ ਤੱਕ ਇਹਨਾਂ ਦੀ ਜ਼ੁਬਾਨ ਨਹੀਂ ਸਮਝ ਪਾਏ ਔਰ ਸਾਨੂੰ ਉਸ ਜ਼ਮਾਨੇ ਦੀਆਂ ਬਹੁਤ ਸਾਰੀਆਂ ਮੋਹਰਾਂ ਮਿਲਦੀਆਂ ਨੇ। ਮੋਹਰਾਂ ਦੇ ਉੱਤੇ ਮੁਖਤਲਿਫ ਚੀਜ਼ਾਂ ਲਿਖੀਆਂ ਹੋਈਆਂ ਨੇ, ਲੇਕਿਨ ਸਾਡੀ ਹਾਲੇ ਤੱਕ ਅਕਲ ਇਸ ਕਾਬਿਲ ਨਹੀਂ ਹੋਈ ਕਿ ਅਸੀਂ ਉਹਨੂੰ ਸਮਝ ਸਕੀਏ। ਰਿਸਰਚਰਸ ਨੇ ਵੀ ਸਭ ਜੀ ਸੈਂਕੜਿਆਂ ਸਾਲਾਂ ਤੋਂ ਲੋਕਾਂ ਦੇ ਕਹਿੰਦੇ ਨੇ ਨਾ ਸਿਰ ਮਾਰਨ ਦੇ ਨੇ, ਲੇਕਿਨ somehow the other ਅੱਜ ਤੱਕ ਉਸ ਜ਼ੁਬਾਨ ਦਾ ਅਸੀਂ ਨਹੀਂ ਸਮਝ ਸਕੇ ਔਰ ਉਸ ਦੀ ਵਜ੍ਹਾ ਨਾਲ ਸਾਨੂੰ ਬਹੁਤ ਸਾਰੀਆਂ ਪਰਤਾਂ ਐਸੀਆਂ ਨੇ। ਇੱਕ ਹੋਰ ਬੜੇ ਮਜ਼ੇ ਦੀ ਗੱਲ ਤੁਹਾਨੂੰ ਦੱਸਾਂ, ਉਸ ਇਲਾਕੇ 'ਚ ਸਾਨੂੰ ਮੁਖਤਲਿਫ ਕਿਸਮ ਦੇ ਟੂਲ ਮਿਲਦੇ ਨੇ ਪਰ ਹਥਿਆਰ ਬੜੇ ਥੋੜੇ ਮਿਲਦੇ ਨੇ।
ਕਿ ਉੱਥੇ ਸਾਨੂੰ ਜੰਗ ਵਾਲਾ ਜਿਹੜਾ ਨਾ ਉਹ ਨਹੀਂ ਐਲੀਮੈਂਟ, ਸਾਡਾ ਸਮਾਨ ਨਹੀਂ ਲੱਭਦਾ। ਉਹਦੀ ਸ਼ਾਇਦ ਬੁਨਿਆਦੀ ਵਜ੍ਹਾ ਇਹ ਹੈ ਕਿ ਉੱਥੇ ਖਾਣ ਪੀਣ ਨੂੰ ਇੰਨਾ ਕੁ ਖੁੱਲਾ ਸੀ ਕਿ ਹੁੰਦੇ ਹੋਣਗੇ, ਜ਼ਾਹਿਰ ਹੈ ਨਹੀਂ ਹੋ ਸਕਦਾ ਕਿ ਜਿੱਥੇ ਇਨਸਾਨ ਦੰਦੇ ਹੋਣ ਉੱਥੇ ਕਨਫਲਿਕਟ ਨਾ ਹੋਵੇ, ਲੇਕਿਨ ਵੱਡੀ ਵੱਡੀ ਜੰਗ ਤਾਂ ਜਿਹੜਾ ਨਾ ਸਾਨੂੰ ਉਸ ਇਲਾਕੇ ਚੋਂ, ਹਾਲਾਂਕਿ ਦੁਨੀਆ ਦੀਆਂ ਜਿੱਥੇ ਵੀ ਤੁਸੀਂ ਚੁੱਕ ਕੇ ਦੇਖ ਲਓਗੇ, ਚੀਨ ਦੇਖੋਗੇ, ਮਿਸਰ ਦੇਖੋਗੇ, ਉੱਥੇ ਤੁਹਾਨੂੰ ਜੰਗ ਦੇ ਬਹੁਤ ਟ੍ਰੇਸਿਸ ਮਿਲਦੇ ਨੇ, ਪਰ ਇਹ ਖਿੱਤਾ ਐਸਾ ਹੈ ਕਿ ਤੁਹਾਨੂੰ ਇੱਥੇ ਜੰਗ ਦਾ ਕੋਈ ਟ੍ਰੇਸ ਨਹੀਂ ਮਿਲਦਾ। ਇਹ ਗੱਲ ਜਿਹੜੀ ਹੈ ਮੇਰਾ ਖਿਆਲ ਹੈ ਸਾਡੇ ਸਭ ਲਈ ਇੱਕ ਬੜੀ ਪ੍ਰਾਈਡ ਦੀ ਹੈ ਕਿ ਅਮਨ ਪਸੰਦ ਖਿੱਤਾ ਸੀ, ਔਰ ਅਸੀਂ ਖਾਣੇ ਕਮਾਉਂਦੇ ਲੋਕ ਸਾਂ, ਤੇ ਅਸੀਂ ਹਰ ਜਗ੍ਹਾ ਦੇ ਉੱਤੇ ਜਿਹੜਾ ਹੈ ਆਪਣੀ ਇਹੀ ਜਿਹੜੀ ਚੀਜ਼ ਹੈ ਉਹਨੂੰ ਅਸੀਂ ਫੈਲਾਇਆ ਔਰ ਲੋਕਾਂ ਨੂੰ ਦੱਸਿਆ ਸਹੀ ਕਿ ਬਈ ਵੀ ਆਰ ਵੈਰੀ ਪੀਸਫੁਲ ਰੀਜਨ ਇਸ ਲਿਹਾਜ਼ ਨਾਲ। ਤੇ ਜਨਾਬ ਜਿਹੜੇ ਸਾਨੂੰ ਤਾਨੇ ਮੇੜੇ ਮਿਲਦੇ ਰਹਿੰਦੇ ਨੇ ਨਾ ਕਿ ਅਸੀਂ ਸਾਰਿਆਂ ਨੂੰ ਅਕੋਮੋਡੇਟ ਕਰਨੇ ਆ, ਅਸੀਂ ਸਾਰਿਆਂ ਨੂੰ ਖਵਾਉਂਦੇ ਆ, ਇਸ ਲਈ ਖਵਾਉਂਦੇ ਆ ਕਿ ਸਾਡੇ ਕੋਲ ਆਪ ਇੰਨਾ ਖੁੱਲਾ ਹੈ, ਅਸੀਂ ਰੱਜੇ ਪੁੱਜੇ ਸੀ, ਅਸੀਂ ਰੱਜੇ ਪੁੱਜੇ ਆ, ਕੋਈ ਬਾਹਰੋਂ ਵੀ ਆਈਏ ਤੇ ਅਸੀਂ ਕਹਿੰਦੇ ਆ ਜਾ ਤੂੰ ਵੀ ਖਾ ਪੀ ਲੈ। ਐਸੇ ਲਈ ਉਹੀ ਨਾ, ਜਦੋਂ ਕੋਈ ਦੂਸਰੀ ਕੰਟਰੀ ਦਾ ਬੰਦਾ ਆ ਜਾਂਦਾ ਸਾਡੇ ਕੋਲ, ਕਦੀ ਭੁੱਲੇ ਪਟਕੇ ਆਈ ਜਾਂਦਾ ਹੈ, ਉਹ ਅਸੀਂ ਉਹਦੇ ਜਦੋਂ ਸਾਡੀ ਵੇਖਦੇ ਕਿ ਮਹਿਮਾਨ ਨਵਾਜ਼ੀ ਇੰਨੀ ਹੈਗੀ ਹੈ, ਇਹਨਾਂ ਦੇ ਕੋਲ ਖਾਣ ਪੀਣ ਨੂੰ ਹੈ ਜਾਂ ਨਹੀਂ ਹੈ, ਤੁਹਾਨੂੰ ਫ੍ਰੀ ਵਿੱਚ ਖਾਣਾ ਖਵਾਉਂਦੇ ਨੇ। ਉਹ ਇਸ ਲਈ ਕਿ ਸ਼ਾਜ਼ੀਆ ਜਿਸ ਲਈ ਹਜ਼ਾਰਾਂ ਸਾਲਾਂ ਦੇ ਤੁਸੀਂ ਰੱਜੇ ਹੋਵੋ ਨਾ, ਤੇ ਉਹ ਰੱਜ ਜਿਹੜਾ ਨਾ ਉਹ ਤੁਹਾਨੂੰ ਇੱਕ ਜਨਰੋਸਿਟੀ ਜਿਹੜੀ ਆ ਉਹ ਦੇ ਦਿੰਦਾ ਹੈ ਕਿ ਹਾਲੇ ਵੀ ਤੁਸੀਂ ਗਲੀ 'ਚ ਸੜਕ ਤੇ ਚਲੇ ਜਾਓ, ਕਿਸੇ ਦੇ ਕੋਲ ਵੀ ਹੋਵੋ, ਉਹ ਇਹ ਨਹੀਂ ਪਰਵਾਹ ਕਰੇਗਾ ਕਿ ਉਹਦਾ ਢਿੱਡ ਖਾਲੀ ਰਹੇਗਾ ਜਾਂ ਨਹੀਂ ਰਹੇਗਾ, ਉਹ ਤੁਹਾਨੂੰ ਫੌਰਨ ਐਂਟਰਟੇਨ ਕਰੇਗਾ। ਤੇ ਇਹ ਇੱਕ ਦਿਨ ਦੀ ਗੱਲ ਨਹੀਂ ਹੈ, ਹਜ਼ਾਰਾਂ ਸਾਲਾਂ ਦੀ ਗੱਲ ਹੈ। ਇਸ ਖੂਬੀ ਦਾ ਸਾਨੂੰ ਫਾਇਦਾ ਵੀ ਹੋਇਆ, ਇਸ ਖੂਬੀ ਦਾ ਸਾਨੂੰ ਨੁਕਸਾਨ ਵੀ ਹੋਇਆ, ਲੇਕਿਨ ਖੂਬੀ ਤੇ ਖੂਬੀ ਹੁੰਦੀ ਹੈ ਤੇ ਅਸੀਂ ਅੱਜ ਤੱਕ ਉਹਨਾਂ ਆਪਣੇ ਸੀਨੇ ਨਾਲ ਲਾ ਕੇ ਤੇ ਬੈਠੇ ਹਾਂ। ਬਿਲਕੁਲ ਸਹੀ, ਸੀਨੇ ਦੇ ਨਾਲ ਹੀ ਲਾਈ ਰੱਖਣਾ, ਬਿਲਕੁਲ ਲਾਈ ਰੱਖਣਾ, ਔਰ ਆਇੰਦਾ ਆਉਣ ਵਾਲਿਆਂ ਨੂੰ ਵੀ ਅਸੀਂ ਇਹੀ ਚੀਜ਼ ਜਿਹੜੀ ਹੈ ਪਾਸ ਔਨ ਕਰ ਰਹੇ ਹਾਂ, ਔਰ ਸਾਡੀ ਜਿਹੜੀ ਨਵੀਂ ਨਸਲ ਹੈ ਉਮੀਦ ਕਰਨੇ ਹਾਂ ਕਿ ਉਹ ਵੀ ਐਸੇ ਜਨਰੋਸਿਟੀ ਦੇ ਨਾਲ ਦੁਨੀਆ ਨੂੰ ਡੀਲ ਕਰਨਗੇ। ਸਹੀ ਹੋ ਗਿਆ। ਅੱਛਾ, ਜੇ ਰਾਵੀ ਦੀ ਗੱਲ ਕਰੀਏ, ਤੁਸੀਂ ਕਿਹਾ ਕਿ ਹੜੱਪਾ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਜ਼ਰਾਤ ਦਾ ਉਹਨਾਂ ਦਾ ਕਾਫੀ ਅੱਛਾ ਸ਼ੋਭਾ ਸੀ, ਹਾਂਜੀ ਪੂਰੇ ਖਿੱਤੇ ਜੋ ਕਾਫੀ ਸਰਸਬਜ਼ ਜਗ੍ਹਾ ਸੀ, ਤੇ ਹੁਣ ਅੱਜ ਕੱਲ ਜਿਹੜਾ ਰਾਵੀ ਹੈ ਨਾ ਆਬਾਦਕਾਰੀ ਦੇ ਉੱਤੇ ਕਿਸ ਤਰ੍ਹਾਂ ਕੰਮ ਕਰਦਾ ਵੇ, ਔਰ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੀ ਕਦੀਮ ਤਹਿਜ਼ੀਬ ਜਿਹੜੀ ਹੈਗੀ ਹੈ ਉਹ ਤਾਰੀਖ ਰਾਵੀ ਦੇ ਨਾਲ ਕਿਸ ਤਰ੍ਹਾਂ ਜੁੜਤ ਲੱਗਦੀ ਹੈ? ਦੇਖੋ ਗੱਲ ਇਹ ਆ ਜਾਂਦੀ ਹੈ ਕਿ ਜਿਸ ਤਰ੍ਹਾਂ ਮੈਂ ਕਹਿੰਦੀ ਪਈ ਹਾਂ ਕਿ ਇਹ ਪੂਰਾ ਖਿੱਤਾ ਜਿਹੜਾ ਨਾ ਇਹਦੇ 'ਚ ਜਿੰਨੀ ਰੌਣਕ ਹੈ ਉਹ ਰਾਵੀ ਦੀ ਵਜ੍ਹਾ ਨਾਲ ਹੈ। ਔਰ ਜਦੋਂ ਕਦੀਮ ਦੌਰ 'ਚ ਉਹਨੂੰ ਦੇਵੀ ਦੇਵਤਾਵਾਂ ਦੇ ਨਾਂ ਦਿੱਤੇ ਜਾਂਦੇ ਸੀ, ਉਹ ਇਹ ਸੀ ਕਿ ਆਮ ਜਿਹੜੀ ਪਬਲਿਕ ਸੀ ਨਾ ਉਹ ਇਹਨਾਂ ਦੀ ਜਿਹੜੀ ਸਮਝੋ ਸੋਰਸ ਆਫ ਲਾਈਫ ਹੈ ਉਹਦੀ ਬੜੀ ਇੱਜ਼ਤ ਕਰਦੇ ਸਨ, ਬੜੀ ਰਿਸਪੈਕਟ ਕਰਦੇ ਸਨ, ਇੰਨੀ ਕਰਦੇ ਸੀ ਕਿ ਉਹ ਇਹਨਾਂ ਦੀ ਪੂਜਾ ਕਰਦੇ ਸਨ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਸਾਡੀ ਲਾਈਫ ਲਾਈਨ ਹੈ। ਔਰ ਪਾਣੀ ਦੀ ਜਿਹੜੀ ਹੈ ਇਸ ਖਿੱਤੇ 'ਚ ਬੜੀ ਕਦਰ ਹੈ, ਔਰ ਮੁਖਤਲਿਫ ਜਿਹੜੇ ਤੁਸੀਂ ਡੇਟੀਜ਼ ਦੇ ਨਾਮ ਵੀ ਦੇਖੋਗੇ ਨਾ ਉਹ ਉਹਨਾਂ ਹੀ ਸਾਡੇ ਰਿਸੋਰਸਿਸ ਦੇ ਉੱਤੇ ਹੈ ਵੇ ਜਿਹੜੇ ਕਦੀਮ ਮਜ਼ਾਹਬ ਨੇ। ਉਹ ਇਸ ਲਈ ਨਹੀਂ ਕਿ ਉਹਨਾਂ ਦੇ ਦਿਲ 'ਚ ਕੋਈ ਮਤਲਬ ਲਾਈਕ ਉਹ ਕੋਈ ਇੰਪ੍ਰੈਸ ਕਰਨਾ ਚਾਹੁੰਦੇ ਸੀ, ਉਹ ਇਸ ਲਈ ਕਿ ਉਹ ਉਹਨਾਂ ਰਿਸੋਰਸਿਸ ਦੀ ਇੱਜ਼ਤ ਕਰਦੇ ਸਨ। ਰਾਵੀ ਜਿਹੜਾ ਹੈ ਉਹਨੂੰ ਐਜ਼ ਅ ਵੰਡਰਫੁਲ ਵਾਟਰ ਸੋਰਸ ਹਮੇਸ਼ਾ ਤੋਂ ਬੜਾ ਐਪਰੀਸ਼ੀਏਟ ਕੀਤਾ ਜਾਂਦਾ ਰਿਹਾ, ਲੋਕੀ ਇੱਥੇ ਪੂਜਾ ਵੀ ਕਰਦੇ ਰਹੇ ਪਾਣੀ ਦੀ। ਲੇਕਿਨ ਹੁਣ ਆ ਕੇ ਪਿਛਲੇ ਕੁਛ ਅਰਸੇ ਦੇ ਉੱਤੋਂ ਅਸੀਂ ਇਹ ਦੇਖਦੇ ਪਏ ਹਾਂ ਕਿ ਸਾਡੇ ਜਿਹੜੇ ਨੈਚੁਰਲ ਸੋਰਸਿਸ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਕਿ ਸਾਡਾ ਦਮ ਕਦਮ ਹੈ ਵੇ, ਉਹਨਾਂ ਨੂੰ ਬੜਾ ਹੀ ਜ਼ਿਆਦਾ ਵਾਇਲੇਟ ਕੀਤਾ ਜਾਂਦਾ ਹੈ, ਉਹਨਾਂ ਦੀ ਉਸ ਤਰ੍ਹਾਂ ਕਦਰ ਨਹੀਂ ਕੀਤੀ ਜਾਂਦੀ ਜਿਸ ਤਰ੍ਹਾਂ ਕਿ ਉਹਨਾਂ ਦੀ ਕਰਨੀ ਚਾਹੀਦੀ ਹੈ। ਉਹਦਾ ਨਤੀਜਾ ਇਹ ਹੈ ਕਿ ਤੁਸੀਂ ਦੇਖ ਲਓ ਕਿ ਹੁਣ ਇੰਨੀ ਕਿ ਸ਼ਦੀਦ ਕਿਸਮ ਦੀ ਪੋਲਿਊਸ਼ਨ ਹੋ ਚੁੱਕੀ ਹੈ, ਅਸੀਂ ਦਰਿਆਵਾਂ ਦੇ ਵਿੱਚ ਜਿਹੜਾ ਦੁਨੀਆ ਜਹਾਨ ਦਾ ਗੰਦ ਪਾ ਛੱਡਿਆ ਹੈ, ਅਸੀਂ ਪਾਣੀਆਂ ਦੀ ਅਸੀਂ ਜਿਹੜੀ ਹੈ ਉਹਨੂੰ ਪਿਛਲੇ 50-60 ਸਾਲਾਂ ਦੇ ਵਿੱਚ ਜਿਹੜਾ ਸਪੈਸ਼ਲੀ ਜਿਹੜੀ ਸਾਡੀ ਕਾਰਪੋਰੇਟ ਹੈ, ਔਰ ਉਹ ਕਾਰਪੋਰੇਟ ਲੋਕਲ ਨਹੀਂ ਦੁਨੀਆ ਦੀ ਜਿਹੜੀ ਕਾਰਪੋਰੇਟ ਹੈ ਉਹਨਾਂ ਨੂੰ ਜਦੋਂ ਮੈਂ ਦੇਖਦੀ ਹੈ ਤੇ ਉਹਨਾਂ ਦੇ ਨਜ਼ਦੀਕ ਨਾ ਤੇ ਕੋਈ ਦਰਖਤਾਂ ਦੀ ਵੁਕਤ 'ਚ, ਨਾ ਪਾਣੀਆਂ ਦੀ ਵੁਕਤ ਹੈ, ਨਾ ਹੀ ਕੋਈ ਸਮਝੋ ਬਰਫਾਂ ਦੀ ਵੁਕਤ ਹੈ, ਔਰ ਉਹ ਇਸ ਤਰ੍ਹਾਂ ਦੇ ਕਦਮ ਕਰਦੇ ਪਏ ਨੇ ਜਿਹਦੀ ਵਜ੍ਹਾ ਨਾਲ ਕਿ ਬਹੁਤ ਸਾਰੇ ਮਸਲੇ ਮਸਾਇਲ ਹੁਣ ਆ ਕੇ ਨਜ਼ਰ ਆਉਣੇ ਸ਼ੁਰੂ ਹੋ ਗਏ ਨੇ, ਔਰ ਉਹ ਮਸਲੇ ਇੰਨੇ ਵੱਧਦੇ ਜਾ ਰਹੇ ਨੇ ਕਿ ਉਹਨਾਂ ਨੂੰ ਜੇ ਅਸੀਂ ਕਾਬੂ ਨਾ ਪਾਇਆ ਤੇ ਫਿਰ ਤੇ ਤਬਾਹੀ ਹੈ। ਔਰ ਇੱਕ ਜਿਹੜੀ ਤਬਾਹੀ ਹੈ ਰਾਵੀ ਨੇ ਅਗਰਚੇ ਅਸੀਂ ਬੜਾ ਹੀ ਉਹਦੀ ਤਾਰੀਫ ਵੀ ਕਰਦੇ ਹਾਂ ਸਭ ਕੁਝ, ਲੇਕਿਨ ਇਹ ਵੀ ਯਾਦ ਰੱਖੋ ਕਿ ਰਾਵੀ ਇੱਕ ਬੜਾ ਅਥਰਾ ਦਰਿਆ ਹੈ। ਬਿਲਕੁਲ। ਔਰ ਲੋਕੀ ਭੁੱਲ ਜਾਂਦੇ ਨੇ, ਉਹਨਾਂ ਨੂੰ ਚੇਤਾ ਨਹੀਂ ਰਹਿੰਦਾ, ਉਹ ਦੇਖਦੇ ਨੇ ਨਾਲਾ ਜਿਹਾ ਵਗਦਾ ਪਿਆ ਦੀ ਖੈਰ ਹੈ, ਪਰ ਰਾਵੀ ਜਿਹੜਾ ਹਰ 50-60 ਸਾਲ ਬਾਅਦ ਆਪਣਾ ਜੋਬਨ
ਦਿਖਾਉਂਦਾ। ਪੂਰਾ ਜ਼ਰੂਰ ਦਿਖਾਉਂਦਾ ਹੈ, ਬਲਕਿ ਬਾਜ਼ੂਕਾ ਤੇ 20-30 ਸਾਲ ਬਾਅਦ ਹੀ ਹਰਕਤ 'ਚ ਆ ਜਾਂਦਾ ਹੈ। ਔਰ ਉਹ ਜੋਬਨ ਜਿਹੜਾ ਹੈ ਉਹ ਮੈਂ ਸਮਝਨੀ ਹੈ ਕਿ ਉਹ ਕੋਈ ਜ਼ਿਆਦਤੀ ਨਹੀਂ ਹੈ, ਬਲਕਿ ਉਹ ਤੇ ਆਪਣਾ ਆਪ ਰੀਕਲੇਮ ਕਰਦਾ ਉਹਦਾ ਪਿਆ ਨਾ। ਹੱਕ ਹੈ। ਹਾਂ, ਅਸੀਂ ਜਿਹੜੀਆਂ ਚੀਜ਼ਾਂ ਉਹਦੀਆਂ ਕੋਲੋਂ ਖੋਹ ਲਈਆਂ ਉਹ ਤੇ ਵਾਪਸ ਲੰਦਾ ਬਈ, ਚੀਜ਼ ਤੇ ਉਹਦੀ ਹੈ ਤੁਹਾਨੂੰ ਨਾ। ਯਾਦ ਕਰਾਉਣ ਆਉਂਦਾ ਹੈ ਕਿ ਉਹ ਮੈਂ ਤੁਹਾਨੂੰ ਹਾਂ ਯਾਦ ਕੀ ਹੈ ਕਰਾਉਣ ਆਉਂਦਾ ਹੈ। ਔਰ ਦੂਜੀ ਗੱਲ ਇਹ ਵੀ ਤੁਹਾਨੂੰ ਦੱਸਦਾ ਹੈ ਕਿ ਇਹੀ ਪਾਣੀ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਸਾਰੇ ਮੌਜੂਦ ਹੈ। ਜੇ ਇਹ ਪਾਣੀ ਨਾ ਹੋਣ ਤੇ ਤੂੰ ਸੋਚਣਾ ਨਾ ਤੇਰਾ ਵਜੂਦ ਹੋਵੇ ਨਾ ਮੇਰਾ ਵਜੂਦ ਹੋਵੇ, ਬਲਕਿ ਦੁਨੀਆ ਦੇ ਵਿੱਚ ਜਿਹੜਾ ਹੁਣ ਅਗਲੀ ਜਿਹੜੀ ਗੱਲ ਕਰਦੇ ਪਏ ਨੇ ਕਿ ਸਾਫ਼ ਪਾਣੀ ਜਿਹੜੇ ਨੇ ਉਹ ਬਹੁਤ ਜ਼ਰੂਰੀ। ਇੰਨੇ ਘੱਟ ਹੁੰਦੇ ਜਾ ਰਹੇ ਨੇ ਕਿ ਉਹਦੀ ਵਜ੍ਹਾ ਨਾਲ ਸੋਚਦੇ ਪਏ ਨੇ ਕਿ ਸ਼ਾਇਦ ਪਾਣੀਆਂ ਦੇ ਉੱਤੇ ਲੋਕਾਂ ਦੀਆਂ ਜੰਗਾਂ ਹੋਣਗੀਆਂ। ਤੇ ਇਹ ਉਹ ਪਾਣੀ ਸੀ ਜਿਨ੍ਹਾਂ ਦੀ ਕਦੀ ਪੁੱਛਿਆ ਹੀ ਨਹੀਂ ਸੀ, ਹਾਂ, ਕਦਰ ਨਹੀਂ ਕੀਤੀ। ਕਦਰ ਨਹੀਂ ਕੀਤੀ। ਤੇ ਜ਼ਰੂਰਤ ਹੈ ਇਸ ਕੰਮ ਦੀ ਕਿ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰੀਏ ਔਰ ਇਹਨਾਂ ਦਾ ਧਿਆਨ ਰੱਖੀਏ, ਕਿਉਂਕਿ ਇਹ ਵੈ ਤੇ ਅਸੀਂ ਹੈ। ਬਿਲਕੁਲ, ਇਹ ਨਹੀਂ ਸਾਡਾ ਹੋਣਗੇ, ਵਿਰਸਾ ਹੈ ਨਾ, ਸੰਭਾਲ ਕੇ ਰੱਖਣਾ ਹੈ। ਵਿਰਸਾ ਤੇ ਇਲਾਵਾ ਇਹ ਸਾਡੀ ਲਾਈਫ ਲਾਈਨ ਨੇ ਨਾ। ਬਿਲਕੁਲ। ਜੇ ਇਹ ਨਹੀਂ ਹੋਣਗੇ ਤੇ ਤੁਸੀਂ ਸੋਚੋ ਨਾ ਕਿ ਜੇ ਜਿਨ੍ਹਾਂ ਇਲਾਕਿਆਂ ਚੋਂ ਰਾਵੀ ਜਿਹੜਾ ਹੈ ਉਹ, ਜਿਸ ਤਰ੍ਹਾਂ ਮੈਂ ਕਹਿੰਦੀ ਪਈ ਹਾਂ, ਐਡੀ ਵੱਡੀ ਤਹਿਜ਼ੀਬ ਦਾ ਜਿਹੜਾ ਮੈਂ ਤੁਹਾਨੂੰ ਨਾਂ ਦੱਸਣ ਦੀ ਹਾਂ, ਹੜੱਪਾਈ ਤਹਿਜ਼ੀਬ, ਉਹਦੇ ਖਤਮ ਹੋਣ ਦੀ ਇੱਕ ਬਹੁਤ ਵੱਡੀ ਵਜ੍ਹਾ ਇਹ ਸੀ ਕਿ ਦਰਿਆਵਾਂ ਨੇ ਰਾਹ ਬਦਲ ਲਿੱਤੇ ਸਨ, ਦਰਿਆ ਸੁੱਕ ਗਏ। ਤੇ ਉਹ ਐਡੇ ਵੱਡੇ ਵੱਡੇ ਜਿਹੜੇ ਸ਼ਹਿਰ ਸਨ, ਜਿਹੜੇ ਤੇ ਬੜੇ ਅਮੀਰ ਕਬੀਰ ਸਨ, ਉਹਨਾਂ ਸ਼ਹਿਰਾਂ ਦਾ ਕੋਈ ਜ਼ੋਰ ਨਾ ਚੱਲਿਆ ਤੇ ਉਹ ਸਾਰੇ ਸ਼ਹਿਰ ਜਿਹੜੇ ਨੇ ਅੱਜ ਖੰਡਰਾਂ ਦੀ ਸੂਰਤ ਚ ਨਜ਼ਰ ਆਉਂਦੇ ਨੇ। ਤੇ ਅਸੀਂ ਹੁਣ ਫੈਸਲਾ ਕਰਨਾ ਨਾ ਕਿ ਅਸੀਂ ਖੰਡਰ ਬਣਨਾ ਜਾਂ ਅੱਗੇ ਖੁਸ਼ਹਾਲੀ ਦੀ ਜ਼ਿੰਦਗੀ ਗੁਜ਼ਾਰਨੀ ਹੈ। ਬਿਲਕੁਲ ਬਿਲਕੁਲ, ਜਿਵੇਂ ਕਿ ਅਲੀ ਹੈਦਰ ਸਾਹਿਬ ਕਹਿੰਦੇ ਨੇ ਕਿ ਕਾਲਾ ਡੋਰੀਆ ਕੁੰਡੇ ਨਾਲ ਲੜਿਆ। ਅਲੀ ਹੈਦਰ ਸਾਹਿਬ ਨੇ ਤਾਜ਼ਾ ਤਾਜ਼ਾ ਕਹਿਣਾ ਸ਼ੁਰੂ ਕੀਤਾ ਹੈ ਔਰ ਬੜਾ ਸੋਹਣਾ ਕਿਹਾ। ਸਹੀ, ਚਲੋ ਸੁਣਨੇ ਜਨਾਬ ਅਲੀ ਹੈਦਰ ਨੂੰ ਕਹਿੰਦੇ ਨੇ ਕਿ ਕਾਲਾ ਡੋਰੀਆ ਕੁੰਡੇ ਨਾਲ ਲੜਿਆ ਵੇ। ਤੁਸੀਂ ਉਹ ਸੁਣੋ ਤੇ ਨਾਲ ਤੁਹਾਨੂੰ ਮੈਂ ਯਾਦ ਦਹਾਨੀ ਕਰਾਂਦੀ ਜਾਵਾਂ ਕਿ ਤੁਸੀਂ ਫੇਸਬੁੱਕ ਰਾਹੀਂ ਵੀ ਸਾਨੂੰ ਲਾਈਵ ਸੁਣਦੇ ਪਿਓ, ਉੱਥੇ ਆ ਕੇ ਵੀ ਤੁਸੀਂ ਆਪਣੇ ਜਿਹੜੇ ਮੈਸੇਜ ਹੈਗੇ ਨੇ ਸਾਂਝੇ ਕਰ ਸਕਦੇ ਹੋ। ਸਾਡੇ 8881 ਦਾ ਵੀ ਇੱਕ ਨੰਬਰ ਹੈਗਾ ਵੇ, ਤੁਸੀਂ ਉੱਥੇ ਵੀ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਔਰ ਨਾਲ ਤੁਸੀਂ ਮੈਨੂੰ ਇਹ ਵੀ ਦੱਸ ਸਕਦੇ ਹੋ ਕਿ ਤੁਸੀਂ ਤੁਹਾਡੀ ਰਾਵੀ ਦੇ ਨਾਲ ਕਿਹੜੀ ਇੱਕ ਦਾਸਤਾਨ ਜੁੜੀ ਹੋਈ ਹੈ, ਤੁਸੀਂ ਉਹਨੂੰ ਯਾਦ ਕਰਦੇ ਹੋ। ਜਦੋਂ ਵੀ ਰਾਵੀ ਦਾ ਨਾਮ ਸੁਣਦੇ ਹੋ ਤੁਹਾਨੂੰ ਉਹ ਕਹਾਣੀ, ਉਹ ਕਥਾ ਯਾਦ ਆ ਜਾਂਦੀ ਹੈ। ਅਦਰਵਾਈਜ਼ ਤਾਂ ਅਸੀਂ ਤੁਹਾਨੂੰ ਕਹਾਣੀ, ਆਪਣੀ ਕਥਾ ਜਿਹੜੀ ਹੈ ਉਹ ਸੁਣਾ ਹੀ ਰਹੇ ਹਾਂ ਕਿ ਰਾਵੀ ਕਹਿੰਦਾ ਕੀ ਹੈ ਤੇ ਕਰਦਾ ਕੀ ਹੈ। ਸੁਣਿਆ ਜਨਾਬ ਅਲੀ ਹੈਦਰ ਨੂੰ, ਅਲੀ ਹੈਦਰ ਸਾਹਿਬ ਕੀ ਕਹਿ ਰਹੇ ਨੇ, ਔਰ ਫਿਰ ਪਰਤ ਕੇ ਆਉਂਦੇ ਹਾਂ ਇਸ ਗਾਣੇ ਦੇ ਬਾਅਦ। ਜੀ ਜਨਾਬ, ਤੁਸੀਂ ਸੁਣ ਰਹੇ ਹੋ FM 95 ਪੰਜਾਬ ਰੰਗ। ਮੈਂ ਹਾਂ ਸ਼ਾਜ਼ੀਆ ਸਈਦ ਔਰ ਮੇਰੇ ਨਾਲ ਹੈਗੀਆਂ ਨੇ ਡਾਕਟਰ ਕੰਵਲ ਖਾਲਿਦ ਸਾਹਿਬਾ। ਔਰ ਅੱਜ ਅਸੀਂ ਰਾਵੀ ਕਥਾ ਤੁਹਾਨੂੰ ਸੁਣਾ ਰਹੇ ਹਾਂ, ਤੁਸੀਂ ਸੁਣ ਰਹੇ ਹੋ ਔਰ ਇੰਜੋਏ ਵੀ ਕਰ ਰਹੇ ਹੋਵੋਗੇ। ਕਾਫੀ ਸਾਰੇ ਮੈਸੇजेस ਆਏ ਨੇ ਸਾਡੇ ਕੋਲ। ਗੁਲਾਮ ਨਬੀ ਸਾਹਿਬ ਦਾ ਆਇਆ ਹੈ, ਨਈਮ ਹਾਸ਼ਮੀ ਸਾਹਿਬ ਸਾਨੂੰ ਸੁਣ ਰਹੇ ਨੇ, ਔਰ ਕੌਣ ਸੁਣ ਰਿਹਾ ਸਾਨੂੰ, ਜਨਾਬ ਇਕਬਾਲ ਮਹਿਦੀ ਸਾਹਿਬ ਵੀ ਸੁਣ ਰਹੇ ਨੇ। ਔਰ ਤੁਹਾਡੇ ਜੋ ਕੋਈ ਵੀ ਸਾਨੂੰ ਮਾਸ਼ਾਅੱਲਾ ਨਾਲ ਨਾ ਉਹ ਨਹੀਂ ਸੁਣਾ ਰਿਹਾ, ਆਪਣੀ ਰਾਵੀ ਦੀ ਕਥਾ ਨਹੀਂ ਸੁਣਾ ਰਿਹਾ ਕਿ ਤੁਹਾਡੀ ਕਿਹੜੀ ਦਾਸਤਾਨੀ ਹੈ, ਤੁਸੀਂ ਸੁਣਾਓ ਤੇ ਸਾਨੂੰ ਵੀ ਫਿਰ ਸਾਡੇ ਇਲਮ ਦੇ ਵਿੱਚ ਵੀ ਹੋਰ ਇਜ਼ਾਫੇ ਹੋ ਜਾਣ ਕਿ ਰਾਵੀ ਦੀ ਹੋਰ ਕਿਹੜੀ ਕਥਾ ਹੈਗੀਆਂ ਨੇ। ਅੱਛਾ, ਰਾਵੀ ਕਥਾ ਦੀ ਗੱਲ ਕਰ ਰਹੇ ਹਾਂ ਤੇ ਮੈਡਮ ਰਾਵੀ ਟਿੱਬਿਆਂ ਦੇ ਬਾਰੇ 'ਚ ਕੀ ਕਹਿੰਦਾ ਹੈ? ਮੋਸਟਲੀ ਲੋਕਾਂ ਨੂੰ ਪਤਾ ਚੱਲ ਗਿਆ ਹੋਗਾ ਟਿੱਬੇ ਕੀ ਹੁੰਦੇ ਨੇ, ਮੇਰੇ ਵਰਗੇ ਲੋਕਾਂ ਨੂੰ ਨਹੀਂ ਪਤਾ ਕਿ ਟਿੱਬੇ ਕੀ ਹੁੰਦੇ ਨੇ। ਤੇ ਕੀ ਹੈ ਰਾਵੀ ਕੀ ਕਹਿੰਦਾ ਟਿੱਬਿਆਂ ਬਾਰੇ 'ਚ? ਐਸੀ ਕੋਈ ਗੱਲ ਨਹੀਂ ਹੈਗੀ, ਬਹੁਤ ਸਾਰੇ ਲੋਕਾਂ ਨੂੰ ਅੰਦਾਜ਼ਾ ਹੀ ਨਹੀਂ ਹੁੰਦਾ। ਉਹਨਾਂ ਨੇ ਟਿੱਬੇ ਦਾ ਲਫ਼ਜ਼ ਜ਼ਰੂਰ ਸੁਣਿਆ ਹੁੰਦਾ, ਵੇਖੇ ਵੀ ਹੋਣਗੇ, ਵੇਖੇ ਵੀ ਹੁੰਦੇ ਨੇ, ਔਰ ਉਹਨੂੰ ਕਿਸੇ ਕਿਸਮ ਦੀ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ ਕਿ ਹੈ ਕੀ ਹੈ। ਟਿੱਬਿਆਂ ਦੇ ਬਾਰੇ ਇੱਕ ਬੜੀ ਮਜ਼ੇਦਾਰ ਗੱਲ ਤੁਹਾਨੂੰ ਦੱਸਦੀ ਚੱਲਾਂ ਕਿ ਟਿੱਬਿਆਂ ਦੇ ਬਾਰੇ ਇੱਕ ਕਹਾਣੀ ਮਸ਼ਹੂਰ ਹੁੰਦੀ ਹੈ ਅਮੂਮਨ ਕਿ ਜੀ ਇੱਥੇ ਅਸੇਬ ਹੁੰਦਾ ਹੈ। ਅੱਛਾ। ਔਰ ਟਿੱਬੇ ਦੇ ਬਾਰੇ ਇੱਕ ਹੋਰ ਗੱਲ ਇਹੀ ਕਹੀ ਜਾਂਦੀ ਹੈ ਜੀ ਕਿ ਜੀ ਇੱਥੇ ਜਿੰਨਾਤ ਹੁੰਦੇ ਨੇ। ਹਾਂ ਹਾਂ। ਔਰ ਜਿੰਨਾਤ ਕਿਉਂ ਹੁੰਦੇ ਨੇ ਕਿ ਟਿੱਬਿਆਂ ਦੇ ਉੱਤੇ ਉਹਨਾਂ ਨੂੰ ਠੀਕਰੀਆਂ ਮਿਲਦੀਆਂ ਨੇ। ਉਹ ਕਿਹਾ ਜਾਂਦਾ ਹੈ ਜੀ ਕਿ ਜਿੰਨਾਤ ਦੀ ਖੁਰਾਕ ਜਿਹੜੀ ਹੈ ਉਹ ਠੀਕਰੀ ਹੈ। ਅੱਛਾ। ਹਾਂ, ਤੇ ਜਿੱਥੇ ਠੀਕਰੀਆਂ ਹੋਣਗੀਆਂ ਤੇ ਉੱਥੇ ਜਿੰਨਾਤ ਹੋਣਗੇ, ਕਿਉਂਕਿ ਉਹ ਮਿੱਟੀ ਦੀਆਂ ਠੀਕਰੀਆਂ ਖਾਂਦੇ ਨੇ। ਅੱਛਾ, ਇਹ ਬਾਤ ਥੋੜੇ ਲੋਕਾਂ ਨੇ ਕਦੀ ਗੌਰ ਕੀਤਾ ਹੋਏਗਾ ਕਿ ਜਿਹੜੇ ਟਿੱਬਿਆਂ ਦੇ ਉੱਤੇ ਠੀਕਰੀਆਂ ਨੇ ਉਹ ਹੈਗੀਆਂ ਕੀ ਨੇ। ਜੇ ਤੁਸੀਂ ਗੌਰ ਨਾਲ ਦੇਖੋ ਤੇ ਉਹ ਠੀਕਰੀਆਂ ਜਿਹੜੀਆਂ ਨੇ ਪੁਰਾਣੇ ਜ਼ਮਾਨੇ ਦੇ ਟੁੱਟੇ ਹੋਏ ਭਾਂਡੇ ਨੇ। ਉਦੋਂ ਉਹਨਾਂ ਦੇ ਟੁੱਟੇ ਹੋਏ ਪਏ ਨੇ। ਅੱਛਾ। ਕਿਉਂਕਿ ਸਾਡਾ ਜਿਹੜਾ ਇਲਾਕਾ ਇੱਥੇ ਮਿੱਟੀ ਦਾ ਇਸਤੇਮਾਲ ਬਹੁਤ ਹੁੰਦਾ ਹੈ ਤੇ ਪੱਕੀ ਮਿੱਟੀ ਦੇ ਭਾਂਡੇ ਜਿਹੜੇ ਨੇ ਉਹ ਸਾਡੇ ਕੋਲ 5,000 ਸਾਲਾਂ ਤੋਂ ਇਸਤੇਮਾਲ ਹੁੰਦੇ ਪਏ ਨੇ। ਤੇ ਉਹ ਜਿਸ ਲਈ ਕੋਈ ਇਲਾਕਾ ਤਬਾਹ ਹੁੰਦਾ ਹੈ ਜਾਂ ਉਹਦੇ ਦੀ ਕੋਈ ਅਜ਼ਾਬ ਆਉਂਦਾ ਹੈ ਤੇ ਉਹ ਫਿਰ ਇਲਾਕੇ ਜਿਹੜੇ ਨੇ ਨਾ ਉਹ ਟੁੱਟਦੇ ਨੇ, ਡਿੱਗਦੇ ਨੇ ਤੇ ਉਹ ਇੱਕ ਟਿੱਬੇ ਦੀ ਸੂਰਤ 'ਚ, ਇੱਕ ਮਾਊਂਡ ਦੀ ਸੂਰਤ 'ਚ ਤਬਦੀਲ ਹੋ ਜਾਂਦੇ ਨੇ। ਜਿਸ ਲਈ ਉਹ ਮਾਊਂਡ ਬਣਦਾ ਹੈ ਤੇ ਉਹ ਬੇਸਿਕਲੀ ਉੱਥੋਂ ਦੇ ਮਕਾਨ ਟੱਠੇ ਹੁੰਦੇ ਨੇ। ਹਾਂਜੀ। ਜਿਸ ਲਈ ਮਕਾਨ ਟੱਟਦੇ ਨੇ ਤੇ ਫਿਰ ਜ਼ਾਇਦਾ ਉੱਥੋਂ ਜਿਹੜਾ ਸਮਾਨ ਪਿਆ ਹੁੰਦਾ ਉਹ ਵੀ ਟੁੱਟਦਾ ਹੈ। ਬਿਲਕੁਲ। ਜਿਸ ਲਈ ਉਹ ਸਮਾਨ ਟੁੱਟਦਾ ਹੈ ਤੇ ਉਹਦੇ ਨਾਲ ਭਾਂਡੇ ਜਿਸ ਲਈ ਟੁੱਟਦੇ ਨੇ ਤੇ ਉਹਦੇ ਨਾਲ ਫਿਰ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਠੀਕਰੀਆਂ ਹੋ ਜਾਂਦੀਆਂ ਨੇ।
ਅੱਛਾ, ਫਿਰ ਹੁੰਦਾ ਹੈ ਵੇ ਕਿ ਉਹ ਹਜ਼ਾਰਾਂ ਸੈਂਕੜਿਆਂ ਸਾਲਾਂ ਲਈ ਉਸ ਇਲਾਕੇ ਨੂੰ ਛੱਡ ਦਿੱਤਾ ਜਾਂਦਾ ਹੈ। ਹੁਣੇ ਗੱਲ ਹੋ ਰਹੀ ਸੀ ਕਿ ਜੀ ਬੜੇ ਇਲਾਕੇ ਜਿਹੜੇ ਨੇ, ਬੜੇ ਸ਼ਹਿਰ, ਬੜੀ ਦੁਨੀਆ ਜਿਹੜੀ ਹੈ ਉਹ ਮੁੱਕ ਗਈ ਵਕਤ ਦੇ ਨਾਲ। ਉਹ ਬਹੁਤ ਸਾਰੀ ਵਜੂਹਾਤ ਹੁੰਦੀਆਂ ਨੇ, ਕਦੀ ਪਾਣੀ ਖੁਸ਼ਕ ਹੋ ਜਾਂਦੇ ਨੇ, ਕਦੀ ਵਬਾ ਆ ਜਾਂਦੀ ਹੈ, ਅੱਗ ਲੱਗ ਜਾਂਦੀ ਹੈ, ਇੱਕ ਜਗ੍ਹਾ ਨੂੰ ਪੂਰੇ ਛੱਡ ਕੇ ਪੂਰੇ ਜਾਣਾ ਸ਼ਹਿਰ ਪੈਂਦਾ। ਜਾਣਾ ਪੈ ਜਾਂਦਾ, ਮਾਈਗ੍ਰੇਟ ਕਰ ਜਾਂਦੇ ਨੇ ਲੋਕ, ਔਰ ਉਹਦੀ ਵਜ੍ਹਾ ਨਾਲ ਉਹਨੂੰ ਛੱਡ ਦਿੱਤਾ ਜਾਂਦਾ ਹੈ। ਤੇ ਜਿਸ ਲਈ ਉਹ ਇਲਾਕੇ ਚੋਂ ਨਿਕਲ ਜਾਂਦੇ ਨੇ ਤੇ ਉਹ ਜਿਹੜੀ ਜਗ੍ਹਾ ਹੁੰਦੀ ਹੈ ਉਹ ਟਿੱਬਾ ਬਣ ਜਾਂਦੀ ਹੈ। ਬੜੀ ਦਿਲਚਸਪ ਗੱਲ ਹੈ ਵੇ ਕਿ ਇਹ ਉਹ ਟਿੱਬੇ ਹੁੰਦੇ ਨੇ ਜਿਨ੍ਹਾਂ ਨੂੰ ਦੁਨੀਆ ਦੇ ਜਿਹੜੇ ਵੱਡੇ ਵੱਡੇ ਤਾਰੀਖਦਾਨ ਤੇ ਆਰਕੀਓਲੋਜਿਸਟ ਹੁੰਦੇ ਨੇ, ਖੁਦਾਈਆਂ ਕਰਨ ਵਾਲੇ, ਉਹ ਲੱਭਦੇ ਫਿਰਦੇ ਨੇ। ਔਰ ਜਿਸ ਕਿਸੇ ਨੂੰ ਕੋਈ ਟਿੱਬਾ ਲੱਭ ਜਾਵੇ ਨਾ ਤੇ ਉਹ ਸਮਝਦਾ ਹੈ ਕਿ ਮੈਂ ਬਹੁਤ ਵੱਡੀ ਡਿਸਕਵਰੀ ਕੀਤੀ। ਬਿਲਕੁਲ। ਹੁਣ ਮੈਂ ਆਪਣੇ ਜਿੰਨੇ ਸੁਣਨ ਵਾਲੇ ਨੇ ਜਿਹੜੇ ਕਿ ਪਿੰਡਾਂ ਥਾਵਾਂ ਤੇ ਰਹਿੰਦੇ ਨੇ, ਮੈਂ ਉਹਨਾਂ ਨੂੰ ਦਰਖਾਸਤ ਕਰਾਂਗੀ ਕਿ ਮੈਨੂੰ ਯਕੀਨ ਹੈ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਟਿੱਬੇ ਹੈਗੇ ਨੇ, ਔਰ ਉਹਨਾਂ ਟਿੱਬਿਆਂ ਦੇ ਉੱਤੇ ਆਮ ਲੋਕ ਨਹੀਂ ਜਾਂਦੇ। ਉਹੀ ਜਿੰਨ ਤੇ ਠੀਕਰੀਆਂ ਵਾਲਾ ਚੱਕਰ। ਤੇ ਦਿਲਚਸਪ ਗੱਲ ਇਹ ਵੈ ਕਿ ਬਹੁਤ ਸਾਰੇ ਟਿੱਬੇ ਜਿਹੜੇ ਨੇ, ਜਿਸ ਲਈ ਉਹਨਾਂ ਦੀਆਂ ਖੁਦਾਈਆਂ ਕੀਤੀਆਂ ਜਾਂਦੀਆਂ ਤੇ ਪਤਾ ਚੱਲਦਾ ਕਿ ਉਹ ਹਜ਼ਾਰਾਂ ਸਾਲ ਪੁਰਾਣੇ ਸ਼ਹਿਰ ਸਨ। ਔਰ ਮਜ਼ੇ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਸ ਕਿਸਮ ਦੇ ਧਨ ਇੱਕ ਦੋ ਨਹੀਂ, ਸੈਂਕੜਿਆਂ ਟਿੱਬੇ ਮਿਲਦੇ ਨੇ। ਕਹਿਣ ਦਾ ਮਕਸਦ ਇਹ ਹੈ ਕਿ ਜਿਸ ਚੀਜ਼ ਨੂੰ ਲੱਭਣ ਲਈ ਆਰਕੀਓਲੋਜਿਸਟ ਪੂਰੀ ਦੁਨੀਆ 'ਚ ਖੱਪਦੇ ਫਿਰਦੇ ਨੇ, ਸਾਡੇ ਇੱਥੇ ਹਰ ਥੋੜੀ ਜਗ੍ਹਾ ਦੇ ਉੱਤੇ ਤੁਹਾਨੂੰ ਟਿੱਬਾ ਜਿਹੜਾ ਨਾ ਉਹ ਨਜ਼ਰ ਆ ਜਾਂਦਾ ਹੈ। ਔਰ ਸਾਡੀ ਇੱਕ ਮਸਲਾ ਹੈ ਕਿ ਹਰ ਟਿੱਬੇ ਦੀ ਜਿਹੜੀ ਹੈ ਨਾ ਉਹ ਖੁਦਾਈਆਂ ਨਹੀਂ ਹੁੰਦੀਆਂ, ਉਹਨਾਂ ਨੂੰ ਸਟੱਡੀ ਨਹੀਂ ਕੀਤਾ ਜਾਂਦਾ। ਲੇਕਿਨ ਮੈਂ ਇੱਕ ਗਾਰੰਟੀ ਦੇਣੀ ਹੈ ਕਿ ਮੈਜੋਰਿਟੀ ਜਿਹੜੇ ਟਿੱਬੇ ਨੇ ਉਹਨਾਂ ਦੇ ਅੰਦਰ ਬਹੁਤ ਵੱਡੀ ਤਾਰੀਖ ਜਿਹੜੀ ਹੈ ਨਾ ਉਹ ਛੁਪੀ ਹੈ। ਔਰ ਉਸ ਤਾਰੀਖ ਨੂੰ ਅਸੀਂ ਕਦੀ ਜ਼ਿੰਦਗੀ 'ਚ ਸਿਸਟਮੈਟਿਕਲੀ ਐਕਸਪਲੋਰ ਕਰੀਏ ਤੇ ਸਾਨੂੰ ਆਪਣੇ ਮਾਜ਼ੀ ਦੇ ਬਾਰੇ ਬਹੁਤ ਕੁਝ ਪਤਾ ਚੱਲੇਗਾ। ਤੇ ਜਨਾਬ, ਆਇੰਦਾ ਜਦ ਵੀ ਤੁਸੀਂ ਕਦੀ ਫਿਰੋ ਤੁਰੋ ਆਪਣੇ ਪਿੰਡਾਂ ਥਾਵਾਂ ਦੇ ਉੱਤੇ, ਤੇ ਉੱਥੇ ਜਾ ਕੇ ਹਮੇਸ਼ਾ ਜ਼ਰੂਰ, ਅੱਛਾ ਮੇਰਾ ਤੇ ਬੜਾ ਇੱਕ ਸ਼ੌਕ ਹੁੰਦਾ, ਮੈਂ ਲੋਕਾਂ ਨੂੰ ਜਾ ਕੇ ਪੁੱਛਣੀ ਹੈ ਕਿ ਤੁਹਾਡੇ ਇੱਥੇ ਕੋਈ ਟਿੱਬਾ ਹੈ ਵੈ, ਔਰ ਅਕਸਰ ਜਗ੍ਹਾ ਤੇ ਉਹ ਮੈਨੂੰ ਲੈ ਕੇ ਵੀ ਜਾਂਦੇ ਨੇ। ਔਰ ਜਿਸ ਲਈ ਥੋੜੀ ਜਿਹੀ ਉਹਦੀ ਖੁਦਾਈ ਕਰੋ ਤੇ ਤੁਹਾਨੂੰ ਵਿੱਚੋਂ ਜਿਹੜੀ ਅਵਲ ਤੇ ਉੱਤੇ ਹੀ ਚੀਜ਼ਾਂ ਪਈਆਂ ਹੁੰਦੀਆਂ ਪੁਰਾਣੀਆਂ, ਹਲਕਾ ਜਿਹਾ ਵੀ ਕਰੋ, ਕੁਛ ਨਾ ਕੁਛ ਤੇ ਜ਼ਿਆਦਾ ਕਿ ਵੀ ਖੁਦਾਈ ਕਰੋ ਤੇ ਤੁਹਾਨੂੰ ਪੁਰਾਣੀਆਂ ਇੱਟਾਂ ਤੇ ਪੁਰਾਣੀਆਂ ਚੀਜ਼ਾਂ ਲੱਭਦੀਆਂ ਨੇ। ਅੱਛਾ, ਮੈਂ ਇੱਕ ਬੜੇ ਮਜ਼ੇ ਦੀ ਗੱਲ ਤੁਹਾਨੂੰ ਸੁਣਾਉਂਦੀ ਹਾਂ। ਕੁਝ ਅਰਸਾ ਪਹਿਲੇ ਮੈਂ ਅਮਰੀਕਾ ਗਈ ਤੇ ਉੱਥੇ ਇੱਕ ਜਗ੍ਹਾ ਦੇ ਉੱਤੇ ਮੈਂ ਡੈਲਸ 'ਚ ਸਾਂ, ਤੇ ਉਹਨਾਂ ਨੇ ਇੱਕ ਨਿੱਕੀ ਜਿਹੀ ਦੀਵਾਰ 2-2.5 ਫੁੱਟ ਦੀ ਹੋਏਗੀ, ਤੇ ਉਹਨੂੰ ਉਹਨਾਂ ਨੇ ਐਨ ਸਾਂਭ ਕੇ ਸ਼ੀਸ਼ਾ ਸ਼ੂਸ਼ਾ ਲਾ ਕੇ ਰੱਖਿਆ ਆ। ਤੇ ਮੈਂ ਜਿਨ੍ਹਾਂ ਨਾਲ ਗਈ ਸਾਂ, ਮੈਂ ਪੁੱਛਿਆ ਜੀ ਇਹ ਦੀਵਾਰ ਕੀ ਹੈ? ਉਹਨਾਂ ਨੇ ਕਿਹਾ ਜੀ ਕਿ ਇਹ ਇਸ ਇਲਾਕੇ ਦੀ ਸਭ ਤੋਂ ਪੁਰਾਣੀ ਦੀਵਾਰ ਹੈ। ਮੈਂ ਕਿਹਾ ਅੱਛਾ। ਮੈਂ ਕਿਹਾ ਕਿੰਨੇ ਕੁ ਸਾਲ ਪੁਰਾਣੀ ਹੋਏਗੀ? ਉਹਨੇ ਕਿਹਾ ਜੀ ਇਹ ਤਕਰੀਬਨ ਪੌਣੇ 200 ਸਾਲ ਪੁਰਾਣੀ ਹੈ। ਅੱਛਾ। ਤੇ ਮੈਂ ਉਹਦੀ ਸ਼ਕਲ ਵੇਖਾਂ ਪਈ, ਕਿਉਂਕਿ ਅਸੀਂ ਜਿਸ ਇਲਾਕੇ 'ਚ ਰਹਿੰਦੇ ਹਾਂ ਤੇ ਅਸੀਂ ਤੇ ਜਿਸ ਲਈ ਕੋਈ ਇੱਟ ਵੀ ਪੁੱਟਨੇ ਆ ਨਾ ਤੇ ਉਹ ਅਕਸਰ 3 ਤੋਂ 4 ਹਜ਼ਾਰ ਸਾਲ ਪੁਰਾਣੀ ਨਿਕਲਦੀ ਹੈ। ਕਹਿਣ ਦਾ ਮਕਸਦ ਹੈ ਕਿ ਸਾਂਭਣ ਵਾਲਿਆਂ ਨੇ 150-200 ਸਾਲ ਨੂੰ ਵੀ ਸਾਂਭ ਕੇ ਰੱਖਿਆ ਹੈ, ਤੇ ਅਸੀਂ ਜਿਹੜਾ 3-4 ਹਜ਼ਾਰ ਸਾਲ ਨੂੰ ਵੀ ਕੋਈ ਲਿਫਟ ਨਹੀਂ ਕਰਾਉਂਦੇ। ਤੇ ਇਹ ਬੜਾ ਜ਼ਰੂਰੀ ਹੈ ਕਿ ਆਪਣੇ ਤੌਰ ਤੇ ਵੀ ਇਹਨਾਂ ਚੀਜ਼ਾਂ ਨੂੰ ਦੇਖੋ, ਆਈਡੈਂਟੀਫਾਈ ਕਰੋ। ਗਵਰਨਮੈਂਟ ਦੇ ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਵੀ ਦੱਸੋ, ਔਰ ਜ਼ਿਆਦਾ ਪੁੱਟ ਕੇ ਦੇਖੋ ਕਿ ਜਿਹੜੇ ਚੀਨ ਠੀਕਰੀਆਂ ਖਾਂਦੇ ਪਏ ਨੇ ਕੀ ਖਾਂਦੇ ਪਏ ਨੇ। ਇਹ ਤੇ ਮੈਂ ਸ਼ੇਅਰ ਕਰਦੀ ਚੱਲਾਂ ਕਿਉਂਕਿ ਮੇਰਾ ਤਾਲੁਕ ਪਾਕਪਤਨ ਦੇ ਨਾਲ ਹੈ ਨਾ, ਤੇ ਉੱਥੇ ਵੀ ਇੱਕ ਟਿੱਬਾ ਹੈਗਾ, ਦੇਖਿਆ ਨਾ। ਔਰ ਉਹ ਟਿੱਬਾ ਪੂਰਾ ਆਬਾਦ ਹੈ, ਕਿਉਂਕਿ ਉੱਥੇ ਦਰਿਆ ਬਹਿੰਦਾ ਸੀ ਇੱਕ, ਉਹਨਾਂ ਨੇ ਜਦੋਂ ਆਪਣੀ ਜਗ੍ਹਾ ਬਦਲੀ ਨਾ ਤੇ ਫਿਰ ਵਾਪਸ ਆਇਆ, ਜਿੰਨੀ ਦਫਾ ਉਹ ਵਾਪਸ ਆਇਆ ਨਾ, ਜਿਹੜੀ ਆਬਾਦੀ ਸੀ ਉਹ ਡਈ, ਫੇਰ ਬਣੀ, ਫੇਰ ਡਈ, ਫੇਰ ਬਣੀ, ਤੇ ਉਹ ਡੈਂਦਿਆਂ ਨਾ ਉਹ ਟਿੱਬਾ ਬਣ ਗਿਆ। ਉਹਦੇ ਤੇ ਅੱਜ ਵੀ ਆਬਾਦੀ ਹੈਗੀ ਹੈ, ਪਰ ਦਰਿਆ ਹੁਣ ਉਸ ਵਾਲੇ ਪਾਸੇ ਨਹੀਂ ਆਉਂਦਾ। ਹੁਣ ਦੇਖੋ, ਮੈਨੂੰ ਯਕੀਨ ਹੈ ਕਿ ਮੇਰੇ ਬਹੁਤ ਸਾਰੇ ਸੁਣਨ ਵਾਲਿਆਂ ਦੇ ਦਿਮਾਗ 'ਚ ਜ਼ਰੂਰ ਆਏਗਾ ਕਿ ਟਿੱਬੇ ਜਿਹੜੇ ਨੇ ਉਹਨਾਂ ਨੇ ਸੁਣਿਆ ਵੀ ਹੋਣਗੇ, ਦੇਖੇ ਵੀ ਹੋਣਗੇ, ਤੇ ਹੁਣ ਜ਼ਰਾ ਜਾ ਕੇ ਦੇਖੋ। ਮੈਨੂੰ ਬੜੀ ਖੁਸ਼ੀ ਹੋਏਗੀ ਅਗਰ ਕੋਈ ਸਾਡੇ ਨਾਲ ਜਿਹੜਾ ਨਾ ਬਾਅਦ 'ਚੋਂ ਸ਼ੇਅਰ ਵੀ ਕਰੇ ਕਿ ਉਹਨਾਂ ਦੇ ਇਲਾਕੇ 'ਚ ਕਿਹੜਾ ਟਿੱਬਾ ਹੈ, ਲੋਕੇਸ਼ਨ ਸਾਨੂੰ ਦੱਸੋ। ਹੋ ਸਕਦਾ ਕੋਈ ਮੇਰੇ ਵਰਗਾ ਸਿਰ ਫਰਾ ਉੱਥੇ ਪਹੁੰਚ ਜਾਵੇ ਤੇ ਤੁਹਾਡੇ ਲਈ ਜਿਹੜਾ ਇੱਕ ਹੋਰ ਅਸੀਂ ਹੜੱਪਾ ਉੱਥੇ ਐਕਸਪਲੋਰ ਕਰ ਲਈਏ। ਬਿਲਕੁਲ ਜਨਾਬ। ਤੇ ਇਹ ਜਨਾਬ ਜ਼ਰਾ ਆਪਣੇ ਟਿੱਬਿਆਂ ਨੂੰ ਨਾ ਜ਼ਰਾ ਗੌਰ ਨਾਲ ਵੇਖਣਾ ਹੁਣ ਸ਼ੁਰੂ ਕਰ ਦਿਓ। ਸਹੀ। ਕੌਸਰ ਪਰਵੀਨ ਨੂੰ ਸੁਣ ਲਿੱਤਾ ਜਾਵੇ, ਕਹਿੰਦੀ ਹੈ ਵਗਦੀ ਹੈ ਰਾਵੀ। ਵਾਹ ਜੀ, ਕੌਸਰ ਪਰਵੀਨ, ਬਿਊਟੀਫੁਲ ਵੌਇਸ। ਸਹੀ, ਇਹਨਾਂ ਨੂੰ ਸੁਣਨੇ ਆ ਔਰ ਦੇਖਦੇ ਆ ਕਿ ਇਹਨਾਂ ਦੀ ਵਗਦੀ ਹੋਈ ਰਾਵੀ ਦੇ ਵਿੱਚ ਸਾਨੂੰ ਕਿਹੜਾ ਖਜ਼ਾਨਾ ਜਿਹੜਾ ਉਹ ਜਾਪਦਾ ਹੈ।
ਤੁਸੀਂ ਸੁਣ ਰਹੇ ਹੋ FM 95 ਪੰਜਾਬ ਰੰਗ। ਮੈਂ ਸ਼ਾਜ਼ੀਆ ਸਈਦ ਔਰ ਮੇਰੇ ਨਾਲ ਹੀ ਹਨ ਡਾਕਟਰ ਕਵਲ ਖਾਲਿਦ ਜੋ ਕਿ ਤੁਹਾਨੂੰ ਅੱਜ ਸੁਣਾ ਰਹੀਆਂ ਨੇ ਰਾਵੀ ਕਥਾ। ਔਰ ਸਾਡੇ ਪ੍ਰੋਗਰਾਮ ਦਾ ਨਾਮ ਹੀ ਰਾਵੀ ਕਥਾ ਹੈਗਾ ਹੈ। ਔਰ ਸਿਰਫ ਅਸੀਂ ਰਾਵੀ ਦੇ ਉੱਤੇ ਗੱਲਬਾਤ ਨਹੀਂ ਕਰਨੀ, ਅਸੀਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਜੋ ਕਿ ਤੁਹਾਨੂੰ ਆਉਣ ਵਾਲੇ ਵੇਲੇ 'ਚ ਪਤਾ ਚੱਲਦਾ ਰਹੇਗਾ। ਅਲਬੱਤਾ ਇਹ ਆਪਣੀ ਨੋਟਬੁੱਕ ਦੇ ਵਿੱਚ ਲਾਜ਼ਮੀ ਲਿਖ ਕੇ ਰੱਖ ਲਵੋ ਕਿ ਸਾਡਾ ਪ੍ਰੋਗਰਾਮ ਜਿਹੜਾ ਹੈ ਹਰ ਜੁਮੇਰਾਤ ਨੂੰ ਸ਼ਾਮ ਨੂੰ 4 ਤੋਂ 6 ਵਜੇ ਤੱਕ ਚੱਲਿਆ ਕਰੇਗਾ ਔਰ ਤੁਹਾਨੂੰ ਇਸੇ ਤਰ੍ਹਾਂ ਦੀ ਪਿਆਰੀ ਪਿਆਰੀ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਸੁਣਨ ਨੂੰ ਮਿਲੇਗੀ। ਸੁਣਨੇ ਆ ਜਨਾਬ ਕੌਸਰ ਪਰਵੀਨ ਨੂੰ, ਫਿਰ ਆਨੇ ਆ ਪਰਤ ਕੇ ਇਸ ਗਾਣੇ ਦੇ ਬਾਅਦ। ਜੀ ਜਨਾਬ ਵੈਲਕਮ ਬੈਕ। ਤੁਸੀਂ ਸੁਣ ਰਹੇ ਹੋ FM 95 ਪੰਜਾਬ ਰੰਗ। ਮੈਂ ਸ਼ਾਜ਼ੀਆ ਸਈਦ ਔਰ ਮੇਰੇ ਨਾਲ ਹੈ ਡਾਕਟਰ ਕਵਲ ਖਾਲਿਦ ਔਰ ਗੱਲ ਕਰ ਰਹੇ ਹਾਂ ਅਸੀਂ ਰਾਵੀ ਦੇ ਉੱਤੇ, ਸੁਣਾ ਰਹੇ ਤੁਹਾਨੂੰ ਰਾਵੀ ਕਥਾ। ਔਰ ਜਨਾਬ ਸਾਡੇ ਕੋਲ ਕੁਝ ਮੈਸੇਜ ਆਏ ਨੇ, ਉਹਨਾਂ ਦੇ ਨਾਮ ਅਸੀਂ ਸ਼ਾਮਿਲ ਕਰਦੇ ਚਲੀਏ। ਗੁਲਾਮ ਨਬੀ ਸਾਹਿਬ ਸਾਨੂੰ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਹਮਾਦੁੱਲਾ ਮਲਾਖੇਰ ਸਾਹਿਬ ਸਾਨੂੰ ਸੁਣ ਰਹੇ ਨੇ ਔਰ ਕਹਿ ਰਹੇ ਨੇ ਕਿ ਜਿਹੜੀ ਗੱਲਾਂ ਕੋ ਤੁਸੀਂ ਕਰ ਰਹੇ ਹੋ ਸੱਚੀਆਂ ਗੱਲਾਂ ਕਰ ਰਹੇ ਹੋ, ਤੇ ਗੱਲ ਸਹੀ ਹੈ ਵੀ ਸੱਚੀਆਂ ਗੱਲਾਂ ਕਰ ਰਹੇ ਹੋ। ਲੱਗਦਾ ਇਹਨਾਂ ਨੇ ਰਿਸਰਚ ਕਰ ਲਈ ਹੈ। ਮਨ ਲੱਗਦਾ ਹੈ ਬਲਕਿ ਹੋਰ ਰਿਸਰਚ ਕਰਨ, ਫਿਰ ਇਹਨਾਂ ਨੂੰ ਹੋਰ ਪਤਾ ਚੱਲੇਗਾ। ਸਹੀ। ਅੱਛਾ, ਹਮਾਦੁੱਲਾ ਮਲਾਖੇਰ ਸਾਹਿਬ ਨੇ ਗੱਲ ਕਹੀ ਹੈ ਜੋ ਕਿ ਦਿਲ ਨੂੰ ਲੱਗਦੀ ਵੀ ਹੈ ਕਿ ਆਪਣੇ ਬੱਚਿਆਂ ਦੇ ਲਈ ਬਿਹਤਰ ਦੁਨੀਆ ਛੱਡ ਕੇ ਜਾਨ ਤੋਂ ਜ਼ਿਆਦਾ ਬਿਹਤਰ ਹੈਗਾ ਕਿ ਦੁਨੀਆ ਨੂੰ ਆਪਣੇ ਬੱਚਿਆਂ ਦੇ ਲਈ ਬਿਹਤਰ ਬਣਾ ਲਈ। ਬਿਲਕੁਲ ਜੀ, ਇਹੀ ਗੱਲ ਅਸੀਂ ਕਰਨੇ ਬੈਸਾਂ ਕਿ ਜਦ ਤੱਕ ਸਾਡੇ ਦਿਲਾਂ ਦੇ ਵਿੱਚ ਇਹ ਜੋ ਸਾਡੇ ਇਰਦ ਗਿਰਦ ਮੌਜੂਦ ਹੈ ਉਹਦੀ ਕਦਰ ਨਹੀਂ ਹੋਏਗੀ ਤੇ ਅਸੀਂ ਕਦੀ ਵੀ ਉਹਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ। ਇਹ ਜਿਹੜੀ ਅਸੀਂ ਅੱਜ ਐਫਰਟ ਕਰ ਰਹੇ ਹਾਂ ਦਾ ਮਕਸਦ ਇਹ ਹੈ, ਇਹ ਕੋਈ ਕਿਸੇ ਕਹਾਣੀਆਂ ਨਹੀਂ ਹੈਗੇ ਬਲਕਿ ਸਿਰਫ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਸਾਰਾ ਕੁਝ ਜਿਹੜਾ ਨਾ ਇਹ ਸਾਡੇ ਲਈ ਬਹੁਤ ਜ਼ਰੂਰੀ ਜੇ। ਔਰ ਦੇਖੋ, ਇੱਕ ਹੁੰਦਾ ਹੈ ਕਿ ਬੰਦਾ ਐਵੇਂ ਹੀ ਤੁਰਿਆ ਜਾਂਦਾ ਕਿਸੇ ਚੀਜ਼ ਦੀ ਹਿਫਾਜ਼ਤ ਕਰਦਾ, ਇੱਕ ਹੁੰਦਾ ਕਿ ਜਦ ਤੱਕ ਪਤਾ ਚੱਲੇ, ਜਿਸ ਤਰ੍ਹਾਂ ਤੁਹਾਡੇ ਕੋਲ ਸੋਨੇ ਦੀ ਅੰਗੂਠੀ ਹੋਵੇ, ਹੁਣ ਤੁਸੀਂ ਸਮਝੋ ਜੀ ਇਹ ਤੇ 100 ਰੁਪਏ ਦੀ ਹੈ ਤੇ ਤੁਹਾਨੂੰ ਅਚਾਨਕ ਕੋਈ ਸੁਨਿਆਰਾ ਦੱਸ ਦਵੇ ਜੀ ਇਹ ਤੇ ਲੱਖ ਰੁਪਏ ਦੀ ਹੈ ਤੇ ਤੁਹਾਡਾ ਉਹਦਾ ਹਿਫਾਜ਼ਤ ਕਰਨ ਦਾ ਤਰੀਕਾ ਬਿਲਕੁਲ ਬਦਲ ਜਾਏਗਾ। ਤੇ ਅੱਜ ਦੀ ਤੁਸੀਂ ਗੱਲ ਨੂੰ ਇਹੀ ਸਮਝੋ ਕਿ ਅਸੀਂ ਰਾਵੀ ਦੇ ਨਾਲ ਇਹੀ ਕਰਨੇ ਪਏ ਹਾਂ ਕਿ ਬਈ ਰਾਵੀ ਜਿਹੜਾ ਹੈ ਉਹ ਕੋਈ ਸੈਂਕੜਿਆਂ ਹਜ਼ਾਰਿਆਂ ਦੀ ਚੀਜ਼ ਨਹੀਂ ਜੇਗੀ, ਲੱਖਾਂ ਕਰੋੜਾਂ ਦੀ ਚੀਜ਼ ਹੈ। ਔਰ ਇਹਦੀ ਕਦਰ ਕਰੋ, ਇਹਨੂੰ ਸਮਝੋ ਔਰ ਅਸੀਂ ਇਹਦੀ ਹਿਫਾਜ਼ਤ ਕਰੀਏ। ਤੁਸੀਂ ਬਿਲਕੁਲ ਠੀਕ ਕਿਹਾ ਕਿ ਅਸੀਂ ਇੱਕ ਬਿਹਤਰ ਦੁਨੀਆ ਛੱਡ ਕੇ ਜਾਈਏ, ਲੇਕਿਨ ਬਿਹਤਰ ਦੁਨੀਆ ਨੂੰ ਸੋਚ ਕੇ ਸਮਝ ਕੇ ਔਰ ਪੂਰੀ ਇੱਕ ਕੌਨਸ਼ੀਅਸ ਐਫਰਟ ਦੇ ਨਾਲ ਜਿਹੜਾ ਨਾ ਛੱਡ ਕੇ ਜਾਈਏ। ਬਿਲਕੁਲ। ਤੇ ਇਹ ਜਿਹੜੇ ਕਿਸੇ ਕਹਾਣੀਆਂ ਅਸੀਂ ਸੁਣਾਉਂਦੇ ਪਏ ਆ ਨਾ, ਇਹ ਹਜ਼ਾਰਾਂ ਲੱਖਾਂ ਸਾਲਾਂ ਦੀਆਂ ਗੱਲਾਂ ਜਿਹੜੀਆਂ ਨੇ, ਇਹਨਾਂ ਨੂੰ ਸੁੱਟ ਨਾ ਪਾਇਆ ਜਾਏ। ਵਜ੍ਹਾ ਇਹ ਹੈ ਕਿ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਨਾ ਇਹਨਾਂ ਦੀ ਕਦਰ ਪਾਈ ਉਹ ਮਿਟ ਗਏ ਤੇ ਜਿਨ੍ਹਾਂ ਨੇ ਕਦਰ ਪਾਈ ਤੇ ਉਹ ਅੱਜ ਤੱਕ ਜਿਹੜੇ ਨੇ ਵਸਦੇ ਪਏ ਨੇ। ਉਦੋਂ ਵਸਣ ਵਾਲਿਆਂ ਦੇ ਵਿੱਚੋਂ ਟੌਪ ਦੇ ਉੱਤੇ ਮਨ ਆਪਣਾ ਸ਼ਹਿਰ ਲਾਹੌਰ ਨਜ਼ਰ ਆਉਂਦਾ। ਸਹੀ ਗੱਲ ਹੈ ਵੀ ਲਾਹੌਰ ਹੈ ਜੀ, ਲਾਹੌਰ ਦਾ ਤੇ ਕੋਈ ਹੈ ਹੀ ਨਹੀਂ। ਸਾਡੇ ਘਰ ਕੋਈ ਭੁੱਲੇ ਭਟਕੇ ਆ ਜਾਂਦੇ ਨੇ ਨਾ ਅੰਗਰੇਜ਼, ਅਸੀਂ ਉਹਨਾਂ ਕੋਲ ਬੁਲਵਾਉਂਦੇ ਆ ਲਾਜ਼ਮੀ ਵੀ ਬੋਲ ਕੇ ਜਾਓ, ਫਿਰ ਉਹ ਕਹਿੰਦੇ ਲਾਹੌਰ ਹੈ। ਅੱਛਾ ਸ਼ਾਜ਼ੀਆ, ਬੜੀ ਮਜ਼ੇ ਦੀ ਗੱਲ ਤੁਹਾਨੂੰ ਦੱਸਾਂ ਜੀ ਕਿ ਮੈਂ ਬਹੁਤ ਜ਼ਿਆਦਾ ਗਵਰਨਮੈਂਟ ਦੇ ਨਾਲ ਕੰਮ ਕਰਦੀ ਹਾਂ, ਸਾਡੇ ਡੈਲੀਗੇਸ਼ਨਸ ਵਗੈਰਾ ਆਉਂਦੇ ਰਹਿੰਦੇ ਨੇ ਔਰ ਉਹਨਾਂ ਨੂੰ ਅਸੀਂ ਲੈ ਕੇ ਜਿਸ ਲਈ ਚੱਲਦੇ ਹਾਂ ਤੇ ਤੂੰ ਯਕੀਨ ਕਰ ਕਿ ਮੁਖਤਲਿਫ ਇਲਾਕਿਆਂ 'ਚ ਲਿਜਾਈਦਾ, ਸਭ ਕੁਝ ਕਰੀਦਾ। ਹੁਣ ਜਹਾਂਗੀਰ ਦਾ ਮਕਬਰਾ ਹੋ ਗਿਆ, ਸ਼ਾਹੀ ਕਿਲਾ, ਹੁਣ ਤੇ ਖੈਰ ਬੜਾ ਇੱਕ ਡਿਵੈਲਪਡ ਕਿਸਮ ਦੀ ਸ਼ਕਲ ਦੇ ਵਿੱਚ ਆਹਿਸਤਾ ਆਹਿਸਤਾ ਅਗਲੇ ਸਾਲਾਂ 'ਚ ਮੈਨੂੰ ਯਕੀਨ ਹੈ ਇਸ ਏਰੀਏ ਨੇ ਹੋਰ ਸੋਹਣਾ ਹੋ ਜਾਣਾ। ਲੇਕਿਨ ਕੁਝ ਅਰਸੇ ਪਹਿਲੇ ਦਾ ਰਸਤਾ ਜਿਹੜਾ ਸੀ ਨਾ ਕੋਈ ਐਡਾ ਸੁਥਰਾ ਨਹੀਂ ਸੀਗਾ, ਹਾਲੇ ਵੀ ਕਾਫੀ ਟਫ ਰਸਤਾ। ਮਜ਼ੇ ਦੀ ਗੱਲ ਦੱਸਾਂ, ਸਵਾਦ ਉਹਨਾਂ ਰਸਤਿਆਂ ਤੇ ਚੱਲਣ ਦਾ ਆਂਦਾ ਸੀ। ਇਹ ਤੇ ਤੁਹਾਨੂੰ ਸਵਾਦ ਆਂਦਾ ਨਾ, ਲੇਕਿਨ ਜਿਸਲੇ ਕੈਨੇਡਾ ਤੋਂ ਜਾਂ ਅਮਰੀਕਾ ਤੋਂ ਜਾਂ ਕੋਈ ਥਾਈਲੈਂਡ ਤੋਂ, ਇੰਡੀਆ ਤੋਂ ਡੈਲੀਗੇਸ਼ਨ ਆਇਆ ਹੋਵੇ ਤੇ ਤੁਸੀਂ ਐਜ਼ ਅ ਪ੍ਰੋਟੋਕੋਲ ਆਫਿਸਰ ਨਾਲ ਜਾ ਰਹੇ ਹੋ ਨਾ, ਤੇ ਫਿਰ ਤੁਸੀਂ ਥੋੜਾ ਔਕਵਰਡ ਵੀ ਬਾਜ਼ੂਕਾਤ ਹੁੰਦੇ ਹੋ। ਲੇਕਿਨ ਮੈਨੂੰ ਇੱਕ ਤਸੱਲੀ ਹੁੰਦੀ ਹੈ ਔਰ ਇਹ ਤਸੱਲੀ ਹੁੰਦੀ ਹੈ ਕਿ ਮੈਂ ਜਿਸਲੇ ਆਨੰਦ ਬਾਦਸ਼ਾਹੀ ਮਸਜਿਦ 'ਚ ਲੈ ਕੇ ਵੜਨਾ ਜਾਂ ਮੈਂ ਸ਼ਾਹੀ ਕਿਲੇ ਜਾਣਾ ਜਾਂ ਮੈਂ ਜਹਾਂਗੀਰ ਦੇ ਮਕਬਰੇ ਜਾਣਾ, ਤੇ ਇੱਕ ਦਫਾ ਤੇ ਇਹਨਾਂ ਦਾ ਸਾਹ ਉੱਤੇ ਦਾ ਉੱਤੇ ਤੇ ਥੱਲੇ ਦਾ ਥੱਲੇ ਰਹਿ ਜਾਣਾ। ਵਜ੍ਹਾ ਉਸਦੀ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਉਹਨਾਂ ਦੇ ਵਹਿਮੋ ਗੁਮਾਨ 'ਚ ਵੀ ਨਹੀਂ ਹੈ। ਤੇ ਕਹਿਣ ਦਾ ਮਕਸਦ ਇਹ ਹੈ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਅਸੀਂ ਇੰਨੀ ਗੱਲ ਕਰਨੇ ਆ, ਇੰਨੀ ਹਿਫਾਜ਼ਤ ਕਰਨੇ ਆ, ਇਹ ਹਿਫਾਜ਼ਤਾਂ ਜਿਹੜੀਆਂ ਨੇ ਨਾ ਇਹਨੂੰ ਕੋਈ ਹਲਕੀ ਗੱਲ ਨਾ ਲਿਆ ਜਾਏ। ਔਰ ਦੂਜਾ ਇੱਕ ਹੋਰ ਮੈਂ ਕੱਲ ਦੱਸ ਚੁੱਕਾ ਕਿ ਹੁਣ ਪਹਿਲੇ ਤਾਂ ਦੇਖੋ ਸਰਕਾਰੀ ਡਿਊਟੀਆਂ ਹੁੰਦੀਆਂ ਸੀ, ਅਸੀਂ ਜਾਂਦੇ ਸਾਂ ਤੇ ਜਾ ਕੇ ਗੱਲ ਕਰਨੇ ਸਾਂ, ਚੰਦ ਲੋਕ ਹੁੰਦੇ ਸੀ ਜਿਨ੍ਹਾਂ ਦੀ ਇੰਟਰਨੈਸ਼ਨਲ ਇੰਟਰੈਕਸ਼ਨ ਹੁੰਦੀ ਸੀ। ਹੁਣ ਜਿਹੜਾ ਸੋਸ਼ਲ ਮੀਡੀਆ ਉਹਦੇ ਥਰੂ ਤੁਹਾਡੇ ਸਭ ਦੀ ਇੰਟਰੈਕਸ਼ਨ ਹੈ ਔਰ ਉਹਦੇ ਵਿੱਚ ਹਰ ਫਰਦ ਜਿਹੜਾ ਨਾ ਉਹ ਆਪਣੇ ਮੁਲਕ ਦਾ ਨੁਮਾਇੰਦਾ ਹੋ ਜਾਂਦਾ ਜੇ। ਦੇਖੋ ਇੱਕ ਗੱਲ ਚੇਤਾ ਕਰ ਰਿਹਾ ਜੇ ਕਿ ਜਿਹੜਾ ਤੁਸੀਂ ਜਿਹੜੀ ਗੱਲ ਅਗਲੇ ਨੂੰ ਕਰਦੇ ਹੋ ਨਾ, ਉਹ ਤੁਹਾਨੂੰ ਐਜ਼ ਅ ਪਾਕਿਸਤਾਨੀ ਦੇਖ ਰਿਹਾ ਹੁੰਦਾ ਔਰ ਅਸੀਂ ਇਸ ਗੱਲ ਨੂੰ ਬੜਾ ਢਿੱਲਾ ਲੈਂਦੇ ਹਾਂ ਕਿ ਇਹਨੂੰ ਕੀ ਲੱਗੇ, ਨਹੀਂ ਐਸੀ ਕੋਈ ਗੱਲ। ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਇਟਲੀ ਗਈ, ਏਅਰਪੋਰਟ ਤੇ ਉਤਰੇ ਤੇ ਉਹ ਮੇਰਾ ਕੁਝ ਪੈਸੇ ਜਿਹੜੇ ਸਨ ਉਹ ਕੈਬ ਵਾਲੇ ਨੇ ਮੇਰੇ ਨਾਲ ਫਰਾਡ ਕਰ ਦਿੱਤਾ, ਮੇਰੇ ਕੋਲੋਂ ਵੱਧ ਪੈਸੇ ਮੰਗ ਲਏ।
ਅੱਜ ਤੱਕ ਇਟਾਲੀਅਨ ਦੇ ਬਾਰੇ ਨਾ ਮੇਰੇ ਦਿਲ ਦੇ ਵਿੱਚ ਖਲਸ਼ ਹੀ ਹੈ ਕਿ ਦੇਖੋ ਜੀ ਉਹਨਾਂ ਨੇ, ਹਾਲਾਂਕਿ ਉਹ ਇੱਕ ਬੰਦਾ ਸੀ, ਪੂਰੀ ਕੌਮ ਨਹੀਂ ਸੀਗੀ, ਤੇ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਜਦੋਂ ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰਦੇ ਹੋ, ਅਕਲ ਨਾਲ ਕਰੋਗੇ, ਨੌਲੇਜ ਨਾਲ ਕਰੋਗੇ, ਉਦੋਂ ਉਹਨਾਂ ਚੀਜ਼ਾਂ ਨਾਲ ਕਰੋ ਜਿਹੜੀਆਂ ਉਹਨਾਂ ਕੋਲ ਨਹੀਂ ਹੈਗੀਆਂ। ਬਿਲਕੁਲ ਉਹਨਾਂ ਚੀਜ਼ਾਂ, ਉਹਨਾਂ ਗੱਲਾਂ ਦੇ ਬਾਰੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਨਾ ਤਫਸੀਲ ਦੱਸਾਂਗੇ। ਔਰ ਸਾਡੇ ਪ੍ਰੋਗਰਾਮ ਦਾ ਵੇਲਾ ਵੀ ਕੁਝ ਨੇੜੇ ਨੇੜੇ ਮੈਨੂੰ ਲੱਗਦਾ ਮੁੱਕਣ ਦਾ ਆਉਂਦਾ ਜਾ ਰਿਹਾ ਹੈ, ਲੇਕਿਨ ਮੈਂ ਹੁਣ ਦੇਖੋ ਨਾ, ਅਸੀਂ ਵੀ ਤੇ ਨਵੀਂ ਕੌਮ, ਨਵਿਆਂ ਵਾਂਗਰ ਕੰਮ ਕਰੀਏ, ਅਸੀਂ ਟੀਜ਼ਰ ਦੇ ਕੇ ਜਾਂਦੇ ਹਾਂ। ਟੀਜ਼ਰ ਇਹ ਦੇ ਕੇ ਜਾਂਦੇ ਹਾਂ ਕਿ ਅਗਲੇ ਪ੍ਰੋਗਰਾਮ 'ਚ ਜੁਮੇਰਾਤ ਨੂੰ 4 ਵਜੇ ਤੋਂ ਔਨਵਰਡਸ ਮੈਂ ਇੱਕ ਐਸੀ ਲੋਕੇਸ਼ਨ ਦੇ ਬਾਰੇ ਗੱਲ ਕਰਾਂਗੀ ਜਿਹਦੇ ਬਾਰੇ ਕਿ ਬਹੁਤ ਥੋੜੇ ਲੋਕਾਂ ਨੂੰ ਪਤਾ ਹੈ, ਔਰ ਉਸ ਲੋਕੇਸ਼ਨ ਦੇ ਵਿੱਚ ਕੀ ਕੀ ਕੁਝ ਮੌਜੂਦ ਹੈ ਇਹ ਅਕਸਰ ਲੋਕਾਂ ਦੀ ਸੋਚ ਹੋਏਗੀ। ਔਰ ਜੇ ਮੈਂ ਉੱਥੋਂ ਦੱਸਾਂ ਕਿ ਉੱਥੋਂ ਹੀਰ ਰਾਂਝੇ ਦੀ ਕਹਾਣੀ ਸ਼ੁਰੂ ਹੋਈ ਸੀ ਤੇ ਤੁਸੀਂ ਕੀ ਸਮਝੋਗੇ? ਔਰ ਹੀਰ ਰਾਂਝੇ ਦੇ ਦੌਰ ਤੋਂ ਵੀ ਇਹ ਕੋਈ ਸਮਝੋ ਕੋਈ 2,500-3,000 ਸਾਲ ਅੱਛਾ, ਹੀਰ ਰਾਂਝਾ ਸੁਣਿਆ ਨਾ, ਸਾਰੇ ਝੰਗ ਪਹੁੰਚ ਗਏ ਹੋਣੇ ਜੀ। ਉਹ ਝੰਗ ਵਾਲੇ ਜਿਹੜੇ ਨੇ ਨਾ, ਝੰਗ ਵਾਲਿਆਂ ਨੂੰ ਮੈਂ ਦੱਸਣੀ ਹੈ ਕਿ ਇਹ ਝੰਗ ਤੋਂ ਵੀ ਪਹਿਲੇ ਦੀ ਕਹਾਣੀ ਹੈ, ਪਰ ਉਹ ਕਿਹੜੀ ਕਹਾਣੀ ਹੈ ਇਹ ਸ਼ਾਜ਼ੀਆ ਜੀ ਅਸੀਂ ਅਗਲੇ ਹਫਤੇ ਗੱਲ ਕਰਾਂਗੇ। ਜਨਾਬ, ਅਗਲੇ ਹਫਤੇ ਗੱਲ ਕਰਾਂਗੇ ਤੇ ਤੁਸੀਂ ਵੀ ਜਿਹੜੇ ਆ ਨਾ ਆਪਣੀਆਂ ਬੋਝੀਆਂ ਕੁਐਸਚਨਾਂ ਦੇ ਨਾਲ ਭਰ ਕੇ ਆ ਜਾਣਾ। ਜਿੰਨੇ ਸਵਾਲ ਪੁੱਛੋਗੇ ਤੁਹਾਡੇ ਇਲਮ ਵਿੱਚ ਉਨਾ ਹੀ ਇਜ਼ਾਫਾ ਹੋਣਾ ਹੈ। ਤੇ ਜਨਾਬ, ਰਾਵੀ ਦੇ ਕੰਢੇ ਕੰਢੇ ਚੱਲਦੇ ਅਸੀਂ ਲੋੜ ਤੇ ਅੱਪੜ ਗਏ ਆ, ਫਿਰ ਲੋੜ ਦੇ ਬਾਰੇ 'ਚ ਵੀ ਗੱਲ ਕਰਾਂਗੇ। ਅਗਰ ਮੈਂ ਪਿਓਰ ਲੋੜੀ ਲੈਂਗੁਏਜ ਵਿੱਚ ਬੋਲਾਂ ਤੇ ਜਨਾਬ ਲੋੜ ਦੇ ਬਾਰੇ ਵਿੱਚ ਅਗਲੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਤੇ ਇਨਸ਼ਾਅੱਲਾ ਫਿਰ ਮਿਲਦੇ ਆ ਤੁਹਾਨੂੰ ਅਗਲੇ ਪ੍ਰੋਗਰਾਮ ਦੇ ਵਿੱਚ। ਸੋ ਜਨਾਬ, ਤੁਸੀਂ ਸੁਣ ਰਹੇ ਸੀ ਰਾਵੀ ਕਥਾ। ਰਾਵੀ ਕਥਾ ਜਾਰੀ ਰਹੇਗੀ ਇਨਸ਼ਾਅੱਲਾ, ਜਦੋਂ ਤੱਕ ਸਾਡੀਆਂ ਸਾਵਾਂ ਚੱਲ ਰਹੀਆਂ ਨੇ, ਜਦੋਂ ਤੱਕ ਸਾਡਾ ਤੁਹਾਡਾ ਸਾਥ ਹੀਗਾ ਇਨਸ਼ਾਅੱਲਾ। ਤੇ ਫਿਰ ਮਿਲਦੇ ਜਨਾਬ ਅਗਲੇ ਪ੍ਰੋਗਰਾਮ ਦੇ ਵਿੱਚ। ਤੁਹਾਡੇ ਸਾਹਮਣੇ ਛੱਡ ਕੇ ਜਾਵਾਂ ਮੈਂ ਇੱਕ ਬਹੁਤ ਹੀ ਪਿਆਰਾ ਜਿਹਾ ਸੌਂਗ। ਕਿਸੇ ਨੇ ਰੰਗੀਲਾ ਦੇ ਸੌਂਗ ਦੀ ਫਰਮਾਇਸ਼ ਕੀਤੀ ਹੈ, ਲੇਕਿਨ ਮੈਨੂੰ ਰੰਗੀਲਾ ਦਾ ਸੌਂਗ ਲੱਭਿਆ ਨਹੀਂ। ਅਲਬત્ਤਾ ਉਹਦੇ ਨਾਮ ਤੋਂ ਮਿਲਦਾ ਜੁਲਦਾ ਇੱਕ ਸੌਂਗ ਹੈਗਾ ਵੇ, ਤੇ ਤੁਸੀਂ ਉਹ ਸੁਣੋ ਵੇ ਸਭ ਤੋਂ ਸੋਹਣਿਆ। ਤੇ ਉਹ ਸੁਣ ਕੇ ਫਿਰ ਵਾਪਸ ਆਓ ਤੇ ਪ੍ਰੋਗਰਾਮ ਜਿਹੜੇ ਹੈਗੇ ਨੇ ਉਸੇ ਤਰ੍ਹਾਂ ਚੱਲ ਰਹੇ ਹੋਣਗੇ। ਗਾਣੇ ਵਾਣੇ ਸੁਣਦੇ ਰਹੋ ਔਰ ਇੰਜੋਏ ਕਰਦੇ ਰਹੋ। ਤੁਹਾਡੇ ਨਾਲ ਮਿਲਦੇ ਆ ਇਨਸ਼ਾਅੱਲਾ ਅਗਲੇ ਹਫਤੇ। ਰੱਬ ਰਾਖਾ। ਬਹੁਤ ਸ਼ੁਕਰੀਆ ਜੀ ਸੁਣਨ ਦਾ।